TV 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਸ਼ਹੀਦ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਨੇ। ਜਿਹੜੇ ਲੋਕ ਸ਼ਹੀਦਾਂ ਨੂੰ ਯਾਦ ਰੱਖਦੇ ਨੇ ਉਹ ਲੋਕ ਸੰਸਾਰ ਦੇ ਨਕਸ਼ੇ ਦੇ ਉੱਪਰੋਂ ਕੌਮਾਂ ਸੰਸਾਰ ਦੇ ਨਕਸ਼ੇ ਦੇ ਉੱਪਰ ਸਦਾ ਹੀ ਪੂਜੀਆਂ ਜਾਂਦੀਆਂ ਨੇ। ਮੌਜੂਦਾ ਸਮੇਂ ਦੇ ਵਿੱਚ ਕੌਮ ਦੀ ਗੱਲ ਕਰਨ ਵਾਲੇ, ਪੰਥ ਦੀ ਗੱਲ ਕਰਨ ਵਾਲੇ ਨੌਜਵਾਨ ਭਾਈ ਹਰਦੀਪ ਸਿੰਘ ਨਿੱਜਰ ਤੇ ਭਾਈ ਅਵਤਾਰ ਸਿੰਘ ਖੰਡਾ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਨੇੜੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸਿੱਖ ਪੰਥ ਦੇ ਵੱਲੋਂ ਅਤੇ ਸਮੂਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਵੱਲੋਂ ਉਹਨਾਂ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ। ਗੁਰਬਾਣੀ ਦਾ ਕੀਰਤਨ ਅਤੇ ਆਏ ਹੋਏ ਵਿਚਾਰਵਾਨਾਂ ਦੇ ਵੱਲੋਂ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ। ਆਓ ਤੁਹਾਡੇ ਨਾਲ ਵੀ ਸਾਂਝ ਕਰਦੇ ਹਾਂ। ਸਜਾ ਬਾਦਸ਼ਾਹ ਸਿਰ ਸਾਹ ਦੈਸਾ ਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹਲਾ ਨਾਵਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਤ ਕੀਨਾ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨਾ। ਗਿਆਨ ਸਿਉ ਗਾਹੇ ਰਚਿਓ, ਨਿਮਖ ਨਾ ਹੋਗੇ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨ ਜਮ ਕੀ ਫਾਸ। ਨਾ ਬੋਇਓ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਪਇਓ ਸੋ ਜਾ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਦ ਦੇ ਉਦਾਰਨ ਪੈ ਹਰਨਉ, ਹਰ ਅਨਾਦ ਕੇ ਨਾਥ। ਕਹੋ ਨਾਨਕ ਤੇ ਜਾਨੀਐ, ਸਦਾ ਬਸਤ ਤੁਮ ਸਾਥ। ਜੇ ਦੋ ਕੋ ਦਿਓ, ਤਾਂ ਸਿਉ ਨਿਹੋ ਨਾ ਕੀਨਾ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਧਨ ਸੰਭੇ ਸੁਖ ਦਿਓ, ਹਰ ਜੇਨੀ ਕਹਿ ਤਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨ ਰਾਮ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀ ਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਸਿਮਰਤ ਗਤ ਪਾਈ ਆਏ, ਤੇ ਪਾਜਰੇ ਤਾਮੀਤ। ਕਹੋ ਨਾਨਕ ਸੁਨ ਰੇ ਮਨਾ, ਔਦ ਕਟਤ ਹੈ ਨੀਤ। ਦਦ ਕੋ ਤਨ ਰਚਿਓ,
ਜਾਨੋ ਜਦਰ ਸੁਜਾਨ। ਜਿਹ ਤੇ ਉਪਜਿਓ ਨਾਨਕਾ ਲੀਨ ਤਾਗੇ ਮਹਿਮਾਨ। ਕਾਜ ਕਾਜ ਮੈਂ ਹਰ ਜੋ ਬਸੈ ਸੰਤਨ ਕਯੋ ਪੁਕਾਰ। ਕਹੋ ਨਾਨਕ ਤੇਰੇ ਭਜ ਮਨਾ ਪਉ ਨਿਦ ਉਤਰੈ ਪਾਰ। ਸੋਗ ਦੁਖ ਜੈ ਬਰਸੈ ਨਹੀਂ ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸ ਦਾ ਤਨ ਦਿਆ ਨਾਹੇ ਜਹ ਕੰਚਨ ਲੋਹ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਗੇ ਤੈ ਜਾਨ। ਹਰਖ ਜੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਗੇ ਤੈ ਜਾਨ। ਕਾਹੂ ਕੋ ਦੇਤ ਨਹਿ ਨੈ ਪੈਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਏ ਬਿਖਿਆ ਸਗਲੇ ਤਜੀ ਲਿਓ ਪੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਪਾਗ। ਏ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਏ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮ ਪਛਾਨ। ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ। ਨਾਜ਼ਨ ਦੁਰਮਤ ਹਰਨਉ ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਗੇ ਤੇ ਕਾਮ। ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ ਪਰਗੈ ਨ ਜਮ ਕੈ ਤਾਮ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਣ ਤਰੈ ਔਰਨ ਲੇਤ ਉਦਾਰ। ਜੋ ਸੁਪਨਾ ਯਾਰ ਪੇਖਣਾਉ ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਐਸੇ ਜਲ ਤੇ ਬੁਧ ਬੁਧਾਉ ਉਪਜੈ ਬਨ ਸੈਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਪ੍ਰਾਨੀ ਕਛੁ ਨ ਚੇਤਈ
मद माया कै अंध ਕਹੋ ਨਾਨਕ ਬਿਨ ਹਰ ਭਜਨ ਪਰਤ ਤਾਗੇ ਜਮ ਫੰਦ सुख गौ चाहे सदा शरण राम की ले हो ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਗ माया कारण तावही मूर्ख लोगे अजान ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ प्राणी निज दिन भजे रूप राम ते जान ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ मन माया में फद रहे हो बिसरे हो गोबिंद नाम ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ रानी राम न चेताई मद माया कै अंध ਕਹੋ ਨਾਨਕ ਹਰ ਭਜਨ ਬਿਨ ਪਰਤ ਤਾਗੇ ਜਮ ਫੰਦ सुख में बो संगी पे दुख में संग ना कोए ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ जन्म जन्म बर मत फिरो मिट्यो न जम को त्रास ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ रतन बहुत मैं कर रहे हो मिट्यो न मन को मान ਦੁਰਮਤ ਸਿਉ ਨਾਨਕ ਫਤਿਹੋ ਰਾਖ ਲਿਓ ਭਗਵਾਨ हाल जवानी यार बिरद फुनाओ तीन अवस्था जानो ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ दो जो ना कियो पर्यो लोभ कै फंद ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ माया में रम रहे हो निगजत नागे नमीत ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿ ਨ ਪੀਤ चाहत कश और की और पई ਚਿਤਵਤ ਰਗਿ ਉਠ ਗੌਰ ਨਾਨਕ ਫਾਸੀ ਗਲ ਪਰੀ रतन बहुत सुख के किए दुख को कियो ना कोए ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ जगत भिखारी फिरत है सबको दाता राम ਕਹੋ ਨਾਨਕ ਮਨ ਸਿਮਰਤੇ ਹੈ ਪੂਰਨ ਹੋਵੇ ਕਾਮ झूठे मान
कहा करें जग सुपने ज्यों जान इनमें कछ तेरो नहीं नानक कहो बखान गर्व करत है देह को बिन शेषन में मीत जेह प्राणी हर जस कहो नानक तेह जग जीत कद सिमरन राम को सो नर मुक्ता जान तेह नर हर अंतर नहीं नानक साची मान एक भगत भगवान जेह प्राणी का नहे मन जैसे सूकर स्वान नानक मानो ताहे तान स्वामी गोग्रो जो सदा स्वान दजत नहीं नित नानक एह बेद घर पजो एक मन होए एक चित तीर्थ वरद यार दान करो मन में तरे गुमान नानक नेह फल जात तेह ज्यों कुंचर स्नान सिर कंबेओ बाग डाग मगाए नैन जोत तेहीन कहो नानक यह बेद पाई तो नहर रस लीन कर देखे ओ जगत में को काहू को नाहे नानक तेर घर भगत है तेरा खो मन माहे जग रचना सब झूठ है जान ले हो रे मीत कह नानक थिर नार है ज्यों बालू की पीत राम गयो रावण गयो जाको बहु परिवार कहो नानक थिर कश नहीं सुपने ज्यों संसार दादा की कीजिए जो अनहोनी होए एहो मार्ग संसार को नानक थिर नहीं कोए बजो सो बिलस है परो आज कै काल नानक हर गुण गाए ले छाड़ सगल जंजाल दोहरा अल छुट क्यों बंधन परे कशो न होते पाए कहो नानक अब ओट हर गज ज्यों हो सहाय हुआ बंधन छुटे सब किछ होते पाए नानक सब किछ तुमरे हाथ में तुम ही होत सहाय संग सखा सब तज गए को न निभो साथ
एह विपत में टेक एक रघुनाथ। नाम रहो साधु रहो गुरु गोबिंद। कहो नानक एह जगत में किन जप्यो गुरमंत। राम नाम और मैं गयो जाके जम नहीं कोई। जेह सिमरत संकट मिटे दर्श तुहारो होए। राम नाम और मैं गयो जाके जम नहीं कोई। जेह सिमरत संकट मिटे दर्श तुहारो होए। दामनी महला पंजवा थाल वेज दिन वसदो पयो। सत संतोख विचारो अमृत नाम ठाकुर का पयो। जिसका सबस आधारो जे को खावे जे को पुंचे तिसका होए उदारो। वसत जी न जाई नित नित रख और तारो। संसार जरन लग तरिया सब नानक ब्रह्म पसारो। श्लोक महला पंजवा। तेरा कीता जातो नाही मैनो जोग की तोई। गुण यारे को गुण नाही आपे तरस पयोई। तरस पया मेरा मत होई। सतगुर सज्जन मिले नानक नाम मेरा ता जीवा। तन मन थीवे हरे तरस पया मेरा मत होई। सतगुर सज्जन मिले नानक नाम मिले ता जीवा। तन मन थीवे हरिया। एक ओंकार सतगुर प्रसाद राग माला। राग एक संग पंच बरंगन संग अलाप है आठों नंदन। प्रथम राग पैरो वै करहे पंच रागनि संगे उचरे। प्रथम भैरवे बेलावले पुनिया के गावे बंगले। पुन सुल के फेवारे हे पैरों के पांचों नारी। पंचम हरख दे साख सुनाव है बंगाल मद माधव गाव है। ललित बिलावल गाव है अपनी अपनी भांत वष्ट पुत्र भैरव के गावे गायन पात्र। दुतिया माल कौ सकिया लापै संग रागनी पांचो थापै। घूण करियर देव गंधारी गुंधारी से होते उचारी तनासुरी पांचो गाय।
माल राग कौशक संग लाई मारू मस्ते अंग मीवारा प्रबल चंद्र कौशक को बारा खौ खड़ियो बौरा नद गाए अष्टमाल कौशक संग लाई पुण्य आयो हिंडोल पंचनार संग अष्ट सुत उठहे तान कलोल गायन तार मिलावहि ते लंगे देव करी आई बसंते संदूर सोहाय सरस वहीरी ले पारे जा संग लाई पांचों आरे जा सुरमानंद भास करे आए चंद्र बिम मंगलन सोहाय सरसबान ओवाहि बनुदा गावे ससुब संत को मुद्दा अष्टपुत्र में कहे सवारे पुण्य आई दीपक की बारिक जली पर मंजरी टोडी कही अलाप काम देव गुजरी संग दीपक के था कालंका कुंतलियो राम कमल कुसुम चंपके नामा गौरायो काना कल्याणा अष्टपुत्र दीप के जाना सब मिल श्री राग वे गाव है पांचों संग बरंग लाव है बैरारी करनाटी तहरी गौरी गावे आसावरे ते पाशे सिंधवी आलापे श्री राग सो पांचों थाव पे साधु सार्ग सागर और गुण गंभीर अष्टपुत्र श्री राग के गुंड कुंभ में खस्तम मेघ राग वैगाव है पांचों संग बरंगन लाव है सोठ गुण मलारे तुनी पुन गावे आशा गुनगुन ऊंचाई सुसोह पुनकिनी मेघराग सो पांचो चीनी बैरा तर गज तर गेदारा जब ले तर नटे हो जल तारा पुन गावे शंकर ओ श्यामा मेघराग पुत्रन के नाम हस्त राग उन गाए संग राग नीति सब पुत्र रागन के 18 10 20 हस्त रागे उन गाए संग राग नीति सब पुत्र रागन के 18 10 20 वाहेगुरु जी का खालसा वाहेगुरु जी की फतेह। श्री वाहेगुरु वाहेगुरु। सतगुर सेवे अपना सतगुर सेवे अपना
ਸੋ ਸਿਰ ਲੇਖੈ ਲਾਏ, ਵਿੱਚੋਂ ਆਪ ਗਵਾਏ ਕੈ, ਰਹਿਣ ਸੱਚ ਲਿਵ ਲਾਏ। ਵਿੱਚੋਂ ਆਪ ਗਵਾਏ ਕੈ, ਰਹਿਣ ਸੱਚ ਲਿਵ ਲਾਏ। ਮਰਨ ਸਾ ਸੂਰਿਆ ਹੱਕ ਹੈ, ਜੋ ਹੋਏ ਵਰਨ ਪਰਵਾਨ, ਜੋ ਹੋਏ ਮਰਨ ਪਰਵਾਣੋ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਆਨੰਦ ਗੁਣੀ ਨਿਦਾਨ, ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ। ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ। ਦੇਹ ਅਨਿਕਲਾ ਨਿਤ ਰਵੈ, ਦੇਹ ਅਨਿਕਲਾ ਨਿਤ ਰਵੈ। ਜਸ ਲਾਭ ਚੜ੍ਹੈ ਹਵ ਸਾਗਰ ਤਾਰੈ, ਜਸ ਲਾਭ ਚੜ੍ਹੈ ਭਵ ਸਾਗਰ ਤਾਰੈ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ। ਧਨ ਜੀਓ ਤੇ ਕੋ ਜਗ ਮੈਂ, ਧਨ ਜੀਓ ਤੇ ਕੋ ਜਗ ਮੈਂ। ਗਿਆਨ ਕੀ ਬਟਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਮੁਗਾਰੈ। ਗਿਆਨ ਕੀ ਬਟਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਮੁਗਾਰੈ। ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਮੁਖ ਤੇ ਹਰ ਚਿਤ ਮੈਂ ਜੁਦ
ਜੁਤ ਵਿਚਾਰੈ ਧਨ ਜਿਉ ਤੇ ਕੋ ਜਗ ਮੈਂ 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 ਮੁਕਤੇ ਹਰ ਚਿਤ ਮੈਂ ਜੁਤ ਵਿਚਾਰੈ ਮੁਕਤੇ ਹਰ ਚਿਤ ਮੈਂ ਜੁਤ ਵਿਚਾਰੈ ਧਨ ਜਿਉ ਏਕੋ ਜਗ ਮੈਂ ਧਨ ਜਿਉ ਏਕੋ ਜਗ ਮੈਂ ਦੇਹ ਅਨਿਤ ਨਾਨਿਤ ਰਹੈ ਦਸ ਨਾਮ ਚੜ੍ਹੈ ਭਵ ਸਾਗਰ ਤਾਰੈ ਗਿਆਨ ਕੀ ਬਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਪੁਗਾਰੈ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੈ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੈ ਧਨ ਜਿਉ ਦੇ ਕੋ ਜਗ ਮੈਂ ਧਨ ਜਿਉ ਦੇ ਕੋ ਧਨ ਜਿਉ ਧਨ ਜਿਉ ਧਨ ਜਿਉ ਤੇ ਕੋ ਜਗ ਮੈਂ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ 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 सूरे से आगे आखिए दरगाह पावे साची वालो सूरे से आगे आखिए दरगाह पावे साची वालो जो होए मरण परवाणो जो होए मरण परवाणो होए मरण परवाणो जो होए मरण परवाणो होए मरण परवाणो जो होए मरण परवाणो मरण मुनसा सूर्या हक है जो होए मरण परवाणो जो होए मरण परवाणो
पत स्यो जावे आगे दुख न लागे। दरगह माल पावे पत स्यो जावे आगे दुख न लागे। आगे दुख न लागे होए मरण परवानो जो होए मरण परवानो जो होए मरण परवानो जो होए मरण परवानो। मरण मुनसा सूर्या हक गए जो होए मरण परवानो जो होए मरण परवानो। कर एक ते आवे ता फल पावे जित सेवे भाव भागे। कर एक ते आवे एक ते आवे ता फल पावे ता फल पावे। करे कुत आवे ता फल पावे जित सेवे भाव भागे। कर एक थे आवे ता फल पावे जित सेवे भाव भागे। जित सेवे भाव भागे जित सेवे भाव भागे जित सेवे भाव भागे। जो होए मरण परवानो जो होए मरण परवानो। मरण मुनसा सूर्या हक है जो होए मरण परवानो जो होए मरण परवानो। मरण मुनसा सूर्या हक है जो होए मरण परवानो जो होए मरण परवानो। ऊंचा नहीं कहना मन में रहना आप जाने जानो आप जाने जानो। ऊंचा नहीं कहना मन में रहना आप जाने जानो। ऊंचा नहीं कहना मन में रहना आपे जाने जानो। ऊंचा नहीं कहना मन में रहना आपे जाने जानो आपे जाने जानो। मरण मुनसा सूर्या हक है जो होए मर है परवानो जो होए मर
ਪਰਵਾਣੋ ਜੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ ਮਰਨ ਮੁਨਸਾ ਸੋਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ ਮਰਨ ਮੁਨਸਾ ਸੋਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ 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 ਮਰਨ ਮੁਨਸਾ ਸੋਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਜੋ ਹੋਏ ਮਰਨ ਪਰਵਾਣੋ सूरे से आगे आखिए दरगाह पावे साची मानो सूरे से आगे आखिए दरगाह पावे साची मानो दरगाह पावे साची मानो दरगाह माल पावे पत सो जावे आगे दुख न लागे आगे दुख न लागे जो होए मरण परवाणो जो होए मरण परवाणो होए मरण परवाणो जो होए मरण परवाणो मरण मुनसा सोरिया हक है जो होए मरण परवाणो जो होए मरण परवाणो जो होए मरण परवाणो जो होए मरण परवाणो होए मरण परवाणो डगमग छाड़ रे छाड़ रे छाड़ रे मन बारा छाड़ रे मन बारा छाड़ रे मन बारा डगमग छाड़ रे छाड़ रे छाड़ रे मन बारा छाड़ रे मन बारा छाड़ रे मन बारा अब तो जरे मरे सिद्ध पाई है अब तो जरे मरे सिद्ध पाई है लीनो हाथ सुधारा लीनो हाथ सुधारा लीनो हाथ सुधारा लीनो हाथ सुधारा डगमग छाड़ रे छाड़ रे
ਛਾੜ ਦੇ ਮਨ ਬਾਰਾ ਛਾੜ ਦੇ ਮਨ ਬਾਰਾ ਛਾੜ ਦੇ ਮਨ ਬਾਰਾ ਮਨ ਰੇ ਸਾਡੋ ਭਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡਾਂਡੇ ਮਨ ਰੇ ਸਾਡੋ ਭਰਮ ਪ੍ਰਗਟ ਹੋਏ ਨਾਚੋ माया के डांडे सूर के सनख रनते डर पे सती के साचे भांडे अब तो जरे वरे सिद्ध पाई है अब तो जरे मरे सिद्ध पाइए लीनो हाथ संधारा लीनो हाथ संधारा लीनो हाथ संधारा लीनो हाथ संधारा डगमग छाड़ रे मन बारा छाड़ रे मन बारा छाड़ रे मन बारा डगमग छाड़ रे छाड़ रे मन बारा छाड़ रे मन बारा छाड़ रे मन बारा काम क्रोध माया के लीने आबिद जगत बिगुता काम क्रोध माया के लीने माया के लीने आबिद जगत बिगुता आबिद जगत बिगुता काम क्रोध माया के लीने आबिद जगत बिगुता कह कबीर राजा राम छोड़ू सगल ऊंच ते ऊंचा अब तो जरे मरे सिद्ध पाइए अब तो जरे मरे सिद्ध पाइए लीनो हाथ
ਸੰਧਾਰਾ ਲੀਨੋ ਹੱਥ ਸੰਧਾਰਾ ਡਗਮਗ ਛਾੜ ਰੇ ਮਨ ਬਾਰਾ 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 ਬਾਰਾ ਜੋ ਤੋ ਪ੍ਰੇਮ ਕਲੰਕਾ ਚਾਓ ਸਿਰ ਤਰ ਤਲੇ ਗਲੀ ਮੇਰੀ ਆਓ ਸਿਰ ਤਰ ਤਲੇ ਗਲੀ ਮੇਰੀ ਆਓ ਜੋ ਤੋ ਪ੍ਰੇਮ ਕਲੰਕਾ ਚਾਓ ਸਿਰ ਤਰ ਤਲੇ ਗਲੀ ਮੇਰੀ ਆਓ ਸਿਰ ਤਰ ਤਲੇ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੇ ਮੇਰੀ ਆਓ ਸਿਰ ਤਰ ਤਲੀ ਗਲੇ ਮੇਰੀ ਆਓ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੇ ਗਲੀ ਮੇਰੀ ਆਓ ਸਿਰ ਤਰ ਤਲੇ ਗਲੀ ਮੇਰੇ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਲ ਲੱਗੀਜੈ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਲ ਲੱਗੀਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੇ ਗਲੀ ਮੇਰੀ ਆਓ ਸਿਰ ਤਰ ਤਲੇ ਗਲੀ ਮੇਰੀ ਆਓ ਸਿਰ ਤਰ ਤਲੀ 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 ਗਲੇ ਮੇਰੀ ਆਓ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੇ ਗਲੀ ਮੇਰੀ ਆਓ ਸਿਰ ਤਰ ਤਲੇ ਗਲੀ ਮੇਰੀ ਆਓ ਸੂਰਾ ਸੋ ਪਹਿਚਾਨਿਐ ਜੋ ਨਰੈ ਦੀਨ ਕੇ ਹੈ ਪੁਰਜਾ ਪੁਰਜਾ ਖਟ ਵਰੈ ਕਬੂ ਨਾ ਛੱਡੈ ਕੇ ਕਬੂ ਨਾ ਛੱਡੈ ਕੇ ਕਬੂ ਨਾ ਛੱਡੈ ਕੇ ਕਬੂ ਨਾ ਛੱਡੈ ਕੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਖਾਓ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਖਾਓ ਖੇਤ ਜਵਾਲਿਓ ਸੂਰਮਾ ਅਬ ਜੁਜਨ ਕੋ ਦਾ ਖੇਤ ਜਵਾਲਿਓ ਸੂਰਮਾ ਅਬ ਜੁਜਨ ਕੋ ਦਾ ਅਬ ਜੁਜਨ ਕੋ ਦਾ ਦੇਸ਼ਵਾ ਵਰ ਮੋਹਿ ਹੈ ਦੇਸ਼ਵਾ ਵਰ ਮੋਹਿ ਸ਼ੁਭ ਕਰਵਨ ਤੇ ਕਬਹੂ ਨਾ ਟਰ शुभ करवन ते कबहू ना डर ना डरो अरसो जब जाए ना डरो अरसो जब जाए निश्चय कर अपनी जीत करो हर सिख हो अपने ही
मन को एह लालच हो गुण तायो करो जब आवे की ओर निदान बने जब आवे की ओर निदान बने अति हिरण में तब जूझ मरो जूझ मरो जूझ मरो जूझ मरो देशिवा वर मोहे है देशिवा वर मोहे शुभ कर मन ते कबहू ना डरो शुभ कर मन ते कबहू ना डरो अरसो जब जाए नरो निश्चय कर अपनी जीत करो हर सिख हो अपने ही मन को एह लालच हो गुण दायो चरो जब आवे की याद निदान बने जब आवे की याद निदान बने अति हिरण में तब जूझ मरो जूझ मरो जूझ मरो जूझ मरो देशिवा वर मोहे है देशिवा वर मोहे है देशिवा वर मोहे है जय जय जग कारण सृष्टि उदाहरण मम पृथुपारण जय ते गं जय जय जग कारण सृष्टि उदाहरण मम पृथुपारण जय ते गं 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 जय जय जग कारण सृष्टि उदाहरण मम पृथुपारण जय ते गं जय जय जग कारण सृष्टि उदाहरण मम पृथुपारण जय ते गं खखंड विहंडं खलदल खंडं अतरण वंडं बारुबंडं अतरण वंडं बारुबंडं उद्दंडी अखंडं तेज प्रचंडं ज्योतिर्वंडं भार प्रभं ज्योतिर्वंडं भार प्रभं ज्योतिर्वंडं भार प्रभं जय जय जग कारण सृष्टि उदाहरण मम पृथुपारण जय ते गं जय जय जग कारण सृष्टि उदाहरण मम पृथुपारण जय ते गं 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 जय जय जग कारण सृष्टि उदाहरण मम पृथुपारण जय ते गं जय जय जग कारण सृष्टि उदाहरण मम पृथुपारण जय ते गं खखंड विहंडं खलदल खंडं अतरण वंडं बारबंडं अतरण वंडं बारबंडं उद्दंडी अखंडं तेज प्रचंडं ज्योतिर्वंडं भाण प्रभं ज्योतिर्वंडं भाण प्रभं ज्योतिर्वंडं भाण प्रभं जय जय जग कारण सृष्टि उदाहरण मम पृथुपारण जय ते गं जय जय जग कारण सृष्टि उदाहरण मम पृथुपारण जय ते गं 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 जय जय जग कारण सृष्टि उदाहरण मम पृथुपारण जय ते गं जय जय जग कारण सृष्टि उदाहरण मम पृथुपारण जय ते गं सुख संता करणं दुर्मत धरणं किल भगवारणं अरणं किल भगवारणं असरणं किल भगवारणं असरणं जय जय जग कारण सृष्टि उदाहरण मम पृथुपारण जय ते गं जय जय जग कारण सृष्टि उदाहरण मम पृथुपारण जय ते गं 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 बोले
दे शिवा वर मोहे है शुभ कर मन ते कबहू ना डरो शुभ कर मन ते कबहू ना डरो अर सो निश्चय कर अपनी जीत करो निश्चय कर अपनी जीत करो निश्चय कर अपनी जीत करो हर सिख हो अपने ही मन को एह लालच हो गुण दोयो करो जब आवे की ओद निदान बने जब आवे की ओद निदान बने अधेरण में तब जूझ मरो जूझ मरो जूझ मरो जूझ मरो दे शिवा वर मोहे है दे शिवा वर मोहे है वर मोहे है वर मोहे है बोले सोनबा सिखो शब्द प्यारियो जन्म मरण की टेक मुख उज्जल सदा सुखी नानक सिमरत एक राम कली महला तीजा आनंद एक ओंकार सतगुरु प्रसाद आनंद बया मेरी माए सतगुरु मैं पाया सतगुरु दा पाया सैद सिद्धि मन वजिया वादाया राग रतन परवार परिया शब्द गावण आया शब्दों दा गावो हरि के मन चिनी बसाया कहे नानक आनंद होआ सतगुरु मैं पाया हे मन मेरे तू सदा रहो हर नाल रहो तू मन मेरे दुख सब विसारना अंगीकारो करे तेरा कारज सब संवारना सबला गला समरथ स्वामी सो क्यों मनो विसारे है नानक मन मेरे सदा रहो हर नाले साचे साहेबा क्या नाही करते रह करता तेरा सब कुछ है जिससे पावे सदा सिफत सलाह तेरी नाम मन वसावे नाम जिन कह मन वजे शब्द कनेरे कहे नानक सच्चे साहिब क्या नाही करते रह साचा नाम मेरा आधार साच नाम आधार मेरा जन भुखा सब गवाइया कर साध सुख मन आए वसिया जन इच्छा सब बजाया सदा कुर्बान कीता गुर विटाओ जिस दियां वड्याइयां कहे नानक सुनो संतो करो प्यारो साचा नाम मेरा आधार वाजे पंच शब्द तरस पाके शब्द वाजे कला करतारिया पंच दूत वस कीते काल कंड कमारिया करम पाया तुद जन को से नाम हर के लागे कहे नानक तै सुख होआ अनंद सुनो वड भागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सोनी सच्ची वाणी संत साजन भये सरसे पूरे गुर ते जाने सुनते पुनीत कहते पवित्र सतगुर रहया पर पूरे बिनवंत नानक गुर चरण लागे वाजे अनहद दूरे बिनवंत नानक गुर चरण लागे वाजे अनहद दूरे श्लोक पवन गुरु वाणी पिता माता धरत महत दिवस रात दोए दाई दाया खेलै सगल जगत चंगियाइयां बड़ियाइयां वाचै धर्म हदोर करमी आपो अपनी के नेड़े के दूर जिनी नाम ते आया गए मसकत कहाल नानक ते मुख उजले केती छुटी नाल जिने नाम ते आया गए मसकत कहाल नानक ते मुख उजले केती छुटी नाल वाहिगुरू जी का खालसा वाहिगुरू जी की फतेह। बारक तेरे तुमरी कृपा में
कोई न जानै तुमरा अंत, ऊचे ते ऊचा भगवंत। सगल समगरी तुमरा सूत्र तां, तुम ते होए सो आज्ञाकारी। तुमरी गात में तो तुम ही दास सदा कुर्बानी। बोलो जी वाहिगुरु। एक ओंकार वाहिगुरु जी की फतेह। श्री भगवती जी सहाय वार। श्री भगवती जी की पातशाह दसवीं। प्रथम भगवती सिमर कै गुरु नानक लई ध्याई। फिर अंगद गुर ते अमरदास रामदास हुई सहाय। अर्जन हर गोबिंद नाम सिमरौ श्री हर राय। श्री हर कृष्ण ध्याईऐ जिस डिठै सब दुख जाय। तेग बहादुर सिमरिया घर नौ निध आवै ताई। सब थाई हुई सहाय। दसवें पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ। दीदार दा ध्यान धर के बोलो जी वाहिगुरु। बोलो जी। पंजां प्यारियां चौहां साहिबजादियां 40 मुक्तियां। हाठिया जपिया तपिया जिन्ना नाम जपिया वंड छकिया। देख चलाई तेग वाही देख के अनडिठ कीता। तना प्यारियां सत्यारियां दी कमाई दा ध्यान धर के खालसा जी बोलो जी वाहिगुरु। बोलो जी। जिन्ना ਸਿੰਘਾਂ ਸਿੰਘਣੀਆਂ ने धर्म हेता सीस दिते बंद बंद कटाई। खोपरियां लोहाइयां चरखड़ियां ते चढ़े आरियां नाल चराए गए। गुरद्वारियां दी सेवा लई कुर्बानियां कीतियां। धर्म नहीं हारिया सिखे केसा सवासा नाल निभाही। तना दी कमाई दा ध्यान धर के खालसा जी बोलो जी वाहिगुरु। बोलो जी। पंजां तख्तां सरबत गुरद्वारियां दा ध्यान धर के बोलो जी वाहिगुरु। बोलो जी। प्रथमे सरबत खालसा जी की अरदास है जी। सरबत खालसा जी को वाहिगुरु 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 चेते आवे। चेते आवन का सदका सर्ब सुख होवे। जहाँ जहाँ खालसा जी साहिबा तहाँ तहाँ रचिया रियायत। देग तेग फतेह बिरद की पैज पंथ की जीत। श्री साहिब जी सहाय खालसे जी के बोल बाले। बोलो जी वाहिगुरु। बोलो जी। सिखा नू सिखी दान केस दान रहत दान। विवेक दान विसाह दान भरोसा दान। दाना सिरदान नाम दान। श्री अमृतसर साहिब जी दे दर्शन इशनान। चौकियां झंडे बुंगे जुग जुग अटल धर्म का जयकार। बोलो जी वाहे बोलो जी। सिखां दा मन नीवा मत उचे। मत पत दा रखा आप वाहिगुरु। हे अकाल पुरख
ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜੂਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦਣੀ ਹੈ ਪਾਤਸ਼ਾਹ ਜੀਓ, ਗੁਰਬਾਣੀ ਦੇ ਪਾਵਨ ਪਵਿੱਤਰ ਮਹਾਵਾਕ ਹਨ, ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਐਸੇ ਦੀਨ ਦਿਆਲ ਸਤਿਗੁਰੂ ਜੀਓ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ, ਬਾਣੀ ਅਤੇ ਬਾਣੇ ਦੇ ਧਾਰਣੀ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਨਾਂ ਵੱਲੋਂ ਚਲਾਈ ਹੋਈ ਪੰਥਕ ਲਹਿਰ ਦੇ ਬਹਾਦਰ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ, ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ, ਜਿਨ੍ਹਾਂ ਨੂੰ ਪੰਥ ਦੋਖੀਆਂ ਵੱਲੋਂ ਗੋਲੀਆਂ ਚਲਾ ਕਰਕੇ ਸ਼ਹੀਦ ਕੀਤਾ ਗਿਆ ਸੀ, ਤਿੰਨਾਂ ਦੀ ਮਿੱਠੀ ਪਿਆਰੀ ਯਾਦ ਸਾਲਾਨਾ ਪਹਿਲੀ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਜਥੇਬੰਦੀਆਂ ਦੇਸਾਂ ਵਿਦੇਸਾਂ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਵਿਖੇ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕਰਕੇ ਸੰਪੂਰਨ ਭੋਗ ਪਾਏ। ਉਪਰੰਤ ਆਪ ਜੀ ਦੇ ਹਜੂਰ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਰਾਗੀ ਸਿੰਘਾਂ ਪਾਸੋਂ ਅਲਾਹੀ ਗੁਰਬਾਣੀ ਦਾ ਹਰ ਜਸ ਕੀਰਤਨ ਹੋਇਆ। ਪਾਤਸ਼ਾਹ ਜੀ ਆਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਕੋਲੋਂ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਗਾਇਨ ਕਰਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜੀ ਸੁਣੀ ਗੁਰਬਾਣੀ ਦਾ ਮਹਾਤਮ, ਦਰ ਤੇ ਆਈ ਸਾਧ ਸੰਗਤ ਨੂੰ ਬਖਸ਼ਣਾ, ਸਰਬੱਤ ਸਾਧ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾਂ ਦਰ ਪ੍ਰਵਾਨ ਕਰਨੀ, ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਖਾਲਸਾ ਪੰਥ ਵਿੱਚ ਏਕਤਾ ਇਤਫਾਕ ਦੀਆਂ ਦਾਤਾਂ ਬਖਸ਼ਣੀਆਂ, ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ। ਆਪ ਜੀ ਦੇ ਹਜੂਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜੀ ਕੀ ਅਰਦਾਸ, ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ ਸਤਿਗੁਰੂ ਜੀਓ ਸਮੁੱਚੀਆਂ ਸੰਗਤਾਂ ਵੱਲੋਂ ਆਪ ਜੀ ਵਾਸਤੇ ਸੁੰਦਰ ਰੁਮਾਲ ਭੇਟਾ ਕੀਤੇ ਹਨ। ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਸੁਖੀਏ ਪਰਲੋਕ ਸਹਾਇ ਕਰਨੇ। ਆਪ ਜੀ ਦੇ ਹਜੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ
ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਦਰ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ। ਸੁਖ ਹੋਵੇ ਨਾਮ ਚਿਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹਿ ਨ ਖੁਆਰ ਹੋਏ ਸਭ ਮਿਲੈਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਡਗਮਗ ਛਾੜ ਰੇ ਮਨ ਬਉਰਾ, ਅਬ ਤਉ ਜਰੇ ਮਰੇ ਸਿਧ ਪਾਈਐ। ਲੀਨੋ ਹਾਥ ਸੰਧੌਰਾ, ਗਗਨ ਦੁਮਾਮਾ ਵਾਜਿਓ। ਪਰਿਓ ਨੀਸਨ ਘਾਓ, ਖੇਤ ਜੋ ਮਾਂਡਿਓ ਸੂਰਮਾ। ਅਬ ਜੂਝਨ ਕੋ ਦਾਉ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ। ਕਬਹੂ ਨਾ ਛਾਡ ਖੇਤ, ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖਹੁ ਸਰਨਾਈ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾ। ਮਾਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਦਾ ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੇ ਮਹੱਲਾ ਪੰਜਵਾ। ਓਮਕਿਓ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਸੁਨਤ ਸਦੇਸਰੋ ਪ੍ਰਿਯ, ਗ੍ਰਹਿ ਸੇਜ ਵਿਸ਼ਾਈ। ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ। ਓਮਕਿਓ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਸੁਨਤ ਸਦੇਸਰੋ ਪ੍ਰਿਯ, ਗ੍ਰਹਿ ਸੇਜ ਵਿਸ਼ਾਈ। ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ। ਕਿਨ ਬਿਦ ਹੀਆਰੋ ਧੀਰਾ ਨ ਮਾਨੋ, ਮਿਲ ਸਾਜਨ ਹਉ ਤੁਝ ਕੁਰਬਾਨੋ। ਰਹਾਉ ਏਕਾ ਸੇਜ ਵਿਸ਼ੇ ਧਨ ਕੰਤਾ, ਧਨ ਸੂਤੇ ਪਿਰ ਸਾਧ ਜਾਗੰਤਾ। ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਭਈ ਨਿਰਾਸੇ ਬਹੁਤ ਦਿਨ ਲਾਗੇ, ਦੇਸ ਦਿਸੰਤਰ ਮੈਂ ਸਗਲੇ ਝਾਗੇ। ਖਿਨ ਰਹਿਨ ਨਾ ਪਾਵੋ ਬਿਨ ਪਾਗ ਪਾਗੇ। ਹੋਏ ਕਿਰਪਾਲ ਪ੍ਰਭ ਮਿਲੋ ਹੈ ਸੁਭਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੇ ਤਪਤ ਕਰਹਿ ਪਿਰ ਪਾਇਆ। ਸਗਲ ਸੀਗਾਰ ਹੁਣ ਮੁਝ ਹੈ ਸੁਹਾਇਆ। ਕਹੋ ਨਾਨਕ ਗੁਰ ਭਰਮ ਚੁਕਾਇਆ। ਜਹ ਦੇਖਾ ਤਹ ਪਿਰ ਹੈ ਭਾਈ। ਖੋਲਿਓ ਕਪਾਟ ਤਾ ਮਨ ਠਹਰਾਏ। ਜਹ ਦੇਖਾ ਤਹ ਪਿਰ ਹੈ ਭਾਈ। ਖੋਲਿਓ ਕਪਾਟ ਤਾ
ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜਿਤਨੀਆਂ ਵੀ ਸੰਗਤਾਂ ਸੁਭਾਏਮਾਨ ਹੋ, ਆਪ ਜੀ ਨੂੰ ਬਿਦਤ ਹੈ ਕਿ ਆਪਾਂ ਸਾਰੇ ਹੀ ਕੌਮੀ ਯੋਧੇ ਭਾਈ ਅਵਤਾਰ ਸਿੰਘ ਜੀ ਖੰਡਾ ਅਤੇ ਭਾਈ ਹਰਦੀਪ ਸਿੰਘ ਜੀ ਨਿੱਜਰ ਤਿਨਾਂ ਦੀ ਸ਼ਹਾਦਤ ਨੂੰ ਬਾਰੰਬਾਰ ਨਮਸਕਾਰ ਕਰਨ ਦੇ ਵਾਸਤੇ ਪਾਵਨ ਅਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਵਿਖੇ ਪਹੁੰਚੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਸਦਕਾ ਪਿਛਲੇ ਪਰਸੋਂ ਰੋਜ਼ ਤੋਂ ਸਾਹਿਬਾਂ ਦੀ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ। ਸੰਪੂਰਨਤਾਈ ਹੋਈ। ਇਲਾਹੀ ਬਾਣੀ ਦਾ ਕੀਰਤਨ, ਅਰਦਾਸ, ਬੇਨਤੀ ਮੁੱਖ ਬਾਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਬੇਨਤੀ ਕਰਾਂ ਕਿ ਭਾਈ ਅਵਤਾਰ ਸਿੰਘ ਜੀ ਖੰਡਾ ਦੇ ਮਾਤਾ ਜੀ ਮਾਤਾ ਚਰਨਜੀਤ ਕੌਰ ਜੀ, ਸਤਿਕਾਰਯੋਗ ਪ੍ਰਧਾਨ ਜੀ, ਤਿਨਾਂ ਨੂੰ ਸਿਰੋਂ ਪਾਉ ਦੇਣਗੇ, ਉਹ ਲੈਣ ਦੀ ਕਿਰਪਾਲਤਾ ਕਰਨ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਟੇਜ ਚੱਲਣੀ ਆ ਜੇ, ਸਟੇਜ ਚੱਲਣੀ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜੇ ਹੋਏ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀਓ, ਇੱਕ ਵਾਰ ਫਤਿਹ ਦੀ ਸਾਂਝ ਬਣਾਵੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਅਰਦਾਸ ਸਮਾਗਮ ਗੁਰਮੁਖ ਪਿਆਰਿਓ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਖੰਡਾ ਸ਼ਹੀਦ, ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰ ਸ਼ਹੀਦ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਮਾਤਾ ਚਰਨ ਕੌਰ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਹਿਯੋਗ ਦੇ ਨਾਲ ਅੱਜ ਇਹ ਸਮਾਗਮ ਰਚਿਆ ਗਿਆ, ਜਿਸ ਵਿੱਚ ਪਹਿਲਾ ਅਰਦਾਸ ਸਮਾਗਮ ਜੋ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਹੋਇਆ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਇਹ ਮਹਾਨ ਸ਼ਹੀਦ ਜਿਨ੍ਹਾਂ ਦੇ ਬਾਬਤ ਗੁਰਬਾਣੀ ਦੇ ਅੰਦਰ ਬਹੁਤ ਸੋਹਣੇ ਲਿਫਾਜ਼ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਅੱਜ ਦੇ ਇਸ ਮਹਾਨ ਸਮਾਗਮਾਂ ਦੇ ਅੰਦਰ ਇਹ ਮਹਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਨ ਸੰਸਥਾ ਔਰ ਇਥੋਂ ਮਹਾਨ ਸੰਸਥਾ ਦੇ ਮੁੱਖ ਪ੍ਰਬੰਧਕ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨਾਲ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਐਡਵੋਕੇਟ ਸਾਹਿਬ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਬਹੁਤ ਸਾਰੇ ਹੋਰ ਪਤਵੰਤੇ ਪੁੱਜੇ ਨੇ। ਇਸ ਸਮੁੱਚੇ ਪ੍ਰਬੰਧ ਨੂੰ ਤੱਕਦਿਆਂ ਹੋਇਆਂ ਸਰਦਾਰ ਭਗਵੰਤ ਸਿੰਘ ਜੀ ਟੰਗੇੜਾ, ਮੈਨੇਜਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸੋ ਗੁਰਮੁਖ ਪਿਆਰਿਓ, ਮੈਂ ਹੁਣ ਕੇਵਲ ਇੱਕ 2 ਮਿੰਟ ਵਾਸਤੇ ਆਪ ਜੀ ਨੂੰ ਕੇਵਲ ਬੇਨਤੀ ਕਰਾਂਗਾ। ਬਹੁਤਾ ਲੰਬਾ ਸਮਾਂ ਨਹੀਂ ਬੋਲਣਾ। ਕਿਰਪਾ ਕਰਨੀ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਨੋਬਲਜੀਤ ਸਿੰਘ ਜੀ ਪ੍ਰਧਾਨ ਆਵਾਜ਼ ਇਹ ਕੌਮ, ਉਹਨਾਂ ਤੋਂ ਬਾਅਦ ਬਾਬਾ ਬਖਸ਼ੀਸ਼ ਸਿੰਘ ਜੀ ਸਾਥੀ ਦੀਪ ਸਿੰਧੂ, ਉਹਨਾਂ ਤੋਂ ਬਾਅਦ ਭਾਈ ਸੁਖਜੀਤ ਸਿੰਘ ਜੀ ਖੋਸਾ, ਉਹਨਾਂ ਤੋਂ ਬਾਅਦ ਭਾਈ ਮਨਦੀਪ ਸਿੰਘ ਜੀ ਸਿੱਧੂ ਐਡਵੋਕੇਟ, ਉਹਨਾਂ ਤੋਂ ਬਾਅਦ ਸਰਦਾਰ ਜੁਗਰਾਜ ਸਿੰਘ ਜੀ ਪ੍ਰਧਾਨ, ਉਹਨਾਂ ਤੋਂ ਬਾਅਦ ਪਰਮਜੀਤ ਸਿੰਘ ਜੀ। ਕੇਵਲ ਇੱਕ ਮਿੰਟ ਵਾਸਤੇ ਆਪ ਜੀ ਨੇ ਇਸ ਸ਼ਹੀਦੀ ਸਮਾਗਮ ਦੇ ਦਰਮਿਆਨ ਸ਼ਰਧਾਂਜਲੀ ਦੇ ਰੂਪ ਵਿੱਚ ਸ਼ਬਦਾਂ ਦੀ ਰੂਪ ਰੇਖਾ ਆਪ ਜੀ ਦੇ ਨਾਲ ਸਾਂਝਾ ਕਰਨੀ ਹੈ। ਸਮੇਂ ਦਾ ਲਿਹਾਜ਼ ਜ਼ਰੂਰ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇਹ ਜਿਹੜਾ ਸ਼ਹੀਦੀ ਸਮਾਗਮ ਆ, ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਚਾਹੀਦਾ ਸੀ, ਪਰ ਇਹ ਸਾਡੀ ਸੰਸਥਾ ਲਿਆਂਦੀ ਇਹਨਾਂ ਨੇ ਸਾਨੂੰ ਉਸ ਹਦੂਦ ਤੋਂ ਅਕਾਲ ਤਖਤ ਸਾਹਿਬ ਤੋਂ ਬਾਹਰ ਤੱਕ ਦਿੱਤਾ ਹੈ। ਮੈਂ ਬੇਨਤੀ ਕਰਦਾ ਵੀ ਇਹ ਅੱਗੇ ਤੋਂ ਪ੍ਰੋਗਰਾਮ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਚਾਹੀਦਾ। ਤੇ ਇਹ ਜਿਹੜੇ ਕਤਲ ਹੋਏ ਆ ਵਿਦੇਸ਼ ਦੇ ਵਿੱਚ, ਉਹ ਭਲਾ ਸ਼ਹੀਦ ਭਾਈ ਨਿੱਜਰ ਦਾ ਆ, ਉਹ ਭਲਾ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦਾ ਆ। ਭਾਈ ਨਿੱਜਰ ਦੇ ਜਦੋਂ ਗੋਲੀਆਂ ਮਾਰੀਆਂ, ਉਸ ਤੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਸਿੱਧੀ ਵੀ ਇਹ ਭਾਰਤੀ ਹਕੂਮਤ ਨੇ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਆ। ਪਰ ਭਾਈ ਅਵਤਾਰ ਸਿੰਘ ਖੰਡਾ ਦੇ ਲਈ ਉਹਨਾਂ ਨੇ ਜਿਹੜੀ ਗੁੱਝੀ ਸਾਜ਼ਿਸ਼ ਰਚ ਕੇ ਉਹਨਾਂ ਨੂੰ ਸ਼ਹੀਦ ਕੀਤਾ, ਉਹ ਗੱਲ ਬੜੀ ਧਿਆਨ ਦੇਣ ਵਾਲੀ ਸੀ ਸਾਡੇ ਲਈ। ਉਹਨਾਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਵੀ ਉਹ ਪੰਥ ਦੇ ਵਿੱਚ ਸ਼ਹੀਦ ਵੀ ਨਾ ਕਹਾਣ। ਪਰ ਇਹ ਸਾਰੀਆਂ ਧਿਰਾਂ ਦੀ ਬੜੀ ਇੱਕ ਚੰਗੇ ਉਦਮ ਰਿਹਾ ਵੀ ਉਹਨਾਂ ਨੇ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਜੀ ਦੀ ਜਿਹੜੀ ਆ ਸ਼ਹੀਦੀ ਰੋਲਣ ਨਹੀਂ ਦਿੱਤੀ, ਉਹਨਾਂ ਨੂੰ ਸ਼ਹੀਦ ਦਾ ਜਿਹੜਾ ਰੁਤਬਾ ਦਿੱਤਾ, ਤੇ ਅੱਜ ਅਸੀਂ ਉਹ ਸ਼ਹੀਦੀ ਦਿਨ ਮਨਾ ਰਹੇ ਹਾਂ। ਤੇ ਇਹ ਸ਼ਹੀਦੀ ਦੇ ਵਿੱਚ ਸਪੈਸ਼ਲੀ ਅਵਤਾਰ ਸਿੰਘ ਖੰਡੇ ਦੇ ਵਿੱਚ ਜਿੱਥੇ ਭਾਰਤੀ ਏਜੰਸੀਆਂ ਇਨਵੋਲਵ ਸੀ, ਉੱਥੇ ਕੁਝ ਇੱਥੇ ਦੇ ਲੋਕ ਵੀ ਇਨਵੋਲਵ ਸੀ। ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਨੰਗੇ ਕਰਾਂਗੇ, ਕਿਉਂਕਿ ਭਾਰਤੀ ਸਟੇਟ ਤਾਂ ਸਾਨੂੰ ਪ੍ਰਤੱਖ ਦੀਦੀ ਹੈ ਇਸ ਗੱਲ ਦੇ ਪਿੱਛੇ। ਪਰ ਜਿਹੜੇ ਇੱਥੇ ਦੇ ਉਸ ਕਤਲ ਦੇ ਵਿੱਚ ਦੋਸ਼ੀ ਆ, ਜਿਹਨਾਂ ਦੀ ਮਾਤਾ ਜੀ ਨੇ ਥੋੜਾ ਜਿਹਾ ਉਹਨਾਂ ਤੋਂ ਪਰਦਾ ਚੱਕਿਆ ਵੀ ਆ, ਆਉਣ ਵਾਲੇ ਸਮੇਂ ਦੇ ਵਿੱਚ ਉਹ ਪੂਰਾ ਪਰਦਾ ਚੱਕ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ। ਪਾਵਨ ਸਟੇਜ ਦੇ ਉੱਪਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਵਿੱਚ ਸੰਕੋਚਵੇਂ ਸ਼ਬਦ, ਸ਼ਹੀਦੀ ਨਾਲ ਸੰਬੰਧਿਤ ਸ਼ਬਦ ਆਪ ਜੀ ਨੇ ਕਿਰਪਾਲਤਾ ਦੇ ਨਾਲ ਸਾਂਝੇ ਕਰਨੇ ਜੀ। ਬਾਬਾ ਬਖਸ਼ੀਸ਼ ਸਿੰਘ ਜੀ, ਸਾਥੀ ਦੀਪ ਸਿੰਘ ਜੀ ਮੈਂ ਬੋਲਦਾ ਹਾਂ, ਉਹ ਆਪ ਜੀ ਦੇ ਨਾਲ ਕੇਵਲ 1 ਮਿੰਟ ਵਾਸਤੇ ਹਾਜ਼ਰੀ ਭਰਨਗੇ। ਬਾਬਾ ਜੀ ਟਾਈਮ ਨਾ ਲਓ। जुग जुग अटल धन धन साहिब श्री गुरु ग्रंथ साहिब महाराज सच्चे पातशाह जी दी गोद विच बैठी हुई समूह साध संगत जी, गज के फतेह बुलाओ। वाहिगुरु जी का खालसा, वाहिगुरु जी की फतेह जी। आपां किसी भी गल नूं ज़्यादा रिपीट नहीं कर सकते, क्योंकि बहुत महान साडे तो वड्डे साडे लीडर जरनैल सारे इत्थे आए हुए ने, ते सारिआं ने एक एक मिनट लई अपनी गल रखनी है। समा बहुत सीमित है। मैं सिर्फ इन्नी बेनती करांगा कि जिस तरीके नाल आपां उन्हां महान शहीदां नूं शरधा दे फुੱਲ भेट करन वास्ते अज इकट्ठे होए हां, असी बीते दियां सारियां गलतियां गिले शिकवे भुल के सारे इस तरह
ਇਕੱਠੇ ਹੋਈਏ ਕਿਸੇ ਵੀ ਕਾਰਜ ਨੂੰ ਮਨਾਉਣ ਲਈ, ਸ਼ਹੀਦੀ ਦਿਨਾਂ ਨੂੰ ਮਨਾਉਣ ਲਈ, ਸਾਡੇ ਹੋਰ ਵੀ ਜਿਹੜੇ ਦਿਨ ਨੇ ਉਹਨਾਂ ਨੂੰ ਮਨਾਉਣ ਲਈ ਸਾਨੂੰ ਸਾਂਝੇ ਰੂਪ ਦੇ ਵਿੱਚ ਉਪਰਾਲੇ ਕਰਨੇ ਚਾਹੀਦੇ ਨੇ। ਮਨ ਬਹੁਤ ਖੁਸ਼ ਹੋਇਆ ਕਿ ਅੱਜ ਅਸੀਂ ਸਾਰੀਆਂ ਜਥੇਬੰਦੀਆਂ, ਸਾਰੇ ਪਰਿਵਾਰ ਇਕੱਠੇ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਜਿੰਨੀਆਂ ਵੀ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਅੰਮ੍ਰਿਤਸਰ, ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਜਿਹੜਾ ਸਮਾਗਮ ਹੈ ਅਖੰਡ ਪਾਠ ਸਾਹਿਬ ਹੈ, ਇਹ ਵਿਸ਼ੇਸ਼ ਕਿਸੇ ਵੱਲੋਂ ਨਹੀਂ, ਇਹ ਪਰਿਵਾਰ ਵੱਲੋਂ ਸਮੂਹ ਸਾਧ ਸੰਗਤ ਤੇ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨੇਪਰੇ ਚੜਿਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਇੱਥੇ ਬਹੁਤ ਗੱਲਾਂ ਕਰ ਸਕਦੇ ਹਾਂ, ਪਰ ਮੈਨੂੰ ਲੱਗਦਾ ਕਿ ਇੰਨੇ ਇਹੋ ਜਿਹੇ ਮਾਹੌਲ 'ਚ, ਇੰਨੀ ਚੜ੍ਹਦੀ ਕਲਾ ਦੇ ਵਿੱਚ ਕੋਈ ਵੀ ਇਦਾਂ ਦਾ ਸ਼ਬਦ ਨਹੀਂ ਬੋਲਣਾ ਚਾਹੀਦਾ ਜਿਹਦੇ ਨਾਲ ਕਿਸੇ ਦੇ ਮਨ ਨੂੰ ਵੀ ਠੇਸ ਲੱਗੇ। ਸੋ ਅੱਗੇ ਤੋਂ ਇਹੀ ਗੱਲ ਇਹ ਪਰਨ ਕਰੀਏ ਕਿ ਜਿਸ ਗੱਲ ਲਈ ਸ਼ਹਾਦਤਾਂ ਹੋਈਆਂ ਨੇ, ਜਿਸ ਗੱਲ ਲਈ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ, ਉਹਨਾਂ ਦੇ ਸਾਥੀਆਂ ਦੀ ਸ਼ਹਾਦਤ, ਉਸ ਲੜੀ 'ਚ ਅਨੇਕਾਂ ਸ਼ਹਾਦਤਾਂ ਹੋਈਆਂ ਨੇ। ਅਸੀਂ ਇਹ ਪਰਨ ਕਰਦੇ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਜ਼ਾਦ ਘਰ ਦੇ ਲਈ ਜਿਹੜੇ ਉਪਰਾਲੇ ਹੋਏ ਨੇ, ਉਹਨਾਂ ਦੇ ਉਸ ਆਜ਼ਾਦ ਘਰ ਦੇ ਜਿੰਨਾ ਚਿਰ ਉਹ ਸਾਡਾ ਹਾਸਲ ਨਹੀਂ ਹੋ ਜਾਂਦਾ, ਉਹਨਾਂ ਚਿਰ ਅਸੀਂ ਸਿਰ ਜੋੜ ਕੇ ਦਿੱਲੀ ਦੇ ਤਖਤ ਨਾਲ ਟੱਕਰ ਲੈਂਦੇ ਰਵਾਂਗੇ। ਸਾਡੀ ਇਹ ਅਰਦਾਸ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ। ਨਾਲ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਮੋਹਰਾਂ ਵਾਲੀ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਜੁਝਾਰ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਹਰਨੇਕ ਸਿੰਘ ਜੀ ਫੌਜੀ, ਵਾਰਸ ਪੰਜਾਬ ਕੋਰ ਕਮੇਟੀ, ਉਹਨਾਂ ਦਾ ਧੰਨਵਾਦ। ਸਰਦਾਰ ਉਪਕਾਰ ਸਿੰਘ ਜੀ ਸੰਧੂ, ਉਹਨਾਂ ਦਾ ਧੰਨਵਾਦ। ਸਰਦਾਰ ਮਹਿੰਦਰਪਾਲ ਸਿੰਘ ਜੀ, ਉਹਨਾਂ ਦਾ ਧੰਨਵਾਦ। ਸਰਦਾਰ ਬਲਵੰਤ ਸਿੰਘ ਜੀ ਗੋਪਾਲਾ, ਉਹਨਾਂ ਨੂੰ ਵੀ ਜੀ ਆਖਦੇ ਹਾਂ। ਸਰਦਾਰ ਲਵਪ੍ਰੀਤ ਸਿੰਘ ਜੀ ਤੂਫਾਨ ਵਾਰਸ ਪੰਜਾਬ, ਉਹਨਾਂ ਦਾ ਧੰਨਵਾਦ। ਸਰਦਾਰ ਗੁਰਪ੍ਰੀਤ ਸਿੰਘ ਜੀ ਹਰੀ ਨਾਓ ਵਾਰਸ ਪੰਜਾਬ ਕੋਰ ਕਮੇਟੀ, ਉਹਨਾਂ ਦਾ ਧੰਨਵਾਦ। ਸਰਦਾਰ ਅਮਰਵੀਰ ਸਿੰਘ ਜੀ ਢੋਟ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਉਹਨਾਂ ਦਾ ਧੰਨਵਾਦ। ਔਰ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਅਮਰਜੀਤ ਸਿੰਘ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ। ਔਰ ਨਾਲ ਹੀ ਬੇਨਤੀ ਕਰਾਂਗੇ, ਸੋ ਗੁਰਮੁਖ ਪਿਆਰਿਓ, ਕਿ ਸਾਡੇ ਪਾਸ ਸਮਾਂ ਬਹੁਤ ਸੀਮਤ ਹੈ। ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਖੋਸਾ, ਉਹ ਵੀ 1-2 ਮਿੰਟ ਵਾਸਤੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਬਣਾਉਣਗੇ। ਔਰ ਸਰਦਾਰ ਗੱਜਨ ਸਿੰਘ ਜੀ, ਉਹਨਾਂ ਦਾ ਧੰਨਵਾਦ। ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਦਾ ਧੰਨਵਾਦ। ਭਾਈ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲੇ, ਉਹਨਾਂ ਦਾ ਧੰਨਵਾਦ। ਸੁਖਚੈਨ ਸਿੰਘ ਜੀ ਅਤਲਾ, ਉਹਨਾਂ ਦਾ ਧੰਨਵਾਦ। ਸਰਦਾਰ ਗੁਰਵਿੰਦਰ ਸਿੰਘ ਜੀ ਪੰਨੂ ਵਾਰਸ ਪੰਜਾਬ, ਉਹਨਾਂ ਦਾ ਧੰਨਵਾਦ। ਹੁਸਨਦੀਪ ਸਿੰਘ ਜੀ ਕੋਰ ਕਮੇਟੀ, ਉਹਨਾਂ ਦਾ ਧੰਨਵਾਦ। ਕੇਵਲ 1 ਮਿੰਟ ਵਾਸਤੇ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਖੋਸਾ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਬਣਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਣ ਕੀਤਾ ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਸਾਡੇ ਖੇਤ। ਸਤਿਕਾਰਯੋਗ ਹਰਦੀਪ ਸਿੰਘ ਜੀ ਨਿੱਜਰ ਤੇ ਸਤਿਕਾਰਯੋਗ ਛੋਟਾ ਵੀਰ ਅਵਤਾਰ ਸਿੰਘ ਖੰਡਾ ਸਾਡੇ ਕੋਲੋਂ ਖੋਹ ਲੈ ਗਏ। ਇੱਕ ਤਾਂ ਹੁੰਦਾ ਨਾ ਵੀ ਸਾਹਮਣੇ ਲੜਾਈ ਚੱਲਦੀ ਆ ਤੇ ਰਣ ਤੱਤੇ ਦੇ ਵਿੱਚ ਵਾਰ ਹੋਇਆ ਤੇ ਜੰਗ, ਮੈਦਾਨੇ ਜੰਗ ਵਿੱਚ ਸ਼ਹਾਦਤ ਹੋ ਗਈ। ਇੱਕ ਹੁੰਦਾ ਧੋਖੇ ਦੇ ਨਾਲ। ਨਿੱਜਰ ਸਾਹਿਬ ਦੇ ਜਿਹੜੇ ਟਰੂਡੋ ਸਰਕਾਰ ਨੇ ਆਇਡੈਂਟੀਫਾਈ ਕੀਤੇ ਆ ਲੋਕ, ਉਹਨਾਂ ਦੇ ਪਿੱਛੇ ਵੀ ਸਿੰਘ ਲੱਗਦਾ। ਸੋਚਣਾ ਪਵੇਗਾ ਕਿ ਧਿਆਨ ਸਿੰਘ ਤੇ ਲਾਲ ਸਿੰਘ ਦੇ ਵਾਰਸ ਡੋਗਰੇ ਅੱਜ ਵੀ ਜੀਂਦੇ ਆ। ਉਹ ਪਛਾਣ ਹੋ ਚੁੱਕੀ ਹੈ ਤੇ ਅਜੋਕੇ ਸਮੇਂ ਵਿੱਚ ਕੀ ਹੋ ਰਿਹਾ ਸਾਡੇ ਨਾਲ। ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ
ਜਿਹੜੀ ਗੁੜਤੀ ਆ ਉਹਨੂੰ ਤੋਰਿਆ। ਉਹਨਾਂ ਨੇ ਇਹ ਗੱਲ ਨੂੰ ਯਾਦ ਰੱਖਿਆ, ਬਚਨ ਕਰੇ ਖਿਸਕ ਜਾਏ ਸੋਈ ਨਰ ਕੱਚਾ, ਉੱਤੇ ਪਹਿਰਾ ਦਿੱਤਾ ਵੀ ਖਿਸਕਣਾ ਨਹੀਂ ਹੈ। ਇੱਥੇ ਅੱਜ ਮੇਰੇ ਵਰਗੇ ਖਿਸਕਦੇ ਨੇ, ਸੂਰਬੀਰ ਬਚਨ ਕੇ ਬਲੀ, ਪਰ ਡੋਗਰਿਆਂ ਦੀਆਂ ਔਲਾਦਾਂ ਨੇ ਜੋ ਸੁਣਨ ਵਿੱਚ ਆਉਂਦਾ, ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਉਂਦੀ ਹੈ ਕਿ ਸਰਦਾਰ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ, ਲਾਸ਼ ਵੀ ਨਹੀਂ ਦਿੱਤੀ ਗਈ। ਐਡੀ ਵੱਡੀ ਮਾਰਸ਼ਲ ਕੌਮ ਇੱਕ ਨਿਮਾਣੀ ਨਿਆਸਰੀ ਬਣ ਕੇ ਦੇਖਦੀ ਰਹੀ। ਉਸ ਛੋਟੇ ਬੱਚੇ ਦੀ, ਵੀਰ ਦੀ ਅੰਤਮ ਕਿਰਿਆ ਵੀ ਅਸੀਂ ਸਹੀ ਢੰਗ ਤਰੀਕੇ ਦੇ ਨਾਲ ਪੰਜਾਬ ਵਿੱਚ ਨਹੀਂ ਕਰ ਸਕੇ। ਹੋਇਆ ਕੀ? ਕਿਉਂਕਿ ਉਹ ਕਿੱਥੇ ਜਾਂਦਾ ਸੀ, ਕਿੱਥੇ ਬਹਿੰਦਾ ਸੀ? ਮਹਾਰਾਜਾ ਦਲੀਪ ਸਿੰਘ ਦੀ ਕਬਰ ਤੇ ਜਾ ਕੇ ਅਕਸਰ ਬਹਿੰਦਾ ਸੀ, ਤੇ ਮਹਾਰਾਜਾ ਦਲੀਪ ਸਿੰਘ ਦੀ ਕਬਰ ਤੇ ਬੈਠਣ ਵਾਲੇ ਨਾਲ ਉਹੀ ਸਲੂਕ ਹੋਇਆ। ਖਾਲਸਾ ਜੀ, ਚੋਪੜਵੀਆਂ ਗੱਲਾਂ ਕਰਨ ਦੀ ਲੋੜ ਨਹੀਂ। ਅੱਜ ਜਿਹੜਾ ਸਿੱਖੀ ਬੂਟੇ ਦੇ ਅੰਦਰ, ਸਿੱਖ ਫੁਲਵਾੜੀ ਦੇ ਅੰਦਰ ਧਿਆਨ ਸਿੰਘ ਡੋਗਰਾ ਪਣਪ ਰਿਹਾ, ਉਹਨੂੰ ਪਛਾਣਨ ਦੀ ਲੋੜ ਆ। ਜੇ ਅਸੀਂ ਪਛਾਣਿਆ ਨਾ, ਮਿੱਟੀ ਪਾਈ ਗਏ, ਫੇਰ ਗੱਲ ਬਣਨ ਵਾਲੀ ਨਹੀਂ। ਸੋ ਜਿੱਥੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕੁਰਬਾਨੀ, ਉੱਥੇ ਸਾਨੂੰ ਇਹ ਕੁਰਬਾਨੀਆਂ ਸੋਚਣ ਲਈ ਵੀ ਮਜਬੂਰ ਕਰਦੀਆਂ। ਅੱਜ ਆਪਾਂ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਅਟਲ ਰਾਏ ਸਾਹਿਬ ਵਿਖੇ ਇਕੱਤਰ ਹੋਏ ਆ। ਸਮੁੱਚੀਆਂ ਸੰਗਤਾਂ ਦਾ, ਸਮੁੱਚੀਆਂ ਸਿੱਖ ਜਥੇਬੰਦੀਆਂ ਦਾ, ਸਾਰਿਆਂ ਦਾ ਧੰਨਵਾਦ, ਜਿਉ ਆ। ਪਰ ਅੱਜ ਸਵੈ ਪੜਚੋਲ ਕੁਰਬਾਨੀਆਂ ਮੰਗਦੀਆਂ ਨੇ। ਇਹ ਨਹੀਂ ਹੈ ਕਿ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਤੇ ਧੂੜ ਅੜਾ ਦਿਆ ਕਰੀਏ, ਪੜਚੋਲ ਕਰੀਏ। ਕੱਲ ਵੀ ਬੇਨਤੀ ਕੀਤੀ ਸਾਡੀ ਸਤਿਕਾਰਯੋਗ ਵੱਡੇ ਭੈਣ ਮਾਤਾ ਚਰਨਜੀਤ ਕੌਰ, ਕਿਉਂਕਿ ਪੁਰਾਣੇ ਸਮਿਆਂ ਵਿੱਚ ਬੇਬੇ ਵੀ ਕਹਿੰਦੇ ਸੀ ਭੈਣ ਜੀ ਨੂੰ, ਤੇ ਉਹ ਬੱਚੀ ਸਾਡੀ ਜਿਹੜੀ ਅਵਤਾਰ ਸਿੰਘ ਖੰਡਾ ਹੁਣਾਂ ਦੀ ਭੈਣ ਹੈਗੀ ਆ, ਉਹਨਾਂ ਪ੍ਰਤੀ ਕੁਝ ਲੋਕ ਅਪਮਾਨਜਨਕ ਸ਼ਬਦ, ਕਿਉਂਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਭੈਣ ਨੇ ਕੁਝ ਬੋਲਿਆ, ਝੂਠੇ ਬੰਦਿਆਂ ਨੂੰ ਅੱਗ ਲੱਗੀ ਹੈਗੀ ਆ। ਉਹ ਬਾਜ ਆ ਜਾਓ ਭਾਈ, ਸਾਡੀ ਧੀ ਤੇ ਸਾਡੀ ਭੈਣ ਕੌਮ ਦੀ ਅਮਾਨਤ ਨੇ। ਜੇ ਤੁਸੀਂ ਅਜਿਹਾ ਨਾ ਕਰਨੋਂ ਟਲੇ ਤੇ ਖਾਲਸਾ ਪੰਥ ਨੂੰ ਆਪ ਤੁਹਾਡੇ ਤੱਕ ਪਹੁੰਚਣਾ ਪਊਗਾ। ਅਸੀਂ ਭਰਾ ਮਾਰੂ ਜੰਗ ਨਹੀਂ ਚਾਹੁੰਦੇ ਹੈਗੇ, ਕਿਸੇ ਤਰ੍ਹਾਂ ਦੀ ਭਰਾ ਮਾਰੂ ਜੰਗ ਨਹੀਂ ਚਾਹੁੰਦੇ, ਕਿਉਂਕਿ ਇਹ ਪਰਿਵਾਰ ਸਰਦਾਰ ਕੁਲਵੰਤ ਸਿੰਘ ਖਕਰਾਣਾ ਦੇ ਦੋ ਭਰਾ ਸ਼ਹੀਦ, ਕੁਲਵੰਤ ਸਿੰਘ ਖਕਰਾਣਾ ਖੁਦ ਸ਼ਹੀਦ ਤੇ ਭੈਣ ਚਰਨਜੀਤ ਕੌਰ ਖੁਦ ਸੰਘਰਸ਼ ਦੀ ਰਾਹੀ ਪਾਂਦੀ, ਤੇ ਅੱਜ ਅਸੀਂ ਉਹਨਾਂ ਤੇ ਗੱਲਾਂ ਆਪ ਨਾ ਦੇ ਚੁਰੂ ਪਰ ਪਾਣੀ ਤੈ ਨਿੰਦੇ ਜੇ ਗੰਗਾ ਆਨੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਨਾਲ ਹੀ ਬੇਨਤੀ ਕਰਾਂਗੇ, ਬਹੁਤ ਹੀ ਸਤਿਕਾਰਯੋਗ ਭਾਈ ਮਨਦੀਪ ਸਿੰਘ ਜੀ ਸਿੱਧੂ ਐਡਵੋਕੇਟ, ਉਹ ਕੇਵਲ 1 ਮਿੰਟ ਵਾਸਤੇ ਹਾਜ਼ਰੀ ਭਰਨਗੇ। ਉਹਨਾਂ ਤੋਂ ਬਾਅਦ ਤਿਆਰ ਰਹਿਣਗੇ ਸਰਦਾਰ ਜੁਗਰਾਜ ਸਿੰਘ ਜੀ ਪ੍ਰਧਾਨ, ਉਹਨਾਂ ਤੋਂ ਬਾਅਦ ਸਰਦਾਰ ਪਰਮਜੀਤ ਸਿੰਘ ਜੀ ਐਕਟਿੰਗ ਪ੍ਰਧਾਨ ਦਲ ਖਾਲਸਾ ਵਾਲੇ, ਉਹਨਾਂ ਤੋਂ ਪ੍ਰਧਾਨ ਸਰਦਾਰ ਸੁਖਰਾਜ ਸਿੰਘ ਜੀ ਸਟੇਜ ਦੇ ਨੇੜੇ ਪੁੱਜ ਜਾਣ। ਹੁਣ ਬੇਨਤੀ ਕਰਾਂਗੇ ਭਾਈ ਮਨਦੀਪ ਸਿੰਘ ਜੀ ਸਿੱਧੂ ਐਡਵੋਕੇਟ ਕੇਵਲ 1 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਬਣਾਉਣਗੇ। ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਥੇ ਬਾਈ ਦੀਪ ਦੀ ਤੇ ਬਾਈ ਖੰਡੇ ਦੀ ਗੱਲ ਕਰਨੀ ਆ। ਜੇ ਉਹਨਾਂ ਦੀਆਂ ਗੱਲਾਂ ਕਰੀਏ ਤਾਂ ਬਹੁਤ ਸਮਾਂ ਲੱਗ ਜਾਊਗਾ। ਮੈਂ ਇੱਕ ਵਾਕਿਆ ਹੀ ਤੁਹਾਡੇ ਨਾਲ ਸਾਂਝਾ ਕਰਨਾ ਕਿ ਕੁਝ ਦਿਨ ਪਹਿਲਾਂ ਮੈਂ ਕਾਰ 'ਚ ਜਾ ਰਿਹਾ ਸੀ ਤੇ ਬਾਬਾ ਜੀ ਤਰਸੇਮ ਸਿੰਘ ਮੋਰਾਂ ਵਾਲੀ ਦਾ ਵਾਰ ਆ ਵੀ ਲਾਲ ਕਿਲੇ ਦੀ ਹਿੱਕ ਤੇ ਲੋਫਰ ਚੜਿਆ ਨਹੀਂ ਕਰਦੇ, ਉਹ ਸੁਣੀ। ਉਸ ਤੋਂ ਬਾਅਦ 26 ਤਰੀਕ ਵਾਲਾ ਵਾਕਿਆ ਯਾਦ ਆ ਗਿਆ ਤੇ ਸ਼ਾਮ ਨੂੰ
ਜਦੋਂ ਬਾਈ ਦੀਪ ਨੂੰ ਮੈਂ ਦਿੱਲੀ ਤੋਂ ਲੈ ਕੇ ਆ ਰਿਹਾ ਸੀ ਤੇ ਕਰਨਾਲ ਟੱਪਣਸਾਰ ਬਾਈ ਨੇ ਲਾਸਟ ਕਾਲ ਬਾਈ ਖੰਡੇ ਨੂੰ ਲਾਈ ਤੇ ਬਾਈ ਨੂੰ ਇਹ ਗੱਲ ਕਹੀ ਵੀ ਬਾਈ ਹੁਣ ਮੈਂ ਆਪਦਾ ਫੋਨ ਸਵਿਚ ਆਫ ਕਰਨ ਲੱਗਿਆ ਤੇ ਜੇ ਅੱਗੇ ਤੋਂ ਕੋਈ ਮੈਸੇਜ ਹੋਇਆ ਜਾਂ ਕੋਈ ਗੱਲ ਹੋਈ ਤਾਂ ਮਨਦੀਪ ਨਾਲ ਕਰ ਲਿਓ। ਤੇ ਉਸ ਤੋਂ ਬਾਅਦ ਬਾਈ ਨੇ ਫੋਨ ਸਵਿਚ ਆਫ ਕਰਤਾ ਤੇ ਜਿੱਥੇ ਅਸੀਂ ਜਾਣਾ ਸੀ ਉੱਥੇ ਚਲੇ ਗਏ। ਉੱਥੇ ਜਾ ਕੇ ਬਾਈ ਨੇ ਮੈਨੂੰ ਇੱਕ ਗੱਲ ਆਖੀ ਵੀ ਜਿਹੜੀ ਵੀ ਕੋਈ ਗੱਲ ਹੋਈ, ਜਿਵੇਂ ਦੀ ਵੀ ਕੋਈ ਗੱਲ ਹੋਈ, ਉਹ WhatsApp ਤੇ ਬਾਈ ਖੰਡੇ ਨਾਲ ਜ਼ਰੂਰ ਸ਼ੇਅਰ ਕਰ ਲਈ। ਤੇ ਇਸ ਗੱਲ ਤੋਂ ਇਹ ਸਾਬਤ ਹੁੰਦਾ ਵੀ ਉਹਨਾਂ ਨੂੰ ਇੱਕ ਦੂਜੇ ਤੇ ਕਿੰਨਾ ਯਕੀਨ ਸੀ। ਗੱਲਾਂ ਚਾਹੇ ਹੁਣ ਜੋ ਮਰਜ਼ੀ ਆਪਾਂ ਕਰੇ ਚੱਲੀਏ, ਇਹ ਜਾਂ ਬਾਈ ਖੰਡਾ ਜਾਣਦਾ ਸੀ ਤੇ ਜਾਂ ਬਾਈ ਦੀਪ ਜਾਣਦੇ ਸੀ ਵੀ ਉਹ ਇੱਕ ਦੂਜੇ ਤੇ ਕਿੰਨਾ ਯਕੀਨ ਕਰਦੇ ਸੀ। ਤੇ ਉਸ ਤੋਂ ਬਾਅਦ ਸਾਰੀ ਕੇਸ ਦੀ ਪੈਰਵਾਈ ਬਾਈ ਖੰਡੇ ਨਾਲ ਗੱਲ ਕਰਕੇ, ਕਿਉਂ ਬਾਈ ਤਾਂ ਉਦੋਂ ਤਿਹਾੜ ਜੇਲ੍ਹ ਵਿੱਚ ਸੀ, ਬਾਈ ਨਾਲ ਜੇ ਮੈਂ ਕਹੂੰਗਾ ਵੀ ਖੰਡੇ ਬਾਈ ਨਾਲ ਹਰ ਰੋਜ਼ ਮੇਰੀ ਤਕਰੀਬਨ ਗੱਲ ਹੁੰਦੀ ਸੀ। ਤੇ ਉੱਥੇ ਬਾਈ ਮਨਜਿੰਦਰ ਬਿੱਲਾ ਉਹ ਵੀ ਉਸ ਸਮੇਂ ਹੀ ਟੱਚ ਵਿੱਚ ਆਏ ਤੇ ਜਿਨ੍ਹਾਂ ਨੇ ਬਾਈ ਦੇ ਕੇਸ ਦੀ ਪੈਰਵਾਈ ਇੰਗਲੈਂਡ ਦੀ ਧਰਤੀ ਤੋਂ ਮੇਰੇ ਨਾਲ ਰਲ ਕੇ ਕੀਤੀ। ਮੈਂ ਇਹੀ ਕਹੂੰਗਾ ਵੀ ਆਪਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਗੱਲਾਂ ਇੱਕ ਤੋਂ ਇੱਕ ਹੋਰ ਬਣ ਜਾਂਦੀਆਂ। ਤੇ ਇਹ ਗੱਲ ਜੇ ਆਪਾਂ ਕਰੀਏ ਵੀ ਸਮੇਂ ਦੀਆਂ ਸਰਕਾਰਾਂ ਨੂੰ ਇਹ ਨੌਜਵਾਨੀ ਸੋਚ ਤੋਂ ਡਰ ਹੋ ਗਿਆ ਸੀ। ਬਾਈ ਦੀਪ ਦੀ ਸੋਚ ਤੋਂ, ਬਾਈ ਖੰਡੇ ਦੀ ਸੋਚ ਤੋਂ ਤੇ ਬਾਈ ਨਿੱਜਰ ਦੀ ਸੋਚ ਤੋਂ, ਜਿਨ੍ਹਾਂ ਨੇ ਇੱਕ ਨੈਰੇਟਿਵ ਸਿਰਜ ਕੇ ਇਹ ਸੋਚ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਇਹ ਨਹੀਂ ਜਾਣਦੀਆਂ ਜਿੰਨਾ ਇਹ ਸਿੱਖ ਕੌਮ ਨੂੰ ਦਬਾਉਣਗੇ ਇਹ ਉਸ ਤੋਂ ਵੱਧ ਚੜ ਕੇ ਆਊਗੀ। ਤੇ ਆਪਾਂ ਵੀ ਜਿਹੜੇ ਆਪਣੇ ਸ਼ਹੀਦ ਪਰਿਵਾਰ ਆ ਜਾਂ ਜਿਨ੍ਹਾਂ ਨੇ ਆਪਣਾ ਜੀਵਨ ਕੌਮ ਲੇਖੇ ਲਾਤਾ, ਆਪਾਂ ਨਾਲ ਵੀ ਕੁਝ ਫਰਜ਼ ਬਣਦਾ ਵੀ ਆਪਾਂ ਉਹਨਾਂ ਦੇ ਨਾਲ ਖੜੀਏ, ਨਾ ਕਿ ਐਵੇਂ ਦੀਆਂ ਗੱਲਾਂ ਸੁਣ ਕੇ ਕੋਈ ਗੱਲਾਂ ਬਣਾਈ ਚੱਲੀਏ। ਬਾਕੀ ਮੈਂ ਸਾਰੀ ਆਈ ਹੋਈ ਸੰਗਤ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦਾ। ਜੋ ਪਹੁੰਚ ਗਏ ਉਹਨਾਂ ਦਾ ਵੀ ਧੰਨਵਾਦ, ਜੋ ਕਿਸੇ ਕਾਰਨਾਂ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ। ਔਰ ਨਾਲ ਹੋਰਨਾਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦੇ ਹਾਂ। ਡਾਕਟਰ ਹਰਜਿੰਦਰ ਸਿੰਘ ਜੀ ਜੱਕੋ, ਕੁਸ਼ਲ ਸਿੰਘ ਜੀ ਮਾਨ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਉਹਨਾਂ ਦਾ ਧੰਨਵਾਦ। ਸਰਦਾਰ ਮਨਜੀਤ ਸਿੰਘ ਜੀ ਕਰਤਾਰਪੁਰ, ਉਹਨਾਂ ਦਾ ਧੰਨਵਾਦ। ਸਰਦਾਰ ਬਲਦੇਵ ਸਿੰਘ ਜੀ ਸਿਰਸਾ, ਉਹਨਾਂ ਦਾ ਧੰਨਵਾਦ। ਸਰਦਾਰ ਹਰਦੀਪ ਸਿੰਘ ਜੀ ਡਿਬਡਿਬਾ, ਉਹਨਾਂ ਦਾ ਧੰਨਵਾਦ। ਪ੍ਰੋਫੈਸਰ ਬਲਜਿੰਦਰ ਸਿੰਘ ਜੀ ਮੈਂਬਰ, ਉਹਨਾਂ ਦਾ ਧੰਨਵਾਦ। ਸਰਦਾਰ ਨਰੈਣ ਸਿੰਘ ਜੀ ਚੌੜਾ, ਉਹਨਾਂ ਦਾ ਧੰਨਵਾਦ। ਸਰਦਾਰ ਰਣਜੀਤ ਸਿੰਘ ਜੀ ਦਮਦਮੀ ਟਕਸਾਲ, ਉਹਨਾਂ ਦਾ ਧੰਨਵਾਦ। ਸਰਦਾਰ ਜਸਵੀਰ ਸਿੰਘ ਜੀ ਰੋਡੇ, ਉਹਨਾਂ ਵੱਲੋਂ ਬਾਬਾ ਸੱਜਣ ਸਿੰਘ ਜੀ ਪੁੱਜੇ ਨੇ, ਉਹਨਾਂ ਦਾ ਧੰਨਵਾਦ। ਨਾਲ ਹੀ ਬੇਨਤੀ ਕਰਾਂਗੇ ਸਰਦਾਰ ਜੁਗਰਾਜ ਸਿੰਘ ਜੀ ਪ੍ਰਧਾਨ ਕੇਵਲ 1 ਮਿੰਟ ਵਾਸਤੇ ਹਾਜ਼ਰੀ ਭਰਨਗੇ। ਬੇਨਤੀ ਕਰ ਚੁੱਕੇ ਸਾਂ ਕਿ ਭਾਈ ਪਰਮਜੀਤ ਸਿੰਘ ਐਕਟਿੰਗ ਪ੍ਰਧਾਨ ਵੀ ਨੇੜੇ ਹੋਣ, ਭਾਈ ਸੁਖਰਾਜ ਸਿੰਘ ਜੀ ਔਰ ਐਡਵੋਕੇਟ ਸਿਮਰਨਜੀਤ ਸਿੰਘ ਜੀ। ਉਹਨਾਂ ਤੋਂ ਬਾਅਦ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਉਹ ਵੀ ਆਪ ਜੀ ਦੇ ਨਾਲ 2 ਲਫ਼ਜ਼ ਸਾਂਝੇ ਕਰਨਗੇ। ਹੁਣ ਮੈਂ ਬੇਨਤੀ ਕਰਨ ਜਾ ਰਿਹਾ ਹਾਂ ਭਾਈ ਜੁਗਰਾਜ ਸਿੰਘ ਜੀ ਪ੍ਰਧਾਨ, ਕੇਵਲ 1 ਮਿੰਟ ਵਾਸਤੇ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਬੈਠੇ ਗੁਰੂ ਪਿਆਰ ਵਾਲੇ ਖਾਲਸਾ ਜੀ, ਪ੍ਰੇਮ ਸਹਿਤ ਫਤਿਹ ਗਜਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਕਦੇ ਹਾਰ ਵੇਖੀ। ਜਿਹੜੀ ਕੌਮ ਕੋਲ ਸ਼ਹੀਦਾਂ ਦੇ ਫੁੱਲ ਬਹੁਤੇ, ਉਸ ਕੌਮ ਦੇ ਬਾਗੀ ਬਹਾਰ ਵੇਖੀ। ਅੱਜ ਅਸੀਂ ਆਪਣੀ ਕੌਮ ਦੇ ਜੁਝਾਰੂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਆਪਣੇ ਦੁਸ਼ਮਣ ਦੀਆਂ ਚਾਲਾਂ
ਉਹਨਾਂ ਵੱਲੋਂ ਕੀਤੇ ਹੋਏ ਕਾਰਿਆਂ ਨੂੰ ਵੀ ਯਾਦ ਕਰ ਰਹੇ ਹਾਂ ਕਿ ਉਹ ਕਿਹੋ ਜਿਹੇ ਕੰਮ ਕਰਦੇ ਆ। ਦੁਨੀਆ ਦੇ ਉੱਤੇ ਬੜੀਆਂ ਬਹਾਦਰ ਕੌਮਾਂ ਨੇ ਜਿਹੜੀਆਂ ਆਪਣੇ ਵੈਰੀਆਂ ਨੂੰ, ਆਪਣੇ ਦੁਸ਼ਮਣਾਂ ਨੂੰ ਲਲਕਾਰ ਕੇ ਮਾਰਦੀਆਂ, ਪਰ ਸਾਡਾ ਪੰਗਾ ਇਹੋ ਜਿਹੀ ਕੌਮ ਦੇ ਨਾਲ ਪੈ ਗਿਆ ਜਿਨ੍ਹਾਂ ਦੇ ਪੈਗੰਬਰ ਨੇ ਵੀ, ਜਿਨ੍ਹਾਂ ਦੇ ਰਹਿਬਰ ਨੇ ਵੀ ਆਪਣੇ ਬੜੀ ਦੁਸ਼ਮਣਾਂ ਨੂੰ ਧੋਖੇ ਦੇ ਨਾਲ ਮਾਰਿਆ। ਇਹ ਇਤਿਹਾਸ, ਉਹਨਾਂ ਦਾ ਇਤਿਹਾਸ ਦੱਸਦਾ ਕਿ ਜਦੋਂ ਕਿਤੇ ਬੜੀ ਦੁਸ਼ਮਣ ਦੇ ਨਾਲ ਪੰਗਾ ਪਿਆ ਤੇ ਉਹਨਾਂ ਦੇ ਪੈਗੰਬਰ ਨੇ ਧੋਖੇ ਦੇ ਨਾਲ ਆਪਣੇ ਦੁਸ਼ਮਣ ਨੂੰ ਮਾਰਿਆ। ਇਹ ਉਹਨਾਂ ਦੇ ਪੈਗੰਬਰ ਦੀ ਸਿੱਖਿਆ ਕਿ ਆਪਣੇ ਬੜੀ ਦੁਸ਼ਮਣ ਨੂੰ ਜੇ ਮਾਰਨਾ ਤੇ ਧੋਖੇ ਦੇ ਨਾਲ ਮਾਰਨਾ। ਅੱਜ ਜਿਨ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਖੜੇ ਆ, ਸ਼ਹੀਦਾਂ ਨੂੰ ਸ਼ਰਧਾਂਜਲੀ ਆਪਣਿਆਂ ਨੂੰ ਮਿਹਣੇ ਦੇ ਕੇ ਨਹੀਂ ਹੁੰਦੀ ਕਿ ਕੋਈ ਕੀ ਕਰਦਾ ਕੀ ਨਹੀਂ ਕਰਦਾ। ਸ਼ਹੀਦਾਂ ਨੂੰ ਸ਼ਰਧਾਂਜਲੀ ਹੁੰਦੀ ਹੈ ਜਿਨ੍ਹਾਂ ਉਦੇਸ਼ਾਂ ਦੇ ਵਾਸਤੇ ਉਹਨਾਂ ਦੀ ਸ਼ਹਾਦਤ ਹੋਈ। ਜਿਹੜੀ ਜੰਗ ਉਹ ਲੜ ਰਹੇ ਸਨ, ਉਸ ਜੰਗ ਨੂੰ ਜਿਉਂਦਾ ਰੱਖਿਆ ਜਾਏ। ਜਿਹੜੀ ਲੜਾਈ ਉਹ ਕਰ ਰਹੇ ਸਨ, ਉਸ ਲੜਾਈ ਨੂੰ ਅੱਗੇ ਵਧਾਇਆ ਜਾਏ। ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੁੰਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਬੇਨਤੀ ਕਰਾਂਗੇ ਸਰਦਾਰ ਪਰਮਜੀਤ ਸਿੰਘ ਜੀ, ਐਕਟਿੰਗ ਪ੍ਰਧਾਨ ਦਲ ਖਾਲਸਾ ਵਾਲੇ, ਕੇਵਲ 1 ਮਿੰਟ ਵਾਸਤੇ ਹਾਜ਼ਰੀ ਭਰਨਗੇ। ਨਾਲ ਹੀ ਜੀ ਆਇਆਂ ਆਖਦੇ ਹਾਂ ਭਾਈ ਦਇਆ ਸਿੰਘ ਜੀ ਔਰ ਉਹਨਾਂ ਦੇ ਨਾਲ ਭਾਈ ਮਨਜਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਜਗਜੀਤ ਸਿੰਘ ਜੀ, ਜਸਵੀਰ ਸਿੰਘ ਜੀ, ਤਜਿੰਦਰ ਸਿੰਘ ਜੀ ਔਰ ਭੁਪਿੰਦਰ ਸਿੰਘ ਜੀ ਸੱਜਣ। ਹੁਣ ਮੈਂ ਬੇਨਤੀ ਕਰਨ ਜਾ ਰਿਹਾ ਸੀ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਐਕਟਿੰਗ ਪ੍ਰਧਾਨ, ਕੇਵਲ 1 ਮਿੰਟ ਵਾਸਤੇ। ਸ਼ਹੀਦਾਂ ਦੀ ਯਾਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜੁੜੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਸੀਮਤ ਆ। ਇਹੋ ਜਿਹੇ ਸਮਿਆਂ ਦੇ ਉੱਤੇ ਜਦੋਂ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੋਵੇ ਤੇ ਸਾਡੇ ਵਰਗੇ ਨੌਜਵਾਨਾਂ ਲਈ ਇਹ ਸੋਚਣਾ ਬਣਦਾ ਕਿ ਅਸੀਂ ਗੁਰੂ ਕੋਲ ਇੱਥੇ ਆ ਕੇ ਮੰਗਣਾ ਕੀ। ਗੁਰੂ ਦੇ ਸਿੱਖ ਨੇ ਗੁਰੂ ਕੋਲ ਮੰਗਣਾ ਹਮੇਸ਼ਾ, ਗੁਰੂ ਤੋਂ ਅੱਗੇ ਸਿੱਖ ਲਈ ਹਨੇਰਾ ਹੈ। ਮੈਂ ਜੋ ਆਪਣੇ ਪਰਸਨਲੀ ਤੌਰ ਤੇ ਚੀਜ਼ਾਂ ਮਹਿਸੂਸ ਕੀਤੀਆਂ ਨੇ ਕਿ ਸਿੱਖ ਨੇ ਗੁਰੂ ਦੇ ਕੋਲੋਂ ਜਿਹੜੇ ਸਾਡੇ ਵਾਲੀ ਲੈਣ ਦੇ, ਉਹ ਗੁਰਮਤਿ ਦੇ ਅਨੁਸਾਰੀ 2 ਚੀਜ਼ਾਂ ਜ਼ਰੂਰ ਸਾਡੇ ਲਈ ਜ਼ਰੂਰੀ ਨੇ। ਪਹਿਲੀ ਤਾਂ ਹੈ ਗੁਰੂ ਮਹਾਰਾਜ ਦਾ ਓਟ ਆਸਰਾ, ਬਾਣੀ ਦਾ ਓਟ ਆਸਰਾ, ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜ, ਉਦੋਂ ਬਿਨਾਂ ਸਿੱਖ ਦੀ ਗਤੀ ਨਹੀਂ। ਤੇ ਦੂਸਰਾ ਜਿਹੜਾ ਗੁਰੂ ਮਹਾਰਾਜ ਦਾ ਫਰਮਾਨ ਹੈ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ। ਇਸ ਮੁਲਕ ਦੇ ਵਿੱਚ ਸਾਡੀ ਪਤ ਲੱਥੀ ਆ। ਬੇਸ਼ੱਕ ਸਮੇਂ-ਸਮੇਂ ਦੇ ਉੱਤੇ ਸ਼ਹੀਦਾਂ ਨੇ ਉਸ ਲੱਥੀ ਹੋਈ ਪਤ ਨੂੰ ਦੁਬਾਰਾ ਬਹਾਲ ਕਰਨ ਲਈ ਕੁਰਬਾਨੀਆਂ ਕੀਤੀਆਂ ਨੇ ਤੇ ਦੁਸ਼ਮਣ ਸੋਧੇ ਵੀ ਨੇ, ਪਰ ਸਾਡੀ ਉਸ ਪੱਤੀ ਲੱਥੀ ਹੋਈ ਪੱਗ ਦਾ, ਉਸ ਜਿਹੜੀ ਪੱਤ ਸਾਡੀ ਲੱਥੀ ਆ, ਜੇ ਉਹਨੂੰ ਸਵੈਮਾਨ ਤੱਕ ਲੈ ਕੇ ਜਾਣਾ ਆ ਤੇ ਉਹ ਤੋਂ ਵਿੱਚ ਵਿਚਾਲੇ ਜੇ ਇੱਧਰ ਉੱਧਰ ਵਾਲੀਆਂ ਖੇਡਾਂ ਖੇਡਦੇ ਫਿਰਦੇ ਆ ਤੇ ਸਾਡਾ ਸਾਰਿਆਂ ਦਾ ਖਾਣਾ ਪੀਣਾ ਹਰਾਮ ਹੈ। ਤੇ ਮੈਂ ਗੁਰੂ ਦੇ ਕੋਲੋਂ ਆਪ ਨਿੱਜੀ ਤੌਰ ਦੇ ਉੱਤੇ ਦੂਸਰੀ ਚੀਜ਼ ਜਿਹੜੀ ਮੰਗਦਾ ਉਹ ਕਹਿ ਕੇ ਤੇ ਖਿਮਾ ਮੰਗ ਲੈਣੀ ਆ ਕਿ ਸੱਚਾ ਪਾਤਸ਼ਾਹ ਜਿਹੜੀ ਸਾਡੇ ਵਾਲੇ ਸਿੱਖਾਂ ਦੀ, ਸਾਡੀ ਲੈਣ ਵਾਲੇ ਸਿੱਖਾਂ ਦੀ ਮੰਗ ਆ ਉਹ ਇਹੀ ਆ, ਜਾਂ ਖਾਲਿਸਤਾਨ ਤੇ ਜਾਂ ਮੌਤ। ਇਹ ਤੋਂ ਉਰੇ ਕੁਝ ਨਹੀਂ। ਜਾਂ ਇਹ ਸਾਡੀ ਜਿੱਦ ਕਹਿ ਲਏ ਵੀ ਗੁਰਬਾਣੀ ਦੇ ਅਨੁਸਾਰ ਇਹ ਸਾਡੀ ਝੋਲੀ ਦੇ ਵਿੱਚ, ਕੌਮ ਦੀ ਝੋਲੀ ਦੇ ਵਿੱਚ ਗੁਰੂ ਨੇ ਕਦੋਂ ਪਾਉਣੀ ਉਹ ਜਾਣੇ, ਪਰ ਜਾਂ ਖਾਲਿਸਤਾਨ ਹੈ ਤੇ ਜਾਂ ਮੌਤ ਹੈ। ਤੇ ਉਹਨਾਂ ਨੇ ਜਿਨ੍ਹਾਂ ਦੋਵਾਂ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਮੌਤ ਉਹਨਾਂ ਦੀ ਝੋਲੀ ਦੇ ਵਿੱਚ, ਸ਼ਹਾਦਤ ਉਹਨਾਂ ਦੀ ਝੋਲੀ 'ਚ ਪੈ ਗਈ ਆ। ਅਸੀਂ ਸਾਡੀ ਝੋਲੀ 'ਚ ਕੀ ਪੈਣਾ ਹੈ ਇਹ ਗੁਰੂ ਜਾਣੇ, ਪਰ ਅਖੀਰੀ ਮੰਗ ਸਾਡੀ ਸਿਰਫ ਇਹੀ ਆ, ਜਾਂ ਕੌਮੀ ਘਰ ਖਾਲਿਸਤਾਨ ਤੇ ਜਾਂ ਸ਼ਹਾਦਤ ਮੌਤ। ਇਹਦੋਂ ਉਰੇ ਗੁਰੂ ਮਹਾਰਾਜ ਡੋਲਣ ਨਾ ਦੇਵੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂਗੇ ਭਾਈ ਸੁਖਰਾਜ ਸਿੰਘ ਜੀ, ਉਹ 1 ਮਿੰਟ ਵਾਸਤੇ ਹਾਜ਼ਰੀ ਭਰਨਗੇ। ਨਾਲ ਹੀ ਧੰਨਵਾਦ ਕਰਦੇ ਹਾਂ ਤੇਜਵੀਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਭਾਈ ਹਰਪਾਲ ਸਿੰਘ ਜੀ ਦਲੇਰ, ਉਹਨਾਂ ਦਾ ਧੰਨਵਾਦ। ਸਰਦਾਰ ਕੁਲਦੀਪ ਸਿੰਘ ਜੀ ਭਾਗੋਵਾਲ ਤੋਂ ਆਏ ਨੇ, ਉਹਨਾਂ ਦਾ ਧੰਨਵਾਦ। ਹੁਣ ਕੇਵਲ ਤੇ ਕੇਵਲ 1 ਮਿੰਟ ਵਾਸਤੇ ਭਾਈ ਸੁਖਰਾਜ ਸਿੰਘ ਜੀ ਵਿਚਾਰਾਂ ਦੀ ਸਾਂਝ ਰੱਖਣਗੇ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ
ਖੇਤ ਦੇ ਮਹਾਵਾਕਾਂ ਅਨੁਸਾਰ ਉਹਨਾਂ ਯੋਧਿਆਂ ਦੀ ਯਾਦ 'ਚ ਜੁੜ ਬੈਠੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀਓ, ਫਤਿਹ ਪ੍ਰਵਾਨ ਕਰੋ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਚਾਰ ਬੁਲਾਰਿਆਂ ਨੇ ਬਹੁਤ ਰੱਖਿਆ ਤੇ ਅੱਗੇ ਵੀ ਰੱਖਣੇ ਆ। ਮੈਂ ਗੱਲ ਕਰੂੰਗਾ ਸਿਰਫ ਇਸ ਸੰਦਰਭ ਦੇ ਵਿੱਚ ਜਥੇਬੰਦੀ ਦੇ, ਜਦੋਂ ਤੋਂ ਅਸੀਂ ਬਾਈ ਅਵਤਾਰ ਸਿੰਘ ਖੰਡਾ ਤੇ ਬਾਈ ਦੀਪ ਸਿੱਧੂ ਦੇ ਨਾਲ ਚੱਲੇ ਆ, ਸੋ ਇੱਕੋ ਗੱਲ ਸੁਣਨ ਨੂੰ ਮਿਲੀ ਆ ਕਿ ਜਾਂ ਤਾਂ ਚੱਲੀਏ ਨਾ, ਜੇ ਚੱਲੀਏ ਤਾਂ ਚਾਰਾਂ ਦੇ ਮੋਢਿਆਂ ਤੇ ਆਈਏ। ਕਹਿਣ ਤੋਂ ਭਾਵ ਉਸ ਸਿਧਾਂਤਾਂ ਤੇ ਚੱਲ ਕੇ ਗੱਲ ਕਰੀਏ। ਸੋ ਮੈਨੂੰ ਅੱਜ ਵੀ ਯਾਦ ਆਉਂਦੇ ਆ ਜਦੋਂ ਅਸੀਂ ਜਥੇਬੰਦੀ ਬਣਾਈ ਆ, ਵਾਰਸ ਪੰਜਾਬ ਦੇ ਜਥੇਬੰਦੀ ਹੋਂਦ ਚ ਆਈ ਆ, ਤਾਂ ਬਾਈ ਲਗਾਤਾਰ ਪ੍ਰੈਸ ਕਾਨਫਰੰਸ ਚੱਲਦਿਆਂ ਇਹ ਕਹਿੰਦਾ ਰਿਹਾ ਕਿ ਕੋਈ ਸ਼ਬਦ ਕਿਸੇ ਦੇ ਖਿਲਾਫ ਨਹੀਂ, ਜਥੇਬੰਦੀ ਦਾ ਢਾਂਚਾ ਲਾਨਣਾ ਹੈ, ਜਥੇਬੰਦੀ ਸਿੱਖੀ ਸਿਧਾਂਤਾਂ ਦੀ ਪੈਰਵਾਈ ਤੇ ਚੱਲੂਗੀ ਤੇ ਪਾਤਸ਼ਾਹੀ ਦਾਅਵੇ ਤੋਂ ਘੱਟ ਕੰਮ ਨਹੀਂ ਕਰੂਗੀ। ਸੋ ਮੈਂ ਸਿਜਦਾ ਕਰਦਾ ਆਪਣੇ ਦੋਨਾਂ ਵੀਰਾਂ ਨੂੰ, ਇੰਨੀ ਵਧੀਆ ਉਹਨਾਂ ਦੀ ਬਾਉਂਡਿੰਗ ਤੇ ਇੰਨਾ ਵਧੀਆ ਨੌਜਵਾਨਾਂ ਲਈ ਸੁਨੇਹਾ। ਜਦੋਂ ਵੀ ਕਿਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਹੁਤ ਨੌਜਵਾਨਾਂ ਨੇ ਸੁਣਿਆ, ਕਿਤੇ ਕਲੱਬ ਹਾਊਸ ਤੇ ਬੈਠਣਾ ਜਾਂ ਕਿਤੇ ਵਿਚਾਰ ਕਰਨੇ, ਤਾਂ ਉਹਨਾਂ ਦੇ ਵਿਚਾਰ ਤੁਹਾਨੂੰ ਆਮ ਨੌਜਵਾਨਾਂ ਨਾਲੋਂ, ਆਮ ਲੋਕਾਂ ਨਾਲੋਂ ਵੱਖਰੇ ਤਾਂ ਲੱਗਦੇ ਸੀ ਕਿਉਂਕਿ ਉਹ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਸੀ। ਬਾਈ ਦੀਪ ਸਿੱਧੂ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਕਰਦਾ ਸਾਡੇ ਵਿੱਚੋਂ ਚਲਾ ਗਿਆ ਤੇ ਉਸੇ ਸੰਦਰਭ ਦੇ ਵਿੱਚ ਬਾਈ ਅਵਤਾਰ ਸਿੰਘ ਖੰਡਾ, ਜਦੋਂ ਇਸ ਬਾਈ ਦੇ ਜਾਣ ਤੋਂ ਬਾਅਦ ਅਸੀਂ ਗੱਲ ਕਰਨੀ ਚਾਹੀ, ਇਸ ਨੂੰ ਢਾਂਚੇ ਨੂੰ ਦੁਬਾਰਾ ਲਾਉਣਾ ਚਾਹਿਆ, ਤਾਂ ਬਾਈ ਦਾ ਇੱਕੋ ਇੱਕ ਬੋਲ ਸੀਗਾ ਕਿ ਆਪਾਂ ਉਹ ਕਰਨਾ ਵੱਖਰਾਪਣ ਰਵੇ, ਸੰਤਾਂ ਦੇ ਰਾਹ ਤੇ ਚੱਲਦਿਆਂ ਜਿਹੜੀ ਖੜੋਤ ਸੰਘਰਸ਼ ਦੇ ਵਿੱਚ ਆਈ ਹੈ ਉਹਨੂੰ ਸਿਰੇ ਤੱਕ ਲੈ ਕੇ ਜਾਈਏ। ਨੌਜਵਾਨੀ ਢਿੱਲੀ ਬੈਠੀ ਆ, ਉਹਦੇ 'ਚ ਕਰੰਟ ਭਰਨ ਦੀ ਕੋਸ਼ਿਸ਼ ਕਰੀਏ। ਤਾਂ ਅੱਜ ਮਨ ਭਰਦਾ ਇਹ ਗੱਲ ਸੋਚ ਕੇ ਕਿ ਬਾਈ ਜਦੋਂ ਹਸਪੀਟਲ 'ਚ ਪਿਆ ਸੀ ਤਾਂ ਉਹਦੀ ਆਡੀਓ ਸਾਰਿਆਂ ਨੇ ਸੁਣੀ। ਆਪਾਂ ਆਪਣੀ ਮਾਂ ਦੇ ਨਾਲ ਗੱਲ ਕਰਦਾ ਬਾਈ ਕਹਿੰਦਾ ਕਿ ਮਾਂ, ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਪਰ ਸੰਘਰਸ਼ ਸਾਡਾ ਉਹੀ ਰਹਿਣਾ ਚਾਹੀਦਾ। ਗੱਲ ਪਾਤਸ਼ਾਹੀ ਦਾਅਵੇ ਦੀ ਰਹਿਣੀ ਚਾਹੀਦੀ ਹੈ, ਗੱਲ ਸਾਡੀ ਹੋਂਦ ਦੀ ਰਹਿਣੀ ਚਾਹੀਦੀ ਹੈ। ਸੋ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ, ਜਿਹੜੇ ਰਾਹਾਂ ਤੇ ਤੁਰਦਿਆਂ ਸੰਤ ਗਿਆਨੀ ਜਰਨੈਲ ਸਿੰਘ ਨੇ ਦਿੱਲੀ ਦੀ ਹਕੂਮਤ ਦੇ ਨਾਲ ਮੱਥਾ ਲਾਇਆ ਸੀ, ਸੋ ਅੱਜ ਦੇ ਨੌਜਵਾਨ ਵੀ ਉਹੀ ਚਾਹੁੰਦੇ ਨੇ। ਜਿਹੜੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਨ ਵਾਲੇ ਨੌਜਵਾਨ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਇਸ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਕੇ ਆਪਾਂ ਆਪਣੇ ਰਾਜ ਭਾਗ ਵੱਲ ਵਧੀਏ। ਉਸ ਰਾਜ ਭਾਗ ਦੀ ਪੂਰਤੀ ਲਈ ਆਪਣਾ ਆਪ ਵੀ ਗਵਾਉਣਾ ਪਵੇ ਤਾਂ ਗੁਹੇਜ ਨਾ ਕਰੀਏ। ਸੋ ਇੰਨੀਆਂ ਕੁ ਬੇਨਤੀਆਂ ਨੌਜਵਾਨਾਂ ਨੂੰ ਕਰਦੇ ਆ ਕਿ ਅਸੀਂ ਸਿਜਦਾ ਕਰਦੇ ਆ ਉਸ ਮਾਤਾ ਨੂੰ ਜਿਨ੍ਹਾਂ ਦੇ ਪਰਿਵਾਰ ਦੇ 2 ਜੀ 4 ਜੀ ਸ਼ਹੀਦ ਨੇ, ਪਤੀ ਸ਼ਹੀਦ, ਪੁੱਤਰ ਸ਼ਹੀਦ, ਤੇ ਸਜਦਾ ਦੇਖੋ। ਅੱਜ ਵੀ ਨੌਜਵਾਨਾਂ ਨੂੰ ਇਹ ਕਹਿੰਦੇ ਆ ਕਿ ਗੁਰੂ ਵਾਲੇ ਬਣੀਏ। ਮੈਂ ਇੱਕ ਨਿੱਕੀ ਜੀ ਗੱਲ ਹੋਰ ਕਹਿ ਕੇ ਖਿਮਾ ਸੰਗਤ ਤੋਂ ਮੰਗ ਲੈਣੀ ਆ। ਜਿਸ ਦਿਨ ਬਾਈ ਅਵਤਾਰ ਸਿੰਘ ਖੰਡੇ ਦਾ ਸਮਾਗਮ ਮੋਗੇ ਦੇ ਵਿੱਚ ਕੀਤਾ ਸੀ, ਤਾਂ ਬਹੁਤ ਨੌਜਵਾਨਾਂ ਨੇ ਕਿਹਾ ਕਿ ਮਾਤਾ ਨੂੰ ਮਿਲਣਾ, ਮਾਤਾ ਨੂੰ ਮਿਲ ਕੇ ਜਾਣਾ। ਸੋ ਉੱਥੇ ਵਾਕਿਆ ਕੀ ਹੋਇਆ, ਸ਼ਾਮ ਹੋ ਗਈ ਤਾਂ ਮਾਤਾ ਨੇ ਨੌਜਵਾਨਾਂ ਨੂੰ ਇਹ ਗੱਲ ਕਹੀ ਕਿ ਸਾਨੂੰ ਅੱਧਾ ਘੰਟਾ ਦੇ ਦਿਓ ਕਿ ਨਿਤਨੇਮ ਕਰਨਾ, ਮੈਂ ਉਦੋਂ ਬਾਅਦ ਚ ਮਿਲਦੀ ਹਾਂ। ਸੋ ਕਿੱਡਾ ਸਾਡਾ ਗੁਰੂ ਸਾਹਿਬ ਤੇ ਭਰੋਸਾ ਹਰ ਇੱਕ ਸਿੱਖ ਦਾ ਰਹਿਣਾ ਚਾਹੀਦਾ। ਉਸ ਭਰੋਸੇ ਦੇ ਚੱਲਦੇ ਹੀ ਸਾਨੂੰ ਜਜ਼ਬਾ ਤੇ ਜਨੂਨ ਮਿਲਦਾ। ਉਸ ਭਰੋਸੇ ਦੇ ਚੱਲਦਿਆਂ ਹੀ ਅਸੀਂ ਆਪਣੀਆਂ ਮੰਜ਼ਿਲਾਂ ਸਰ ਕਰ ਸਕਦੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸੁਖਰਾਜ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਸੀਮਤ ਜੇ ਸਮੇਂ ਵਿੱਚ ਵਿਚਾਰਾਂ ਦੀ ਸਾਂਝ ਪਾਈ ਹੈ। ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਦੇ ਕੇ ਕੌਮ ਦਾ ਇਹ ਵਡਮੁੱਲਾ ਇਤਿਹਾਸ ਸਿਰਜਿਆ ਹੈ। ਬੜੇ ਹੀ ਬਹਾਦਰ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਸਾਨੂੰ ਜਿਹੜਾ ਹੈ
ਇਹ ਸਿੱਖੀ ਦਾ ਬੂਟਾ ਜਿਹੜਾ ਹੈ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਲਾਇਆ ਹੈ। ਸਾਡੇ ਪਾਸ ਭਾਈ ਦਲਜੀਤ ਸਿੰਘ ਜੀ ਬਿੱਟੂ, ਉਹਨਾਂ ਦਾ ਧੰਨਵਾਦ ਹੈ ਜਿਹੜੇ ਪਹੁੰਚੇ ਨੇ। ਭਾਈ ਦਵਿੰਦਰ ਸਿੰਘ ਜੀ ਮਿਸਲ ਸਤਲੁਜ, ਉਹਨਾਂ ਦਾ ਧੰਨਵਾਦ। ਭਾਈ ਹਰਪਾਲ ਸਿੰਘ ਜੀ ਬਲੇਰ, ਉਹਨਾਂ ਦਾ ਧੰਨਵਾਦ ਹੈ। ਹੁਣ ਬੇਨਤੀ ਕਰਾਂਗਾ ਕੇਵਲ ਇੱਕ ਮਿੰਟ ਦੀ ਹਾਜ਼ਰੀ ਐਡਵੋਕੇਟ ਸਰਦਾਰ ਸਿਮਰਨਜੀਤ ਸਿੰਘ ਜੀ, ਉਹ ਹੁਣ ਆਪ ਜੀ ਨੂੰ ਜਿਹੜਾ ਹੈ ਉਹਨਾਂ ਸ਼ਹੀਦਾਂ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਉਹ ਆਪ ਜੀ ਦੇ ਦਰਸ਼ਨ ਕਰਨਗੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आज भाई अब शहीद पाए अवतार सिंह खंडा, शहीद पाए हरदीप सिंह नेजर, जिन्हां दी इंडियन स्टेट ने इंग्लैंड ते कनेडा की धरती उपर टारगेट किलिंग कराई है, उन्हां दी पहली वर्सी विच शामिल खालसा पंथ शहीदां दे परिवार फतेह प्रवान करना है। वाहिगुरू जी का खालसा, वाहिगुरू जी की फतेह। शब्द पहले भी पढ़े है, सूरा सो पहचानिए जो लड़े दीन के हेत, पुरजा पुरजा कट मरे कभू ना छोड़े खेत। 2019 ਦੇ ਵਿੱਚ ਇੰਡੀਅਨ ਸਟੇਟ ਵੱਲੋਂ ਜਿਹੜੇ ਅਪੁਆਇੰਟਡ ਸਿੱਖ ਕੌਮ ਦੇ ਵਿੱਚ ਧਿਆਨ ਸਿੰਘ ਡੋਗਰਾ ਤੇ ਲਾਲ ਸਿੰਘ ਵਰਗੇ ਲੋਕ ਨੇ, ਉਹਨਾਂ ਨੇ ਰੌ ਦੇ ਨਾਲ ਰਲ ਕੇ 2019 ਦੇ ਵਿੱਚ ਇੱਕ ਪ੍ਰੋਗਰਾਮ ਵਿੱਢਿਆ ਤੇ ਮੇਨ ਸਟ੍ਰੀਮ ਹੋ ਕੇ, ਜਿਨ੍ਹਾਂ ਚੋਂ 35-36 ਬੰਦੇ, ਜਿਨ੍ਹਾਂ 'ਚ ਸੇਵਾ ਸਿੰਘ ਲੱਲੀ ਜਿਹੜਾ ਕਹਿੰਦਾ ਸੀ ਮੈਂ ਇੰਗਲੈਂਡ ਦੇ ਵਿੱਚ ਖਾਲਿਸਤਾਨ ਦਾ ਸੁਪਰੀਮੋ ਹੈਗਾ, ਰਾਸ਼ਟਰਪਤੀ ਹੈ, ਉਹ ਮੋਦੀ ਨਾਲ ਰਲ ਕੇ 2019 ਦੇ ਨਵੰਬਰ ਵਿੱਚ ਇੱਥੇ ਆਏ ਨੇ। ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਨਿੱਜਰ ਸਾਹਿਬ ਤੇ ਖੰਡੇ ਹੁਣਾਂ ਨਾਲ ਮੇਰਾ ਨਿੱਜੀ ਪਿਆਰ ਸੀ, ਇਹਨਾਂ ਨੂੰ ਵੀ ਅਪਰੋਚ ਕੀਤਾ ਗਿਆ ਕਿ ਤੁਸੀਂ ਮੁੱਖ ਧਾਰਾ ਦੇ ਵਿੱਚ ਆ ਜਾਓ, ਅਸੀਂ ਤੁਹਾਨੂੰ ਸਰਕਾਰ ਅੱਗੇ ਸਰੈਂਡਰ ਕਰਾ ਕੇ ਤੁਹਾਡੀ ਹਿੰਦੁਸਤਾਨ ਦੇ ਵਿੱਚ ਵਾਪਸੀ ਕਰਾ ਦੇਵਾਂਗੇ। ਪਰ ਇਹਨਾਂ ਦੋਨਾਂ ਕੌਮੀ ਯੋਧਿਆਂ ਨੇ ਉਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਕੌਮ ਲਈ ਸੰਘਰਸ਼ ਇਹਨਾਂ ਨੇ ਜਾਰੀ ਰੱਖਿਆ। ਤੇ ਜਿੱਥੋਂ ਤੱਕ ਭਾਈ ਖੰਡਿਆ ਦਾ ਸਵਾਲ ਹੈ, ਇਹ 2014 ਤੋਂ ਅਸੀਂ ਇੱਕ ਦੂਜੇ ਨਾਲ ਤਾਲਮੇਲ 'ਚ ਹੈ, ਛੋਟੇ ਭਰਾਵਾਂ ਵਾਂਗੂ ਸੀ। ਹਰ ਗੱਲ ਜਦੋਂ ਪਿਛਲੇ ਸਾਲ 2023 ਦੇ ਵਿੱਚ 19 ਮਾਰਚ ਨੂੰ ਕ੍ਰੈਕਡਾਊਨ ਹੋਇਆ ਪੰਜਾਬ 'ਚ, ਤਾਂ ਅਵਤਾਰ ਦੀ ਮੈਨੂੰ ਕਾਲ ਆਈ ਹੈ ਸ਼ਾਮ ਨੂੰ। ਭਾਜੀ ਕਹਿੰਦਾ ਹੈ ਕਿ ਉਹ ਜਿਹੜਾ ਮੁੰਡਾ ਹੈ ਅੰਮ੍ਰਿਤਪਾਲ ਹੈ, ਉਹ ਘਬਰਾ ਕੇ ਭੱਜ ਗਿਆ ਤੇ ਤੁਸੀਂ ਪੰਥ 'ਤੇ ਕੇਸ ਕਰਦੇ ਹੋ, ਤੁਸੀਂ ਇਹ ਚੀਜ਼ ਦਾ ਖਿਆਲ ਰੱਖਣਾ ਹੈ ਕਿ ਕਿਤੇ ਪੁਲਿਸ ਉਹਨੂੰ ਟੌਰਚਰ ਨਾ ਕਰੇ, ਕਿਤੇ ਝੂਠੇ ਪੁਲਿਸ ਮੁਕਾਬਲੇ 'ਚ ਨਾ ਮਾਰ ਦੇ। ਤੇ ਮੈਨੂੰ ਪਤਾ ਹੈ ਕਿ ਮੈਨੂੰ ਡੇਲੀ ਕਾਲ 'ਤੇ ਉਹਨੇ ਦੱਸਣਾ ਹੈ ਕਿ ਅੱਜ ਫਲਾਨਾ ਪਰਿਵਾਰ ਪੁਲਿਸ ਨੇ ਚੱਕ ਲਿਆ, ਅੱਜ ਫਲਾਣੇ ਬੰਦੇ ਦੀ ਰਿਟ ਫਾਈਲ ਕਰੋ। ਤੂੰ ਲਗਾਤਾਰ ਟੱਚ ਵਿੱਚ ਸੀ। ਮੈਂ ਅਵਤਾਰ ਨੂੰ ਕਿਹਾ ਕਿ ਜਿਹੜੀ ਸਿੱਖਾਂ ਦੀ ਗੁਲਾਮੀ ਦੀ ਜੜ ਹੈ ਉਹ ਹੈਗੀ ਹੈ ਟ੍ਰੀਟੀ ਆਫ ਲਾਹੌਰ। ਟ੍ਰੀਟੀ ਆਫ ਲਾਹੌਰ ਰਾਹੀਂ ਅੰਗਰੇਜ਼ ਹਕੂਮਤ ਨੇ ਜਿਹੜਾ ਸਾਡਾ ਨਾਬਾਲਗ ਬਾਦਸ਼ਾਹ ਸੀ ਮਹਾਰਾਜਾ ਦਲੀਪ ਸਿੰਘ, ਉਦੋਂ ਉਹਨਾਂ ਨੇ ਕਿਹਾ ਸੀ ਮਾਰਚ 1846 ਦੇ ਵਿੱਚ ਕਿ ਜਦੋਂ ਦਲੀਪ ਸਿੰਘ ਬਾਲਗ ਹੋ ਜਾਊਗਾ, ਅੱਜ ਅਸੀਂ ਸਿੱਖਾਂ ਦਾ ਰਾਜ ਸਸਪੈਂਡ ਕਰਦੇ ਹਾਂ, ਜਦੋਂ ਇਹ ਬਾਲਗ ਹੋ ਜਾਊਗਾ ਅਸੀਂ ਰਾਜ ਰੀਸਟੋਰ ਕਰ ਦਿਆਂਗੇ। ਤਾਂ ਅੰਗਰੇਜ਼ ਨੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਤੇ ਉਦੋਂ ਫਿਰ ਅਵਤਾਰ ਨੇ ਮੇਰੇ ਕਹਿਣ 'ਤੇ 2023 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਲੰਡਨ 'ਚ ਜਾ ਕੇ ਉੱਥੇ ਜਿਹੜਾ ਵਾ ਵਿਸ਼ਵਾਸਘਾਤ ਦਿਵਸ ਮਨਾਇਆ, ਜਿਹਨੂੰ ਅਸੀਂ ਇੱਥੇ ਮਨਾਇਆ। ਤੇ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਹੈ, ਉਹ ਜਦੋਂ 1991 ਦੇ ਵਿੱਚ ਇੱਥੋਂ ਰਸ਼ੀਆ ਰਾਹੀਂ, ਇੰਗਲੈਂਡ ਰਾਹੀਂ ਕੈਨੇਡਾ ਦੇ ਵਿੱਚ ਪਹੁੰਚਿਆ, ਉਹਨੇ ਸੰਘਰਸ਼ ਦਾ ਸਾਥ ਨਹੀਂ ਛੱਡਿਆ। ਜਦੋਂ ਭਾਈ ਜਗਤਾਰ ਸਿੰਘ ਤਾਰਾ ਥਾਈਲੈਂਡ ਦੇ ਵਿੱਚ ਇੰਟਰਪੋਲ, ਇੰਡੀਅਨ ਸਟੇਟ ਦੀਆਂ ਜਿਹੜੀਆਂ ਏਜੰਸੀਆਂ ਜਦੋਂ ਘੇਰਾ ਪਾ ਲੈਂਦੀਆਂ ਨੇ, ਤੇ ਭਾਈ ਤਾਰਾ ਫੋਨ ਕਰਦਾ ਹੈ ਤੇ ਅਗਲੇ ਦਿਨ ਨਿੱਜਰ ਫਲਾਈਟ ਲੈ ਕੇ ਆ ਜਾਂਦਾ ਹੈ। ਉਹ ਭਾਈ ਤਾਰੇ ਨੂੰ ਕਹਿੰਦਾ ਹੈ ਵੀ ਆਹ ਫੜ ਮੇਰਾ ਪਾਸਪੋਰਟ, ਤੂੰ ਨਿਕਲ ਜਾ। ਜਦੋਂ ਮੈਨੂੰ ਭਾਈ ਤਾਰੇ ਨੇ ਦੱਸਿਆ ਕਿ ਮੈਂ ਉਹਨੂੰ ਦੱਸਿਆ ਕਿ ਹਰਦੀਪ ਸਰਕਾਰ ਦਾ ਘੇਰਾ ਬਹੁਤ ਟਾਈਟ ਹੋ ਚੁੱਕਿਆ ਹੈ, ਮੇਰਾ ਨਿਕਲਣਾ ਮੁਸ਼ਕਲ ਹੈ, ਤੂੰ ਕੌਮ ਦਾ ਜਿਹੜਾ ਮਕਸਦ ਹੈ ਆਜ਼ਾਦੀ ਦਾ, ਉਹਨੂੰ ਜਾਰੀ ਰੱਖਣਾ ਹੈਗਾ।
ਤੇ ਮੈਂ ਹੁਣ ਕਿਉਂਕਿ ਇੱਥੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਖੀ ਨੇ, ਧਾਮੀ ਸਾਹਿਬ ਵੀ ਬੈਠੇ ਨੇ, ਸਰਦਾਰ ਮਾਨ ਸਾਹਿਬ ਵੀ ਬੈਠੇ ਨੇ, ਮੈਂ ਇੱਕ ਲਾਈਨ 'ਚ ਕਨਕਲੂਡ ਕਰਨਾ ਚਾਹੁੰਦਾ ਕਿ ਜਿਹੜੀ ਇਹ ਟਾਰਗੇਟ ਕਿਲਿੰਗ ਭਾਈ ਹਰਦੀਪ ਸਿੰਘ ਨਿੱਜਰ ਦੀ ਹੋਈ ਹੈ, ਜਿਹੜੀ ਭਾਈ ਖੰਡੇ ਦੀ ਹੋਈ ਹੈ, ਜਿਹੜੀ ਦੀਪ ਸਿੱਧੂ ਦੀ ਟਾਰਗੇਟ ਕਿਲਿੰਗ ਹੋਈ ਹੈ, ਸਿੱਧੂ ਮੂਸੇਵਾਲੇ ਦੀ ਹੋਈ ਹੈ, ਪਿਛਲੇ 40 ਸਾਲ ਤੋਂ ਜੇ ਇਹ ਤੁਸੀਂ ਮਹਿਸੂਸ ਕਰਦੇ ਹੋ ਕਿ ਇੰਡੀਅਨ ਸਟੇਟ ਨੇ ਤੁਹਾਨੂੰ ਇਨਸਾਫ ਦੇਣਾ, ਉਹਨੇ ਨਹੀਂ ਦੇਣਾ। 1984 ਦੇ ਵਿੱਚ 20,000 ਬੰਦਾ ਜਿਹੜਾ ਵਾ 12-13 ਸਟੇਟਾਂ 'ਚ ਮਾਰਿਆ ਗਿਆ, ਪਰ ਉਹ 'ਤੇ ਕੋਈ ਵੀ ਇੱਕ FIR ਦਰਜ ਨਹੀਂ ਹੋਈ। ਜਿਹੜਾ ਬੰਦਾ 5,000 ਦਿੱਲੀ ਦੇ ਵਿੱਚ ਪਾਰਲੀਮੈਂਟ, ਸੁਪਰੀਮ ਕੋਰਟ, ਹਾਈ ਕੋਰਟ ਦੀ ਹਿੱਕ 'ਤੇ ਮਾਰਿਆ, ਔਰ 'ਤੇ ਕਿਸੇ ਨੂੰ ਅਜੇ ਤੱਕ ਸਜ਼ਾ ਨਹੀਂ ਕੀਤੀ ਹੈਗੀ। ਸੋ ਮੈਂ ਇਹ ਧਾਮੀ ਸਾਹਿਬ ਨੂੰ ਕਹਾਂਗਾ ਕਿ ਕੋਈ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ, ਤੁਸੀਂ ਆਪਦੇ ਫੰਡਸ ਰਾਹੀਂ ਇੰਟਰਨੈਸ਼ਨਲ ਕਮਿਸ਼ਨ ਬਣਾਓ ਇਹਨਾਂ 4 ਮਰਡਰਸ ਦਾ, ਜਿਹਦੇ ਵਿੱਚ ਚੰਗੇ ਅੰਗਰੇਜ਼, ਚੰਗੇ ਵਕੀਲ, ਚੰਗੀ ਸਮਝ ਵਾਲੇ ਲੋਕ ਉਹ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰਨ, ਉਹ ਕੌਮ ਨੂੰ ਦੱਸਣ ਕਿ ਇਹਨਾਂ ਦੀਆਂ ਸ਼ਹਾਦਤਾਂ ਕਿਵੇਂ ਹੋਈਆਂ ਨੇ। ਜਿਹੜੇ ਯੂਜ਼ ਨੇ, ਇਜ਼ਰਾਈਲ ਨੇ ਇੱਕ 96 ਸਾਲ ਦਾ ਫੋਟੋਗ੍ਰਾਫਰ ਜਰਮਨ ਤੋਂ ਚੱਕ ਕੇ ਪਿਛਲੇ ਸਾਲ ਉਹਨੂੰ ਸਜ਼ਾ ਦਿੱਤੀ ਹੈ, ਕਿਉਂਕਿ ਉਹਦੇ ਕੋਲ ਤਾਕਤ ਸੀ। ਅਤੇ ਖਾਲਸਾ ਪੰਥ ਕੋਲ ਜਦੋਂ ਤਾਕਤ ਆਊਗੀ, ਤੁਸੀਂ ਕਮਿਸ਼ਨ ਬਣਾ ਕੇ ਸੱਚ ਲੈ ਆਓ, ਇਹਨਾਂ ਨੂੰ ਸਜ਼ਾਵਾਂ ਅਸੀਂ ਦਿਆਂਗੇ। ਅਤੇ ਇੱਕ ਮੈਨੂੰ ਬੜਾ ਅਫਸੋਸ ਹੋਇਆ ਹੈ ਕਿ ਗਰੇਵਾਲ ਸਾਹਿਬ ਬੜੇ ਪੰਥਕ ਬੰਦੇ ਨੇ ਅਤੇ ਸਾਡੇ ਨਿੱਜੀ ਦੋਸਤ ਵੀ ਨੇ। ਮੇਰੀ ਉਹਨਾਂ ਨਾਲ ਗੱਲ ਹੋਈ ਸੀ ਕਿ ਜਿਹੜੇ ਪੰਥ ਹੈ ਅਸੀਂ ਖਿਲਰੇ ਪਏ ਹੈਗੇ ਹੈ। ਤੁਸੀਂ ਵੇਖੋ ਕਿ ਆਪਣੇ ਬੁੰਗਾ ਵੀ ਬਣਿਆ ਹੋਇਆ ਹੈ ਮਿਸਲ ਦੇ ਜਿਹੜੇ ਆਪਣੇ ਜੱਸਾ ਸਿੰਘ ਰਾਮਗੜੀਆ ਹੈ। ਪੰਥ ਵਿੱਚ ਇੱਕ ਵਾਰੀ ਉਹ ਛੱਡ ਕੇ ਓਪੋਜੀਸ਼ਨ ਨਾਲ ਮੁਗਲਾਂ ਨਾਲ ਚਲੇ ਜਾਂਦੇ ਨੇ। ਜਦੋਂ ਸਿੰਘ ਇੱਥੇ ਰਾਮ ਰੌਣੀ ਦੇ ਕਿਲੇ 'ਚ ਘਿਰ ਜਾਂਦੇ ਨੇ ਅਤੇ ਫਿਰ ਉਹ ਤੀਰ ਰਾਹੀਂ ਰੁਕਾ ਭੇਜਦਾ ਹੈ ਕਿ ਮੈਨੂੰ ਪੰਥ ਵਿੱਚ ਸ਼ਾਮਲ ਕਰ ਲਓ ਅਤੇ ਮੈਂ ਤੁਹਾਡੇ ਵੱਲੋਂ ਲੜਾਂਗਾ। ਸੋ ਅਸੀਂ ਕਿਹਾ ਸੀ ਕਿ ਜਿਹੜੀਆਂ ਧਿਰਾਂ ਪੰਥ ਤੋਂ ਦੂਰ ਗਈਆਂ ਨੇ, ਇੱਕ ਪਲੇਟਫਾਰਮ ਹੈਗਾ, ਅਸੀਂ ਉਹਨਾਂ ਨੂੰ ਇਸ ਪਲੇਟਫਾਰਮ ਤੋਂ ਸੱਦਾ ਦਿੱਤਾ, ਉਹ ਗੱਲ ਕਰੀਏ। ਪਰ ਕੱਲ੍ਹ ਸ਼ਾਮ ਨੂੰ ਇੱਕ ਛੋਟੇ ਜਿਹੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਪਹਿਲੇ ਤਾਂ ਕਿਹਾ ਕਿ ਮੈਂ ਇਹ ਪ੍ਰੋਗਰਾਮ ਹਾਈਜੈਕ ਕਰ ਲੈਣਾ ਹੈ। ਉਹਦੇ ਦਬਾਅ ਵਿੱਚ ਇੱਥੋਂ ਦੇ ਮੁਲਾਜ਼ਮਾਂ ਨੇ ਜਿਹੜੀ ਅਰਦਾਸ ਹੈ, ਜਦੋਂ 11,000 ਰੁਪਏ ਦੀ ਬੁਕਿੰਗ ਪਰਿਵਾਰ ਨੇ ਕਰਾਈ ਹੈ ਅਤੇ ਸ਼੍ਰੋਮਣੀ ਕਮੇਟੀ ਦਾਅਵਾ ਕਿਵੇਂ ਕਰ ਸਕਦੀ ਹੈ? ਫਿਰ ਜਿਹੜੀ ਮੈਂ ਮਹਿਸੂਸ ਕਰਦਾ ਕਿ ਅਸੀਂ ਦਿੱਲੀ ਦੇ ਗੁਲਾਮ ਨਹੀਂ ਹੈ, ਸ਼੍ਰੋਮਣੀ ਕਮੇਟੀ ਨੇ ਅੱਜ ਸਾਨੂੰ ਗੁਲਾਮ ਹੋਣ ਦਾ ਮਹਿਸੂਸ ਕਰਾਇਆ ਇੱਥੇ। ਅਤੇ ਇੱਥੇ ਕੁਛ ਨਾਂ ਰਹਿ ਗਏ ਨੇ, ਬੀਬੀ ਸੁਰਿੰਦਰ ਕੌਰ ਨੇ, ਭੈਣ ਜੀ ਜਿਹੜੇ ਭਾਈ ਬਲਵਿੰਦਰ ਸਿੰਘ ਜਟਾਣਾ ਸ਼ਹੀਦ ਦੇ ਨੇ, ਉਹ ਵੀ ਬੈਠੇ ਨੇ। ਸਰਦਾਰ ਦਇਆ ਸਿੰਘ ਲਾਹੌਰੀਆ ਜਿਨ੍ਹਾਂ ਨੇ ਤਿਹਾੜ ਜੇਲ੍ਹ 'ਚ ਬਹੁਤ ਲੰਬਾ ਸਮਾਂ ਕੈਦ ਕੱਟੀ ਹੈ, ਉਹ ਵੀ ਬੈਠੇ ਹੈਗੇ ਨੇ, ਜਿਨ੍ਹਾਂ ਦਾ ਨਾਂ ਰਹਿ ਗਿਆ। ਹੋਰ ਵੀ ਕਈ। ਠੀਕ ਹੈ ਜੀ, ਮੈਂ ਇੰਨਾ ਹੀ ਕਰਦਾ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਸਾਹਿਬ ਇੱਕ ਮਿੰਟ, ਐਡਵੋਕੇਟ ਸਾਹਿਬ ਇੱਕ ਮਿੰਟ ਜੀ। ਤੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਜਿਹੜੇ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ, ਜਿਨ੍ਹਾਂ ਨੇ ਪੰਥਕ ਸੰਘਰਸ਼ ਬਹੁਤ ਕੰਟਰੀਬਿਊਟ ਕੀਤਾ ਹੈ। ਐਕਰੋਸ ਦਾ ਪਾਰਟੀ ਜਦੋਂ ਵੀ ਲੋੜ ਪਈ ਹੈ, ਹਮੇਸ਼ਾ ਹੀ ਮੈਂ ਦੇਖਿਆ ਕਿ ਇਹਨਾਂ ਨੇ ਪੰਥ ਦੇ ਹੱਕ 'ਚ ਆਵਾਜ਼ ਉਠਾਈ ਹੈ। ਜਦੋਂ ਇੱਕ ਟੁੱਚਰ ਜਿਹੇ ਬੰਦੇ ਨੇ ਨਵੇਂ ਸ਼ਹਿਰ ਕਿਹਾ ਕਿ ਸਰਦਾਰ ਮਾਨ ਨੇ ਭਗਤ ਸਿੰਘ ਦੇ ਖਿਲਾਫ ਸਟੇਟਮੈਂਟ ਦਿੱਤੀ ਹੈ ਅਤੇ ਅਸੀਂ ਜਿਹੜਾ ਇਹਦੀ ਪੱਗ ਲਊਗਾ ਉਹਨੂੰ ਮੈਂ 5 ਲੱਖ ਰੁਪਇਆ ਦੇਵਾਂਗਾ, ਤਾਂ ਉਦੋਂ ਸਰਦਾਰ ਗੁਰਚਰਨ ਸਿੰਘ ਗਰੇਵਾਲ ਨੇ ਐਕਰੋਸ ਦਾ ਪਾਰਟੀ ਖੜੇ ਹੋ ਕੇ ਕਿਹਾ ਕਿ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਕਿ ਮਾਨ ਸਾਹਿਬ ਵੇਖ ਵੀ ਜਾਏ। ਸੋ ਇਹ ਪੰਥਕ ਬੰਦੇ ਨੇ, ਉਹ ਜਿੱਥੇ ਵੀ ਬੈਠੇ ਨੇ, ਕੋਈ ਗੱਲ ਨਹੀਂ, ਪਰ ਜਿਹੜਾ ਪੰਥ ਦੀ ਗੱਲ ਕਰਦਾ ਹੈ ਉਹਨਾਂ ਨੂੰ ਸਾਨੂੰ ਮਾਨ ਸਤਿਕਾਰ ਦੇਣਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਿਮਰਨਜੀਤ ਸਿੰਘ ਜੀ ਐਡਵੋਕੇਟ ਸਾਹਿਬ ਦਾ। ਆਓ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਗਰੇਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠ ਕੇ ਅਰਦਾਸ ਕਰ ਰਹੇ ਹਾਂ ਅਤੇ ਪੰਥ ਦੀ ਬੌੜੀ ਏਕੇ ਦੇ ਵਾਸਤੇ ਆਪਾਂ ਸਾਰੇ ਜੁੜ ਬੈਠੇ ਹਾਂ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਆਰੰਭੇ ਸੰਘਰਸ਼ ਦੇ ਤਹਿਤ
ਹਜ਼ਾਰਾਂ ਕੁਰਬਾਨੀਆਂ ਹੋਈਆਂ। ਕੌਮੀ ਘਰ ਦੇ ਲਈ ਬਹੁਤ ਸਤਿਕਾਰਯੋਗ ਸਨਮਾਨਯੋਗ ਸ਼ਹੀਦ ਅਵਤਾਰ ਸਿੰਘ ਜੀ ਖੰਡਾ, ਸ਼ਹੀਦ ਹਰਦੀਪ ਸਿੰਘ ਜੀ ਨਿੱਜਰ ਸਾਹਿਬ, ਜਿਨ੍ਹਾਂ ਦੇ ਨਿਮਰਤਾ ਜਰਦਾਸ ਹੋਈ ਆ, ਆਪਾਂ ਸਾਰੇ ਸ਼ਾਮਲ ਹੋਏ ਆ। ਸ਼ਹੀਦਾਂ ਦੀ ਗੱਲ ਕੌਮ ਦੇ ਵਿੱਚ ਸਭ ਤੋਂ ਵੱਡਾ ਮਾਣ ਹੁੰਦਾ ਹੈ। ਵੱਡੀ ਕਿਸਮਤ ਉਹਦੀ ਹੁੰਦੀ ਹੈ ਜਿਹੜਾ ਸ਼ਹਾਦਤ ਨੂੰ ਪ੍ਰਾਪਤ ਹੁੰਦਾ ਹੈ। ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਦੇ ਨਿਜ਼ਾਮ ਦੇ ਖਿਲਾਫ, ਇਹ ਮਾਨ ਸਿੰਘ ਜੀ ਮਾਨ ਜ਼ਿਕਰ ਕਰ ਰਹੇ ਸੀ ਕਿ ਨਾਂ ਲੈਣਾ ਚਾਹੀਦਾ, ਨਾ ਕਿਉਂ ਨਹੀਂ ਲੈਣਾ ਚਾਹੀਦਾ, ਕਿ ਇਸ ਦੇਸ਼ ਦੇ ਅੰਦਰ ਸੱਤਾ ਤੇ ਬੈਠੇ ਮੋਦੀ ਤੇ ਮੋਦੀ ਦੇ ਟੋਲੇ ਨੇ ਏਡੀ ਵੱਡੀ ਜੁਰਤ ਕੀਤੀ ਹੈ ਕਿ ਵਿਦੇਸ਼ 'ਚ ਬੈਠੇ ਸਾਡੇ ਸੂਰਬੀਰ ਯੋਧੇ ਜਿਹੜੇ ਕਿ ਸੰਘਰਸ਼ ਦੀ ਗੱਲ ਕਰ ਰਹੇ ਆ, ਉਹਨਾਂ ਨੂੰ ਸ਼ਹੀਦ ਕਰਨ ਦੇ ਲਈ ਹੱਥ ਕੰਡੇ ਬਣਾਏ ਆ। ਤੇ ਅੱਜ ਉਸ ਦੇ ਖਿਲਾਫ ਅਸੀਂ ਇੱਕ ਗੱਲ ਵੀ ਕਰ ਰਹੇ ਹਾਂ ਕਿ ਅਸੀਂ ਇਕੱਠੇ ਹੋ ਕੇ ਉਸ ਦੇ ਨਾਲ ਟਕਰਾਈਏ। ਵਿਚਾਰ ਆਪੋ ਆਪਣੇ ਹੁੰਦੇ ਆ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਅੱਜ ਦੇ ਇਸ ਇਕੱਠ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਬਾਹਰ ਹੋਵੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਦੀ ਸੰਗਤ ਦਾ ਆਨੰਦ ਵੀ ਮਾਣਿਆ, ਜਿਹਨੂੰ ਮੈਂ ਆਪਣਾ ਰਹਿਬਰ ਮੰਨਦਾ, ਆਪਣਾ ਕੌਮੀ ਆਗੂ ਮੰਨਦਾ, ਜਿਸ ਦੇ ਆਸ਼ਿਕਾਂ ਆਖਰੀ ਸਾਹ ਤੱਕ ਰਵਾਂਗੇ, ਉਹਨਾਂ ਦੇ ਸੰਘਰਸ਼ ਕਰਕੇ ਅੱਜ ਜਿੱਥੇ ਵੀ ਬੈਠੇ ਆ। ਜੇ ਕਿਸੇ ਨੂੰ ਕਿਤੇ ਵੀ ਮਾਣ ਦਿੱਤਾ, ਸਨਮਾਨ ਦਿੱਤਾ ਤੇ ਇਸ ਕਰਕੇ ਦਿੱਤਾ ਕਿ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਆ, ਇਹ ਮਾਣ ਕਰਕੇ ਚੱਲਦੇ ਆ। ਛੋਟੀਆਂ ਮੋਟੀਆਂ ਰਾਜਸੀ ਸ਼ਕਤੀਆਂ ਜਿਹੜੀਆਂ ਉਹ ਬਿਲਕੁਲ ਨਗੂਣੀਆਂ ਨੇ ਇਸ ਗੁਰੂ ਘਰ ਤੇ ਇਸ ਸੰਘਰਸ਼ ਤੇ ਭਿੰਡਰਾਂਵਾਲੇ ਦੇ ਸਾਹਮਣੇ। ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਉਸ ਤਾਕਤ ਨਾਲ ਲੜ ਰਹੇ ਹਾਂ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ, ਉਹਦੇ ਭਾਈਵਾਲ ਕੈਨੇਡਾ, ਉਹਦੇ ਭਾਈਵਾਲ ਇੰਗਲੈਂਡ ਤੇ ਹੋਰ ਜਿਹੜੀਆਂ 5 ਕਹਿੰਦੇ ਹੁੰਦੇ ਆ ਵੱਡੇ ਦੇਸ਼ ਆ ਜਿਹੜੇ ਇਕੱਠੇ ਨੇ ਇਸ ਗੱਲ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਟੱਕਰ ਲਈ ਦੇਸ਼ ਦੇ ਮੋਦੀ ਨੇ। ਤੇ ਉਹ ਟੱਕਰ ਲੈਣ ਦੇ ਵਿੱਚ ਜ਼ਰੂਰਤ ਪੈਦਾ ਹੋਈ ਉਹਦੇ ਅੰਦਰ, ਪਰ ਜੇ ਉਹਨੂੰ ਟਕਰਾਉਣਾ ਹੈ, ਜੇ ਉਹਨੂੰ ਅਸੀਂ ਆਪਣਾ ਸ਼ੀਸ਼ਾ ਦਿਖਾਉਣਾ ਹੈ, ਤੇ ਜੇ ਆਪਣੀ ਹਸਤੀ ਬਣਾਉਣੀ ਹੈ ਤੇ ਆਪਣੇ ਕੌਮੀ ਘਰ ਦੀ ਅਸੀਂ ਗੱਲ ਕਰਨੀ ਆ, ਤਾਂ ਮੈਂ ਮਾਫ ਕਰਨਾ, ਆਪਾਂ ਜਿੰਨੀ ਦੇਰ ਤੱਕ ਇਕੱਠੇ ਤੇ ਇੱਕ ਸੁਰ ਨਹੀਂ ਹੁੰਦੇ ਉਨੀ ਦੇਰ ਤੱਕ ਗੱਲ ਭਰਾਵੋ ਬਣਨੀ ਨਹੀਂ। ਪਰ ਹਮੇਸ਼ਾ ਅਰਦਾਸ ਜ਼ਰੂਰ ਕਰਦੇ ਹਾਂ, ਬੌੜੀ ਜ਼ਰੂਰ ਕਰਦੇ ਹਾਂ। ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਕਿ ਜੇ ਇੱਕ ਕਦਮ ਵੀ ਕੋਈ ਚੱਲਦਾ ਨਾ, ਇੱਕ ਕਦਮ ਵੀ ਚੱਲਦਾ, ਤਾਂ ਉਹਨੂੰ ਵੀ ਨਾਲ ਲੈਣਾ ਚਾਹੀਦਾ। ਕਿ ਹਰ ਬੰਦਾ, ਹਰੇਕ ਬੰਦਾ ਉਹ ਐਵਰੈਸਟ ਦੀ ਚੋਟੀ ਤੱਕ ਚੜ੍ਹਨ ਜੋਗੀ ਸ਼ਾਇਦ ਸਮਰੱਥਾ ਨਾ ਰੱਖਦਾ ਹੋਵੇ, ਉਹ ਤੁਹਾਡੇ ਲਈ ਦੁਆ ਕਰ ਸਕਦਾ, ਤੁਹਾਡੇ ਲਈ ਅਸੀਸ ਦੇ ਸਕਦਾ, ਤੁਹਾਡੇ ਲਈ ਸਮਰਥਨ ਦੀ ਗੱਲ ਕਰ ਸਕਦਾ। ਸੋ ਇਸ ਗੱਲ ਦੇ ਲਈ ਆਪਾਂ ਸਾਰੇ ਸੋਚੀਏ। ਜਦੋਂ ਅਸੀਂ ਕਈ ਵਾਰ ਇਉਂ ਸੋਚ ਲੈਂਦੇ ਹਾਂ ਕਿ ਇਹ ਤਾਂ ਬਸ ਗਦਾਰ ਹੀ ਹੈ, ਤਾਂ ਉਹ ਗਦਾਰ ਜਿਹੜੇ ਆ ਉਹਨਾਂ ਨੂੰ ਨਸ਼ਰ ਵੀ ਕਰਨਾ ਚਾਹੀਦਾ। ਪਰ ਇੱਦਾਂ ਸਾਰੀ ਦੁਨੀਆ ਨੂੰ, ਸਾਰੀ ਕੌਮ ਨੂੰ, ਆਪਾਂ ਸੰਸਥਾਵਾਂ ਨੂੰ ਜੇ ਆਪਾਂ ਇੱਦਾਂ ਕਰਦੇ ਰਹਾਂਗੇ ਤਾਂ ਸਾਡੀ ਜਿਹੜੀ ਕਮਜ਼ੋਰ ਹੋ ਜਾਵਾਂਗੇ, ਸ਼ਕਤੀ ਕਮਜ਼ੋਰ ਹੋ ਜਾਏਗੀ। ਸੋ ਇੱਥੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਸਿਮਰਜੀਤ ਸਿੰਘ ਜੀ ਐਡਵੋਕੇਟ ਸਾਹਿਬ ਨੇ ਜ਼ਿਕਰ ਕੀਤਾ, ਇਹਨਾਂ ਨੇ ਹੁਕਮ ਲਾਇਆ ਸੀ ਸ਼੍ਰੋਮਣੀ ਕਮੇਟੀ ਨੂੰ, ਇਸ ਤੋਂ ਪਹਿਲਾਂ ਵੀ ਬੁਲਾਰੇ ਬੋਲ ਕੇ ਗਏ ਆ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਕਾਲ ਤਖਤ ਸਾਹਿਬ ਤੋਂ ਦੂਰ ਕਰ ਦਿੱਤਾ ਗਿਆ। ਮੈਂ ਇੱਕ ਬੇਨਤੀ ਕਰਦੇ ਹਾਂ ਕਿ ਜਿਹੜੀ ਕੌਮ ਦੇ ਪ੍ਰਤੀ ਸ਼ਹਾਦਤ ਦਿੱਤੀ ਆ ਅਵਤਾਰ ਸਿੰਘ ਜੀ ਖੰਡਾ ਸਾਹਿਬ ਨੇ, ਹਰਦੀਪ ਸਿੰਘ ਨਿੱਜਰ ਸਾਹਿਬ ਨੇ, ਇੱਥੇ ਦੁਨੀਆ ਦੇ ਕੋਈ ਵੀ ਮਾਈ ਦਾ ਲਾਲ ਆ ਜਾਵੇ, ਉਹ ਅਕਾਲ ਤਖਤ ਤੋਂ ਦੂਰ ਨਹੀਂ ਕਰ ਸਕਦਾ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੀ ਰੂਹ ਨੂੰ। ਆਖਰਕਾਰ ਪਰਿਵਾਰ ਨੇ ਇੱਕ ਬੇਨਤੀ ਕੀਤੀ ਸੀ ਕਿ ਅਸੀਂ ਇੱਥੇ ਦਿਨ ਮਨਾਉਣਾ ਹੈ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ, ਜਿਨ੍ਹਾਂ ਦਾ ਕਿਉਂਕਿ ਨਗਰ ਕੀਰਤਨ ਆਰੰਭ ਹੋਣਾ ਸੀ, ਇੱਥੇ ਹਾਜ਼ਰੀ ਲਵਾ ਕੇ ਗਏ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਵੇਂ ਤੁਸੀਂ ਪਰਿਵਾਰ ਕਹਿੰਦਾ ਉੱਦਾਂ ਹੀ ਅਸੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ 'ਤੇ ਮਨਾਇਆ ਜਾਣਾ ਚਾਹੀਦਾ। ਅਸੀਂ ਹੱਥ ਮੰਨ ਕੇ ਬੇਨਤੀ ਕੀਤੀ ਤਰੀਕ ਦੱਸੀ ਜਾਵੇ ਕਿ ਕਿਸ ਤਰੀਕ 'ਤੇ ਮਨਾਉਣਾ, ਤਾਂ ਫਿਰ ਉਸ ਗੱਲ ਦਾ ਫੈਸਲਾ ਹੋਇਆ ਕਿ ਉੱਥੇ ਮਨਾਇਆ ਜਾਊਗਾ। ਪਰ ਇਹਨਾਂ ਨੇ ਇੱਕ ਇਹ ਗੱਲ ਵਿੱਚ ਐਡ ਕਰਤੀ ਕਿ ਉੱਥੇ ਸਾਡੇ ਬੁਲਾਰੇ ਬੋਲਣਗੇ। ਪਰ ਕੀ ਆ ਵੀ ਤੁਹਾਡੀ ਸੰਸਥਾ ਦੇ ਨਾਲ ਜਿਹੜੇ ਆ ਗਿਆਨੀ ਪੁਰਸ਼ਾਂ ਨੇ ਇੱਕ ਰਵਾਇਤ ਬਣਾਈ ਹੈ ਕਿ ਕੋਈ ਵੀ ਜਿਹੜਾ ਵਾ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਨਹੀਂ ਬੋਲ ਸਕਦਾ, ਸਿੰਘ ਸਾਹਿਬਾਨ ਹੀ ਉੱਥੇ ਸੰਦੇਸ਼ ਦੇ ਸਕਦੇ ਆ। ਸੋ ਬੇਨਤੀ ਜਦੋਂ ਕੀਤੀ ਤਾਂ ਫਿਰ ਇਹ ਫੈਸਲਾ ਹੋਇਆ ਕਿ ਜੇ ਬੁਲਾਰਿਆਂ ਨੇ ਬੋਲਣਾ ਤੁਹਾਡੇ ਮੁਤਾਬਕ, ਤਾਂ ਉਹ ਇਸ ਸਥਾਨ ਦੇ ਉੱਤੇ ਪਹਿਲਾਂ ਵੀ ਆਪਾਂ ਸ਼ਹੀਦੀ ਸਮਾਗਮ ਕਰਦੇ ਹਾਂ। ਤੇ ਇਸ ਕਰਕੇ ਪਰਿਵਾਰ ਨੇ ਇਹ ਮੰਨਿਆ ਕਿ ਹਾਂਜੀ ਸਾਨੂੰ ਇੱਥੇ ਜਗ੍ਹਾ ਦਿੱਤੀ ਜਾਵੇ। ਹੋ ਸਕਦਾ ਕਈ ਭਰਾਵਾਂ ਨੂੰ ਇਸ ਗੱਲ ਦੇ ਵਿੱਚ ਨਾ ਪਤਾ ਹੋਵੇ। ਸੋ ਪਰਿਵਾਰ ਵਿੱਚ ਮਾਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ। ਉਹ ਇੱਕ ਸ਼ਹਾਦਤ ਜਿਹਨੇ ਦਿੱਤੀ ਹੈ ਕੌਮ ਦੇ ਲਈ, ਉਹਦੇ ਮਾਣ ਹੈ, ਉਹਦੇ ਲਈ ਸਾਡੇ ਦਿਲ ਦੇ ਵਿੱਚ ਸਤਿਕਾਰ ਵੀ ਆ, ਮਾਣ ਵੀ ਆ, ਉਹਨਾਂ ਦੇ ਚਰਨਾਂ 'ਚ ਨਮਸਕਾਰ ਵੀ ਆ। ਸੋ ਜਿਹੜੀ ਗੱਲ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ, ਮੈਂ ਨਹੀਂ ਇਸ ਗੱਲ ਨੂੰ ਜਾਣਦਾ,
ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪੂਰਨ ਤੌਰ ਤੇ ਹੁਕਮ ਹੈ, ਤੁਹਾਡੇ ਮੁਤਾਬਕ ਜੇ ਕਿਸੇ ਬੁਲਾਰੇ ਨੇ ਬੋਲਣਾ ਤੇ ਤੁਸੀਂ ਦੱਸਣਾ, ਤੁਸੀਂ ਨਾਂ ਦੇਣੇ ਆ। ਇਹ ਠੀਕ ਹੈ ਕਿ ਰਵਾਇਤ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੰਚ ਸੰਚਾਲਕ ਆ ਉਹ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਦਿੱਤਾ ਜਾਂਦਾ। ਸੋ ਸਟੇਜ ਸੰਚਾਲਕ ਨੇ ਜੋ ਤੁਸੀਂ ਕਿਹਾ ਉੱਦਾਂ ਕੀਤਾ। ਤੁਸੀਂ, ਮੈਨੂੰ ਨਹੀਂ ਪਤਾ ਕਿਹੜੇ ਬੰਦੇ ਨੇ ਇਹ ਗੱਲ ਕੀਤੀ ਆ, ਜੇ ਮੇਰੀ ਜਾਣਕਾਰੀ 'ਚ ਨਹੀਂ ਆ, ਪਰ ਫਿਰ ਵੀ ਤੁਹਾਡੇ ਮਨ ਤੇ ਕਿਸੇ ਤਰ੍ਹਾਂ ਦੀ ਠੇਸ ਪਹੁੰਚੀ ਆ। ਸ਼ਹੀਦਾਂ ਦੀ ਸਤਿਕਾਰ, ਮਾਣ ਤੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਖੜੀ ਆ। ਇਹ ਕੋਈ ਆਸਾਨ ਨਹੀਂ ਕਰਦੀ, ਸ਼੍ਰੋਮਣੀ ਕਮੇਟੀ ਦਾ ਫਰਜ਼ ਆ। ਸੋ ਮੈਂ ਹੱਥ ਬੰਨ੍ਹ ਕੇ ਇਸ ਗੱਲ ਦੀ ਮਾਫੀ ਵੀ ਚਾਹੁੰਦਾ ਜੇ ਤੁਹਾਨੂੰ ਕਿਸੇ ਨੇ, ਜਿਹੜਾ ਪ੍ਰਬੰਧਕ ਜਾਂ ਗੈਰ ਪ੍ਰਬੰਧਕ ਆ, ਉਸ ਨੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਕੀਤੀ ਆ, ਪਰ ਮੈਂ ਨਹੀਂ ਇਹ ਸਮਝਦਾ, ਕਿਉਂਕਿ ਪੂਰਾ ਇੱਕ ਇੱਕ ਗੱਲ ਜਿਹੜੀ ਆ ਤੁਹਾਡੇ ਨਾਲ ਰਾਏ ਕਰਕੇ, ਐਡਵੋਕੇਟ ਸਾਹਿਬ ਨਾਲ ਰਾਏ ਕਰਕੇ, ਇਹਨਾਂ ਦੇ ਕਹਿਣ ਤੇ ਜੋ ਕੁਝ ਚਾਹਿਆ ਉਸ ਤਰ੍ਹਾਂ ਹੀ ਕੀਤਾ ਗਿਆ, ਸਹਿਯੋਗ ਕੀਤਾ ਗਿਆ। ਪਰ ਫਿਰ ਵੀ ਮੈਂ ਪ੍ਰਧਾਨ ਸਾਹਿਬ ਵੱਲੋਂ, ਮੈਂ ਆਪਣੇ ਵੱਲੋਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਾ, ਗੁਰੂ ਕਿਰਪਾ ਕਰਨ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹ ਸਾਡੇ ਅੰਦਰ ਵਸੇ ਤੇ ਅਸੀਂ ਏਕਾ ਕਰਕੇ ਆਪ ਦੇ ਜਿਹੜੇ ਨਿਜ਼ਾਮ ਆ ਜਿਹੜਾ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਉਹਦੇ ਨਾਲ ਡਟ ਕੇ ਖੜੀਏ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਸੋਚ ਨੂੰ ਅਸੀਂ ਜਿੱਥੇ ਨਮਨ ਵੀ ਹੋਣਾ, ਉੱਥੇ ਉਹਨਾਂ ਦੇ ਪਾਏ ਹੋਏ ਪੂਰਿਆਂ 'ਤੇ ਚੱਲ ਕੇ ਕੌਮੀ ਘਰ ਦੇ ਲਈ ਆਪਾਂ ਸਾਰਿਆਂ ਨੇ ਲੜਾਈ ਲੜਨੀ ਆ। ਸੋ ਸਾਰੇ ਹੀ ਮੈਨੂੰ ਲੱਗਦਾ ਸੰਤਾਂ ਦੀ ਸੋਚ ਨਾਲ ਸੰਬੰਧਿਤ ਜਥੇਬੰਦੀਆਂ, ਧਿਰਾਂ, ਨਿੱਜੀ ਤੌਰ ਤੇ ਲੋਕ ਸਾਰੇ ਬੈਠੇ ਨੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਸਭ ਦਾ ਸਨਮਾਨ ਹੈ, ਸਤਿਕਾਰ ਹੈ। ਅੱਗੇ ਤੋਂ ਵੀ ਜਿਸ ਤਰ੍ਹਾਂ ਜਿਹੜਾ ਸ਼ਹੀਦੀ ਪਰਿਵਾਰ ਜਦੋਂ ਵੀ ਕੋਈ ਹੁਕਮ ਲਾਉਂਦੇ ਆ, ਅਸੀਂ ਹਮੇਸ਼ਾ ਹਾਜ਼ਰ ਰਹਿੰਦੇ ਹਾਂ, ਅੱਜ ਵੀ ਹਾਜ਼ਰ ਹਾਂ। ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਅਸੀਂ ਗਲ 'ਚ ਪੱਲਾ ਪਾ ਕੇ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਮੈਂਬਰ ਪਾਰਲੀਮੈਂਟ, ਉਹਨਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ, ਪਰ ਉਹਨਾਂ ਤੋਂ ਪਹਿਲਾਂ ਇਹ ਕੇਵਲ ਮੈਂ ਬੇਨਤੀ ਕਰਾਂਗਾ ਕਿ ਯੂਕੇ ਦੀ ਸੰਗਤ ਵੱਲੋਂ ਮਾਤਾ ਚਰਨਜੀਤ ਕੌਰ ਜੀ ਦਾ ਸਨਮਾਨ ਜੋ ਹੈ ਉਹ ਕੀਤਾ ਜਾ ਰਿਹਾ ਹੈ। ਉਹਦੇ ਲਈ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਮੈਂਬਰ ਸਾਹਿਬ, ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਬਾਬਾ ਬਖਸ਼ੀਸ਼ ਸਿੰਘ ਜੀ, ਸਰਦਾਰ ਮਨਦੀਪ ਸਿੰਘ ਜੀ ਸਿੱਧੂ, ਉਹਨਾਂ ਨੂੰ ਜੋ ਹੈ ਉਹ ਸਨਮਾਨ ਜੋ ਹੈ ਉਹ ਸਮੂਹ ਸੰਗਤ ਕੈਨੇਡਾ ਦੀ ਸੰਗਤ ਵੱਲੋਂ ਜੋ ਹੈ ਉਹ ਕੀਤਾ ਜਾ ਰਿਹਾ ਹੈ। ਤੇ ਬਹੁਤ ਹੀ ਸੰਗਤਾਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ, ਬਹੁਤ ਸੰਗਤਾਂ ਦਾ ਨਾਂ ਰਹਿ ਗਿਆ ਹੋਏਗਾ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਨਮਾਨ ਕੀਤਾ ਜਾ ਰਿਹਾ ਹੈ ਮਾਤਾ ਚਰਨਜੀਤ ਕੌਰ ਜੀ ਦਾ। ਬੋਲੇ ਸੋ ਨਿਹਾਲ। ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਿਹਾ, ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਇੱਕ ਹੋਰ ਬੇਨਤੀ ਹੈ, 18 ਜੂਨ ਦਿਨ ਮੰਗਲਵਾਰ ਗੁਰਦੁਆਰਾ ਸੰਤੋਖਸਰ ਸਾਹਿਬ ਟਾਹਲੀ ਸਾਹਿਬ ਵਿਖੇ ਭਾਈ ਹਰਦੀਪ ਸਿੰਘ ਜੀ ਨਿੱਜਰ ਦੇ ਸੰਬੰਧ ਵਿੱਚ ਉਹਨਾਂ ਦੇ ਨਿਮਿਤ ਦਲ ਖਾਲਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 10:30 ਵਜੇ ਪਾਏ ਜਾਣਗੇ। ਸਮੂਹ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਆਪਾਂ ਉੱਥੇ ਜ਼ਰੂਰ ਪਹੁੰਚਣਾ ਹੈ। ਆਹ ਬੇਨਤੀ ਕਰ ਰਿਹਾ ਹਾਂ, ਬਹੁਤ ਹੀ ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਸਾਬਕਾ ਮੈਂਬਰ ਪਾਰਲੀਮੈਂਟ ਭਾਰਤ ਸਰਕਾਰ, ਉਹ ਹੁਣ ਆਪ ਜੀ ਦੇ ਨਾਲ ਜੋ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜਾ ਹੈ ਉਹ ਸ਼ਰਧਾਂਜਲੀ ਦੇ ਰਹੇ ਨੇ, ਉਹਨਾਂ ਨੂੰ ਯਾਦ ਕਰ ਰਹੇ ਨੇ। ਆਪ ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬਾਬਾ ਅਟਲ ਜੀ ਦੇ ਸਥਾਨ ਦੇ ਉੱਤੇ ਹਾਜ਼ਰੀ ਭਰ ਰਹੇ ਹਾਂ, ਸ਼ਰਧਾਂਜਲੀ ਦੇਣ ਨੂੰ ਸਾਡੇ ਅਵਤਾਰ ਸਿੰਘ ਖੰਡਾ, ਜਿਨ੍ਹਾਂ ਨੂੰ ਬੜੀ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਰਮਿੰਘਮ ਸ਼ਹਿਰ ਦੇ ਵਿੱਚ। ਇੰਡੀਆ ਦੀ ਤੇ ਰੂਸ ਦੀ ਗੱਲ ਇੱਕੋ ਹੀ ਹੈ। ਰੂਸ ਦੇ ਵਿੱਚ
ਜਦੋਂ ਯੂਰੇਨੀਅਮ ਨੂੰ ਰਿਫਾਈਨ ਕੀਤਾ ਜਾਂਦਾ ਹੈ, ਉਹਦੇ ਵਿੱਚੋਂ ਇੱਕ ਹੋਰ ਚੀਜ਼ ਨਿਕਲਦੀ ਹੈ ਜਿਹਨੂੰ ਪੋਲੀਨੀਅਮ ਕਹੀਦਾ ਹੈ। ਤੇ ਪੋਲੀਨੀਅਮ ਇੱਕ ਬਹੁਤ ਜ਼ਹਿਰੀਲਾ ਜ਼ਹਿਰ ਹੈ ਜਿਹਦਾ ਪਤਾ ਨਹੀਂ ਲੱਗਦਾ। ਤੇ ਕਿਉਂ ਕਰਕੇ ਰੂਸ ਤੇ ਇੰਡੀਆ ਦੀ ਇੱਕ ਗੱਲ ਹੈ, ਖੁਫੀਆ ਏਜੰਸੀਆਂ ਦੀ ਸਾਨੂੰ ਹਮੇਸ਼ਾ ਸ਼ੱਕ ਰਿਹਾ ਕਿ ਪੋਲੀਨੀਅਮ ਦੇ ਕੇ ਭਾਈ ਖੰਡਾ ਸਿੰਘ ਨੂੰ ਸ਼ਹੀਦ ਕੀਤਾ ਗਿਆ। ਸਾਨੂੰ ਬੜਾ ਅਫਸੋਸ ਹੈ, ਕੱਲੀ ਉਹਨਾਂ ਦੀ ਮਾਤਾ ਹੈ, ਕੱਲੀ ਭੈਣ ਹੈ, ਪਰ ਸਾਰੀ ਕੌਮ ਉਹਨਾਂ ਨਾਲ ਖੜੀ ਹੈ। ਇਹ ਖੂਬਸੂਰਤੀ ਹੈ ਕੌਮ ਦੀ, ਔਰ ਸਾਨੂੰ ਦੁੱਖ ਹੈ ਜਿੱਥੇ ਭਾਈ ਹਰਜਿੰਦਰ ਸਿੰਘ ਨਿੱਜਰ ਨੂੰ, ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ, ਉੱਥੇ ਹੀ ਕੈਨੇਡਾ ਦੇ ਵਿੱਚ ਰਿਪੁਦਮਨ ਸਿੰਘ ਮਲਕ ਨੂੰ ਤੇ ਮੋਗੇ ਦੇ ਨੌਜਵਾਨ ਸੁਖਦੂਲ ਸਿੰਘ ਨੂੰ ਕਤਲ ਕੀਤਾ ਗਿਆ। ਕੈਨੇਡਾ ਦੀ ਹਕੂਮਤ ਨੇ ਇਹ ਛੋਟੀ ਗੱਲ ਨਹੀਂ ਸਮਝੀ। ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਖਾਸ ਪਾਰਲੀਮੈਂਟ ਬੁਲਾਈ ਤੇ ਉੱਥੇ ਕਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਇਹ ਸਾਡੇ ਕੈਨੇਡੀਅਨ ਸਿੱਖ ਸ਼ਹੀਦ ਕੀਤੇ ਗਏ ਹੈ। ਸੋ ਸਾਧ ਸੰਗਤ ਜੀ, ਇਹ ਕਤਾਰ ਲੰਬੀ ਹੋ ਰਹੀ ਹੈ ਕਿਉਂਕਿ ਕਰਕੇ ਮੋਦੀ ਨੇ ਕਿਹਾ, ਰਿਕਾਰਡ ਦੇ ਉੱਤੇ ਹੈ ਕਿ ਹੁਣ ਸਾਡਾ ਮੁਲਕ ਇੰਡੀਆ ਜਿਹੜੇ ਸਿੱਖ ਆਜ਼ਾਦੀ ਮੰਗਦੇ ਹੈ ਉਹਨਾਂ ਦੀਆਂ ਅਸੀਂ ਸ਼ਿਕਾਇਤਾਂ ਨਹੀਂ ਭੇਜਦੇ, ਜਿੱਥੇ ਉਹ ਚਲੇ ਜਾਣ ਅਸੀਂ ਹੁਣ ਉਹਨਾਂ ਦਾ ਹਿਸਾਬ ਕਿਤਾਬ ਖੁਦ ਕਰ ਦੇਈਦਾ। ਸੋ ਮੇਰਾ ਕਹਿਣ ਦਾ ਮਤਲਬ ਹੈ, ਜੇ ਇਸ ਤਰ੍ਹਾਂ ਭਾਈ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਗਿਆ, ਨਿੱਜਰ ਤੇ ਮਲਿਕ ਸਾਹਿਬ ਨੂੰ, ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਲਖਵੀਰ ਸਿੰਘ ਰੋਡੇ ਨੂੰ ਕਤਲ ਕਰਾਇਆ ਮੋਦੀ ਸਰਕਾਰ ਨੇ, ਔਰ ਸਾਡੇ ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ, ਇਹ ਬੜੇ ਸੰਗੀਨ ਜੁਰਮ ਨੇ। ਔਰ ਹਿੰਦ ਦੀ ਹਕੂਮਤ ਨੇ ਯਤਨ ਕੀਤੇ ਹੈ ਕਿ ਅਮਰੀਕਾ ਦੇ ਵਿੱਚ ਅਸੀਂ ਪੰਨੂ ਨੂੰ ਵੀ ਸ਼ਹੀਦ ਕਰ ਦਈਏ, ਪਰ ਅਮਰੀਕਾ ਦੀ ਖੁਫੀਆ ਏਜੰਸੀ ਇੰਨੀ ਤੇਜ਼ ਸੀ, ਉਹਨਾਂ ਨੇ ਸਾਰੀਆਂ ਚੀਜ਼ਾਂ ਰਿਕਾਰਡ ਕਰ ਲਈਆਂ। ਜਿੱਥੋਂ ਰੌ ਦੇ ਦਫ਼ਤਰਾਂ ਦੇ ਵਿੱਚੋਂ NSA ਡੋਇਲ ਦੇ ਦਫ਼ਤਰ ਦੇ ਵਿੱਚੋਂ ਇਹ ਸਾਰੀਆਂ ਸਾਜ਼ਿਸ਼ਾਂ ਹੋਈਆਂ ਹੋਣਗੀਆਂ। ਇਹਦੇ ਵਿੱਚ ਦੋਸ਼ੀ ਨਰਿੰਦਰ ਮੋਦੀ ਨੇ, ਅਮਿਤ ਸ਼ਾਹ ਹੈ, ਜੈ ਸ਼ੰਕਰ ਹੈ, ਅਜੀਤ ਡੋਇਲ ਹੈ, ਸਮਿਥ ਗੋਇਲ, ਸਾਬਕਾ ਰੌ ਦਾ ਮੁਖੀ ਤੇ ਮੌਜੂਦਾ ਰੌ ਦਾ ਮੁਖੀ, ਉਹ ਵੀ ਸਾਰੇ ਇਹਦੇ ਵਿੱਚ ਹਾਜ਼ਰ ਨੇ। ਤੁਹਾਨੂੰ ਪਤਾ ਹੈ ਕਿ ਸਾਡੀ ਕੌਮ ਦੇ ਕੋਲੇ ਹਮੇਸ਼ਾ ਰਾਜਗੱਦੀ ਨਹੀਂ ਰਹਿੰਦੀ, ਪਰ ਜੇ ਰਾਜਗੱਦੀ ਨਹੀਂ ਰਹਿੰਦੀ, ਸਿੱਖ ਕੌਮ ਨੂੰ ਆਪਣੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਉਤਪੰਨ ਹੁੰਦੀ ਹੈ ਕਿ ਅਸੀਂ ਆਪਣੇ ਮਜ਼ਹਬ ਦਾ, ਗੁਰੂ ਗ੍ਰੰਥ ਸਾਹਿਬ ਦਾ ਤੇ ਆਪਣੀ ਕੌਮ ਦਾ ਨੁਕਸਾਨ ਨਹੀਂ ਹੋਣ ਦੇਣਾ। ਇੱਥੇ ਆਪਾਂ ਨੂੰ ਬਾਹਰ ਜਾਂਦਿਆਂ ਦਿਖਦੇ ਦਰਬਾਰ ਸਾਹਿਬ ਨੇ, ਜਿੱਥੇ ਮੱਸੇ ਰੰਗੜ ਨੇ ਕਬਜ਼ਾ ਕੀਤਾ ਸੀ, ਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ
ਨਾ ਤੁਹਾਡੇ ਪੁਰਖਾਂ ਨੇ ਕਿਹਾ ਸੀ, ਨਾ ਮੇਰੇ ਪੁਰਖਾਂ ਨੇ ਕਿਹਾ ਸੀ। ਉਹਨਾਂ ਵਿੱਚੋਂ ਆਪ ਹੀ ਇੱਕ ਖਾਸ ਹੋਈ ਕਿ ਮੱਸੇ ਰੰਗੜ ਨੂੰ ਅਸੀਂ ਦਰਬਾਰ ਸਾਹਿਬ ਦਾ ਕਬਜ਼ਾ ਛੁਡਾ ਕੇ ਖਤਮ ਕਰਨਾ। ਇਸੇ ਤਰ੍ਹਾਂ ਭਾਈ ਸਿੱਖੋ, ਤੁਹਾਨੂੰ ਸਾਰਾ ਪਤਾ ਹੈ, ਬਾਕੀ ਕਹਿਣ ਦੀ ਲੋੜ ਨਹੀਂ ਹੈ, ਪਰ ਜਿਹੜੇ ਇਹ ਦੋਸ਼ੀ ਹੈ, ਅੱਜ ਇਟਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਕੈਨੇਡਾ ਟਰੂਡੋ ਦੇ ਨਾਲ ਮੋਦੀ ਹੱਥ ਮਿਲਾ ਰਹੇ ਹੈ। ਔਰ ਮੇਰਾ ਮਤਲਬ ਹੈ ਕਿਸ ਢੰਗ ਦੇ ਨਾਲ ਟਰੂਡੋ ਸਾਹਿਬ ਨੇ ਆਪਣਾ ਹੱਥ ਅੱਗੇ ਕੀਤਾ, ਜਿਸ ਸ਼ਖਸ ਦੇ ਹੱਥਾਂ ਨੂੰ ਸਿੱਖਾਂ ਦਾ ਲਹੂ ਲੱਗਿਆ ਹੋਇਆ। ਸੋ ਇਹ ਛੋਟੀ ਗੱਲ ਨਹੀਂ ਹੈ। ਸਾਡੇ ਕੋਲੇ ਕੋਈ ਫੌਜ ਨਹੀਂ ਹੈ, ਸਾਡੇ ਕੋਲੇ ਕੋਈ ਖੂਫੀਆ ਏਜੰਸੀ ਨਹੀਂ ਹੈ, ਪਰ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਸਾਡੇ ਵਿੱਚੋਂ ਹੀ ਇੱਕ ਆਵਾਜ਼ ਉਤਪੰਨ ਹੁੰਦੀ ਹੈ ਕਿ ਅਸੀਂ ਜ਼ਾਲਮ ਨੂੰ ਬਖਸ਼ਣਾ ਨਹੀਂ ਹੈ। ਸੋ ਮੋਦੀ ਸਾਹਿਬ ਦੀ ਸਰਕਾਰ, ਬੀਜੇਪੀ, ਆਰਐਸਐਸ ਨੇ, ਪਹਿਲਾਂ ਕਾਂਗਰਸ ਨੇ ਸਿੱਖ ਕੌਮ ਦੇ ਨਾਲ ਵਾਅਦੇ ਕੀਤੇ ਸੀਗੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਾਸ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਜਿਹੜੇ ਜ਼ਾਲਮਾਂ ਨੇ ਬੇਗੁਨਾਹ ਸਿੱਖ ਸ਼ਹੀਦ ਕੀਤੇ ਹੈ, ਇਹਨਾਂ ਨੂੰ ਤੁਸੀਂ ਸਾਂਭ ਲੈਣਾ ਔਰ ਸਿੱਖਾਂ ਦਾ ਜਿਹੜਾ ਸਿਰ ਹੈ, ਧੌਣ ਹੈ, ਉੱਚੀ ਰੱਖਣੀ ਹੈ, ਛਾਤੀ ਵੱਡੀ ਰੱਖਣੀ ਹੈ ਔਰ ਹਮੇਸ਼ਾ ਬਗੈਰ ਸਟੇਟ ਤੋਂ ਜੇ ਸਾਨੂੰ ਤੁਸੀਂ ਬਣਾਇਆ ਤਾਂ ਅਸੀਂ ਆਪਣੀ ਰਵਾਇਤ ਅਨੁਸਾਰ ਆਪਣੇ ਕੰਮ ਕਰਦੇ ਰਹੀਏ ਔਰ ਸਿੱਖ ਕੌਮ ਦੇ ਵਿੱਚ ਕਦੇ ਵੀ ਨਮੋਸ਼ੀ ਨਾ ਆਉਣ ਦੀਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਤੋਂ ਆਗਿਆ ਮੰਗਦਾ ਤੇ ਐਸਸੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਕਹਿੰਦਾ ਕਿ ਭਾਈ ਅਵਤਾਰ ਸਿੰਘ ਦਾ ਤੇ ਨਿੱਜਰ ਜੀ ਦਾ ਜਿਹੜੇ ਤਸਵੀਰਾਂ ਹੈਗੀਆਂ ਅਜਾਇਬ ਘਰ ਦੇ ਵਿੱਚ ਰੱਖੀਆਂ ਜਾਣ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਲ ਅਸੀਂ ਸਾਰੇ ਚੱਲੇ ਹਾਂ ਔਰ ਆਸ ਕਰਦੇ ਹਾਂ ਕਿ ਉਹਨਾਂ ਨੇ ਆਖਰੀ ਸ਼ਬਦ ਕਹੇ ਸੀਗੇ ਕਿ ਜਦੋਂ ਹਿੰਦ ਦੀ ਹਕੂਮਤ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਲਿਆਉਣਗੀਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਅਸੀਂ ਤਾਂ ਇਸ ਚੀਜ਼ 'ਚ ਮੰਨਦੇ ਹਾਂ, ਕਈ ਨਹੀਂ ਮੰਨਦੇ, ਉਹਨਾਂ ਨੂੰ ਵੀ ਅਸੀਂ ਇੱਜ਼ਤ ਦਿੰਦੇ ਹਾਂ, ਮਾਣ ਦਿੰਦੇ ਹਾਂ, ਪਰ ਜਿੰਨਾ ਚਿਰ ਖਾਲਿਸਤਾਨ ਆਪਣਾ ਦੇਸ਼ ਨਹੀਂ ਬਣੂਗਾ ਇਹੋ ਜਿਹੇ ਬੇਵਕਤੀ ਸਾਡੀਆਂ ਸ਼ਹੀਦਾਂ ਹੁੰਦੀਆਂ ਰਹਿਣਗੀਆਂ ਔਰ ਸਿੱਖ ਚੜ੍ਹਦੀ ਕਲਾ 'ਚ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ। ਬਹੁਤ ਹੀ ਸਤਿਕਾਰਯੋਗ ਭਾਈ ਸਿਮਰਨਜੀਤ ਸਿੰਘ ਜੀ ਮਾਨ, ਸਾਬਕਾ ਮੈਂਬਰ ਪਾਰਲੀਮੈਂਟ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। 1 ਮਿੰਟ ਦੀ ਹਾਜ਼ਰੀ ਹੁਣ ਭਾਈ ਤਰਸੇਮ ਸਿੰਘ ਜੀ ਮੋਰਾਂ ਵਾਲੀ, ਪੰਥ ਦੇ ਮਹਾਨ ਵਿਦਵਾਨ। ਉਹਨਾਂ ਤੋਂ ਬਾਅਦ ਮਾਤਾ ਚਰਨਜੀਤ ਕੌਰ, ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦੇ ਮਾਤਾ ਜੀ। ਉਹ ਜਿੰਨੀਆਂ ਵੀ ਸੰਗਤਾਂ ਅੱਜ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਜੁੜੀਆਂ ਨੇ, ਉਹਨਾਂ ਦਾ ਧੰਨਵਾਦ ਕਰਨਗੇ। ਆਓ ਕੇਵਲ 1 ਮਿੰਟ ਦੀ ਹਾਜ਼ਰੀ ਭਾਈ ਤਰਸੇਮ ਸਿੰਘ ਜੀ ਮੋਰਾਂ ਵਾਲੀ, ਬਹੁਤ ਹੀ ਸਤਿਗੁਰੂ ਜੀ ਦੀ ਕਿਰਪਾ ਚੜ੍ਹਦੀ ਕਲਾ ਦੇ ਨਾਲ, ਜਿਨ੍ਹਾਂ ਨੇ ਹਮੇਸ਼ਾ ਕੌਮ ਦੇ ਲਈ, ਪੰਥ ਦੇ ਲਈ ਵਾਰਾਂ ਗਾਈਆਂ ਨੇ, ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਸਾਜੇ ਨਵਾਜੇ ਵੀਰ ਸਪੁੱਤਰ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਸਾਰਿਆਂ ਦੀਆਂ ਆਪਾਂ ਸੁਣੀਆਂ ਔਰ ਪਹਿਲੇ ਬੁਲਾਰੇ ਤੋਂ ਲੈ ਕੇ ਹਰ ਇੱਕ ਵੀਰ ਨੇ ਬਹੁਤ ਆਪੋ ਆਪਣੇ ਵਧੀਆ ਵਿਚਾਰ ਪੇਸ਼ ਕੀਤੇ ਆ।
ਸਾਧ ਸੰਗਤ ਜੀ, ਕਈ ਤਰ੍ਹਾਂ ਦੀਆਂ ਮਨ ਦੇ ਵਿੱਚ ਬੈਠਿਆਂ ਬੈਠਿਆਂ ਵਿਚਾਰਾਂ ਬਣ ਜਾਂਦੀਆਂ ਜਦੋਂ ਆਪਾਂ ਸੁਣਦੇ ਆ ਨਾ। ਮਾਨ ਸਾਹਿਬ ਹੋਰੀ ਉਹ ਕਿੰਨੀਆਂ ਡੂੰਘੀਆਂ ਗੱਲਾਂ ਕਰਕੇ ਗਏ। ਪਹਿਲਾਂ ਵਕੀਲ ਸਾਹਿਬ ਹੋਰੀ, ਉਹਨਾਂ ਨੇ ਵੇਖੋ ਜਿਵੇਂ ਆ ਗੁਲਦਸਤਾ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਨਾਲ ਹੀ ਸੋਹਣਾ ਲੱਗਦਾ, ਇਹ ਵੀ ਮਹਾਰਾਜ ਦਾ ਪੰਥ ਪਰਿਵਾਰ ਆ। ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ, ਸਾਰੇ ਹੀ ਸਤਿਕਾਰਯੋਗ ਹੁੰਦੇ ਨੇ। ਜਦੋਂ ਇਦਾਂ ਸਿਰ ਜੋੜ ਕੇ ਪੰਥ ਜਦੋਂ ਵੀ ਬੈਠਿਆ, ਤੇ ਜਦੋਂ ਸਾਡੇ ਪੁਰਾਣੇ ਇਤਿਹਾਸ ਵੇਖਦੇ ਆ, ਉਹਨਾਂ ਦੇ ਵੀ ਸਿਰ ਵੱਢਵੇਂ ਵੈਰ ਸੀ, ਉਹ ਇੱਕ ਦੂਜੇ ਨੂੰ ਨਹੀਂ ਸੀ ਵੇਖ ਕੇ ਸਿਖਾਉਂਦੇ। ਪਰ ਜਿਵੇਂ ਅੱਜ ਇਹ ਸੱਚਾਈ ਜੇ ਪਿਆਰ ਦੇ ਵਿੱਚ, ਅਦਬ ਦੇ ਵਿੱਚ ਇਦਾਂ ਜੁੜ ਕੇ ਬੈਠੋਗੇ ਨਾ, ਇਹ ਮੋਦੀਆਂ, ਇਹ ਸ਼ਾਹਾਂ ਸ਼ੂਹਾਂ ਨੂੰ, ਇਹਨਾਂ ਨੂੰ ਗਸ਼ੀਆਂ ਪੈਣਗੀਆਂ। ਜਿੱਦਣ ਕੱਲੇ ਕੱਲੇ ਤੁਰੇ ਫਿਰਾਂਗੇ, ਉਹ ਸਾਨੂੰ ਕੁਝ ਨਹੀਂ ਜਾਣਨਗੇ। ਤੇ ਦੂਜੀ ਗੱਲ, ਵੀਰ ਅਵਤਾਰ ਸਿੰਘ ਖੰਡਾ, ਮੇਰੀਆਂ ਜਦੋਂ ਇੰਗਲੈਂਡ ਜਾਂਦਾ, ਉੱਥੇ ਦੀਆਂ ਉਹ ਮੇਰੀਆਂ ਯਾਦਾਂ ਨੇ ਕਿ ਉਹ ਜਦੋਂ ਵੱਡੀਆਂ ਵੱਡੀਆਂ ਸਕਰੀਨਾਂ ਲੱਗੀਆਂ ਨਾ, ਉਹ ਵੀਰੇ ਨੇ ਉਸ ਗੱਲ ਨੂੰ ਬਹੁਤ ਦੁਨੀਆ 'ਚ ਪਹੁੰਚਾਇਆ। ਔਰ ਦੂਜੀ ਗੱਲ, ਉਹ ਬਹੁਤ ਹੀ ਸਾਧ ਸੰਗਤ ਜੀ ਨਿਮਰਤਾਵਾਨ ਸੀ। ਜਿਵੇਂ ਦੀਪ ਸਿੱਧੂ, ਕਈ ਤੇ ਉਹ ਇਦਾਂ ਦੇ ਆਉਂਦੇ ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ, ਸਾਤੋਂ ਪਹਿਲਾਂ ਜੰਮਿਆ ਹੀ ਨਹੀਂ ਕੋਈ, ਅਸੀਂ ਜੰਮੇ ਆ, ਪਹਿਲਿਆਂ ਨੇ ਕੀਤਾ ਹੀ ਕੁਛ ਨਹੀਂ, ਨਾ ਹੋਰ ਕਿਸੇ ਤੋਂ ਨਾ ਮੈਂ ਹੀ ਕਰਨਾ। ਉਹ ਇਦਾਂ ਦੇ ਨਹੀਂ ਸੀ। ਦੀਪ ਦੇ ਮਨ 'ਚ ਵੀ ਕਦੇ ਸੋਚ ਨਹੀਂ ਸੀ ਆਈ। ਦੀਪ ਸਿੱਧੂ ਵੀਰੇ ਦੇ ਸਾਡੇ ਦੇ ਉਹ ਨਿਭਦਾ ਸੀ। ਇਦਾਂ ਹੀ ਅਵਤਾਰ ਸਿੰਘ ਖੰਡਾ ਸੀ। ਉਹਨੂੰ ਜੇ ਕੋਈ ਗੱਲ ਕਹੀ ਵੀ ਨਾ, ਆ ਬਚਨ ਜਿਹੜੇ ਹੁਣ ਚੱਲਦੇ ਨੇ, ਜਾਣਦੇ ਤੁਸੀਂ ਸਾਰੇ ਹੀ ਹੋ, मौत ते भी गिलाऊंदा ऐ कज़ा, तुझसे वो नादानी हुई, तूने फूल वो तोड़ा जिससे गुलशन में वीरानी हुई। वो कला ही सी मापियां दा, पर मां दा किड्डा वड्डा दिल आ। ਉਹ ਜਿਹੜੀ ਮਾਂ ਨੂੰ ਅੱਜ ਵੀ ਉਹ ਦੁੱਕੀ ਦੇ ਢੇਲੇ ਦੇ ਬੰਦੇ ਨਾ ਮੂੰਹ ਨਾ ਮੱਥਾ, ਸ਼ਰਾਬੀ ਕਵਾਬੀ ਕੋਈ ਕਿਤੇ ਬੈਠਾ ਕੋਈ ਕਿਤੇ, ਉਹ ਚੁੱਕ ਕੇ ਗੱਲਾਂ ਕਰਨਗੇ। ਜੇ ਹਰੀ ਨਾਮ ਵਰਗਾ ਉਹ ਤੁਸੀਂ ਤੇ ਪੁੱਤ ਬਣ ਨਹੀਂ ਸਕੇ, ਉਹ ਮਾਂ ਦਾ ਦਰਦ ਵੰਡਾਉਂਦਾ ਤੁਸੀਂ ਟਾਰਗੇਟ ਕਰੋਗੇ। ਪਰ ਵੀਰੋ, ਅੱਜ ਜਿੰਨੇ ਬੈਠੇ ਹੋ ਨਾ ਤੁਸੀਂ, ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਆ, ਇਹ ਗੱਲ ਇਹ ਨਾ ਹੋਵੇ ਵੀ ਸਾਲ ਬਾਅਦ ਇਕੱਠੇ ਫਿਰ ਹੋ ਜਾਈਏ, ਦਿਨ ਮਨਾਤਾ ਗੱਲ ਗਈ ਗੁਜਰੀ ਹੋ ਗਈ। ਏਦਾਂ ਨਹੀਂ। ਮਾਤਾ ਤੇ ਉਹ ਭੈਣ, ਉਹਨੇ ਪੰਥ ਲੇਖੇ ਲਾਤਾ ਸਾਰਾ ਕੁਝ, ਤੇ ਅੱਜ ਪੰਥ ਦਾ ਫਰਜ਼ ਬਣਦਾ। ਢਿੱਡੋਂ ਜੰਮਿਆਂ ਦੀ ਖੇਡ ਵੱਖਰੀ ਹੁੰਦੀ ਹੈ, ਮੰਨਦੇ ਆ, ਪਰ ਕਈ ਵਾਰੀ ਉਹ ਗੁਰੂ ਦੀ ਕਲਾ ਬਣ ਜਾਂਦੀ ਆ। ਜਿਹੜੇ ਧਰਮ ਦੇ ਪੁੱਤ ਵੀ ਬਣੇ ਆ, ਉਹ ਅੰਗੀਠਾ ਬਾਬੇ ਜੱਸਾ ਸਿੰਘ ਆਹਲੂਵਾਲੀਏ ਦਾ, ਉਹ ਧਰਮ ਦਾ ਪੁੱਤ ਬਣਿਆ ਸੀ ਨਵਾਬ ਕਪੂਰ ਸਿੰਘ ਦਾ, ਤੇ ਉਹ ਰਾਜ ਭਾਗ ਦਾ ਮਾਲਕ ਬਣ ਗਿਆ। ਕਹਿੰਦਾ ਬਾਪੂ ਮੈਨੂੰ ਤਾਂ ਛੇੜਦੇ ਹਮਕੋ ਤੁਮਕੋ ਕਹਿ ਕੇ। ਆਂਦਾ ਪੁੱਤ ਇਹ ਉਹ ਪੰਥ ਆ, ਮੈਂ ਵੀ ਇਹਨਾਂ ਦੇ ਘੋੜਿਆਂ ਦੀ ਲਿੱਦ ਹਟਾਉਂਦਾ ਹੁੰਦਾ ਸੀ, ਇਹ ਉਹ ਪੰਥ ਆ, ਇਹਨਾਂ ਨੇ ਮੈਨੂੰ ਨਵਾਬੀਆਂ ਦੇ ਕੇ ਨਵਾਬ ਵੱਡੀ ਕਿਰਪਾ ਕਰ ਦਿੱਤੀ, ਨਵਾਜ਼ ਦਿੱਤਾ। ਉਹ ਮੇਰੇ ਆ ਸੋਹਣਿਆ ਪੁੱਤਰਾ, ਇਹਨਾਂ ਦੀ ਸੇਵਾ ਤੋਂ ਮੁੱਖ ਨਾ ਮੋੜੀ, ਤੂੰ ਦਾਣਾ ਵਰਤਾਈ ਚੱਲ। ਹਮਕੋ ਤੁਮਕੋ ਕਹਿੰਦੇ ਉਹ ਤੇ ਵੱਡੇ ਸਾਹਿਬ ਲੋਕ ਕਰਦੇ, ਕੀ ਪਤਾ ਤੈਨੂੰ ਸੁਲਤਾਨ ਉਲ ਕੌਮ ਹੀ ਬਣਾ ਦੇਣਾ। ਔਰ ਬਣਿਆ। ਧਰਮ ਦੇ ਪੁੱਤ ਵੀ ਹੁੰਦੇ ਆ, ਉਹ ਬਣਨਾ। ਮਾਤਾ ਜੀ ਔਰ ਭੈਣ ਜੀ, ਬਹੁਤ ਦਰਦ ਬਹੁਤ ਆ, ਜਿਹੜਾ ਕੋਈ ਕੋਲ ਬਹਿ ਕੇ ਪਤਾ ਤਾਂ ਉਦੋਂ ਹੀ ਲੱਗਦਾ ਨਾ, ਪਰ ਉਹ ਦਰਦ ਵੰਡਾਇਆ ਹੀ ਜਾ ਸਕਦਾ। ਆਪਾਂ ਹੋਰ ਕਰ ਵੀ ਕੀ ਸਕਦੇ ਆ। ਸਾਰਿਆਂ ਨੂੰ ਬੇਨਤੀਆਂ, ਸਾਰੀਆਂ ਜਥੇਬੰਦੀਆਂ ਇਦਾਂ ਹੀ ਸਿਰ ਜੋੜ ਕੇ ਬੈਠੋ, ਇਕੱਠੇ ਹੋ ਜਾਓ। ਕੋਈ ਭਾਰ ਵੱਧ ਚੱਕ ਸਕਦਾ, ਕੋਈ ਘੱਟ ਚੁੱਕ ਸਕਦਾ, ਜਿੱਥੇ ਜਿੱਥੇ ਜਿਹੜੀ ਵੀ ਜ਼ਿੰਮੇਵਾਰੀ ਆ ਉਹ ਨਿਭਾਵੇ। ਔਰ ਦਿਲ ਤੋਂ ਧੰਨਵਾਦ, ਪ੍ਰਬੰਧ ਦਾ ਵੀ ਧੰਨਵਾਦ। ਬਾਬਾ ਅਟਲ ਸਾਹਿਬ, ਇਹ ਉਹ ਬਾਬਾ ਅਟਲ ਸਾਹਿਬ ਆ, ਜਦੋਂ ਚੜ੍ਹਾਈ ਕੀਤੇ ਮਾਤਾ ਜੀ ਨੇ ਗਿਲਾ ਕੀਤਾ ਵੀ ਮਹਾਰਾਜ ਵੀ ਕੀ ਸੀ, ਨਿੱਕਾ ਜਿਹਾ ਬੱਚਾ ਸੀ ਤੁਹਾਡਾ ਮਹਾਰਾਜ, ਉਹਨੂੰ ਕਿਹਨੇ ਜਾਣਨਾ। ਮਹਾਰਾਜ ਕਹਿੰਦੇ ਕੋਤਵਾਲਿਆ, ਅੰਮ੍ਰਿਤਸਰ ਸਾਹਿਬ 'ਚ ਇਹਦੇ ਦਰ ਤੇ ਜਿਹਦੀ ਹਾਜ਼ਰੀ ਹੋਵੇਗੀ ਉਹਦੀ ਹਾਜ਼ਰੀ। ਔਰ ਅੱਜ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ, ਸਾਰੇ ਸ਼ਹੀਦਾਂ ਦੇ ਹਾਜ਼ਰੇ ਉਹ ਦਰਗਾਹ 'ਚ ਆ, ਤਾਂ ਹੀ ਬਾਬੇ ਅਟਲ ਦੇ ਚਰਨਾਂ 'ਚ ਲੱਗ ਰਹੇ ਆ। ਉਹ ਸਾਡੇ ਵੀਰੇ ਕਿਤੇ ਇੱਧਰ ਉੱਧਰ ਜਾ ਹੀ ਨਹੀਂ ਸਕਦੇ। ਯਾਦ ਰੱਖਿਓ, ਬਾਜਾਂ ਵਾਲੇ ਦੇ ਪੁੱਤ ਜਿਹਦਾ ਪਿਓ ਸ਼ਹੀਦ ਹੋਵੇ, ਜਿਹਦਾ ਤਾਇਆ ਸ਼ਹੀਦ ਹੋਵੇ, ਤੇ ਆਪ ਉਹਨਾਂ ਦੀ ਲਿਸਟ ਵਿੱਚ ਉਹ ਸ਼ਹੀਦਾਂ ਦੇ ਪਰਿਵਾਰ ਸ਼ਹੀਦਾਂ ਕੋਲ ਹੀ ਜਾਣੇ ਆ। ਕਲਗੀਧਰ ਦੇ ਪੋਤਿਆਂ ਕਲਗੀਧਰ ਕੋਲੋਂ ਆਏ ਆ ਤੇ ਉਹਦੇ ਕੋਲ ਹੀ ਜਾਣਾ। ਦੂਜਾ ਤੀਜਾ ਆ ਵੀਰੇ ਨੇ ਯਤਨ ਕੀਤਾ ਸੀ ਵੀ ਉਹਨਾਂ ਦੇ ਤਾਂ ਪੈਗੰਬਰ ਵੀ ਲੁਕ ਛਿਪ ਕੇ ਵਾਰ ਕਰਦੇ ਰਹੇ। ਸਾਡਾ ਪਿਓ ਉਹ ਆ ਤੇ ਸਾਡਾ ਪੰਥ ਉਹ ਆ, ਦੱਸ ਕੇ ਵਾਰ ਕਰਦੇ ਆ। ਟੀਸੀ ਦਾ ਬੇਰ ਲਾਉਣਾ ਆਉਂਦਾ, ਜਿਨ੍ਹਾਂ ਜਿਨ੍ਹਾਂ ਪੰਥ ਨਾਲ ਵਾਦੀਆਂ ਕੀਤੀਆਂ,
ਉਹਨਾਂ ਨੂੰ ਭੁਗਤਣਾ ਪਿਆ ਤੇ ਭੁਗਤਣਾ ਹੋਣ ਵਾਲਿਆਂ ਨੂੰ ਵੀ ਪਵੇਗਾ। ਤੇ ਜਿਹੜੇ ਪੰਥ ਦੀ ਪਿੱਠ ਵਿੱਚ ਛੁਰੇ ਮਾਰਦੇ ਆ ਨਾ, ਮਤਾਂ ਭੁਲੇਖੇ ਕਾ ਖਾਣ ਵੀ ਜਾਂ ਚੋਲੇ ਪਾ ਕੇ ਜਾਂ ਆਪਣੇ ਆਪ ਨੂੰ ਸੋਹਣੇ ਜਿਹੇ ਰੂਪ ਬਣਾ ਕੇ ਵੀ ਉਹੋ ਜਿਹੀਆਂ ਬਾਬੇ ਜਰਨੈਲ ਸਿੰਘ ਵਾਲੀਆਂ ਫੀਲਿੰਗਾਂ ਲੁੱਕ ਉਹੋ ਜਿਹੀ ਬਣਾ ਕੇ ਵੀ ਅਸੀਂ ਦਰ ਪ੍ਰਵਾਨ ਚੜ ਜਾਾਂਗੇ। ਪ੍ਰਵਾਨ ਉਹ ਚੜਦਾ ਖਾਲਸਾ ਜੀ ਜਿਹੜਾ ਉਹਦੀ ਨਜ਼ਰ 'ਚ ਪ੍ਰਵਾਨ ਹੋਵੇ। ਗੁਰੂ ਕਿਰਪਾ ਕਰੇ, ਬੋਲਣ ਨੂੰ ਤੇ ਬਹੁਤ ਕੁਝ ਬੋਲਿਆ ਜਾ ਸਕਦਾ। ਮਾਤਾ ਜੀ ਉਹ ਅਵਤਾਰ ਸਿੰਘ ਖੰਡਾ ਉਹ ਨਿੱਕਾ ਸੀ, ਬਹੁਤ ਪਿਆਰਾ ਸੀ। ਮਾਂ ਤੇਰਾ ਵਿਛੋੜਾ ਜੇ ਉਹ ਕੰਵਰ ਦਲੀਪ ਸਿੰਘ ਉਹਦਾ ਵਿਛੋੜਾ ਮਾਂ ਜਿੰਦਾ ਨਾਲ ਪਿਆ ਨਾ, ਉਹੀ ਨਹੀਂ ਭੁੱਲਦੇ ਸੀ। ਤੇ ਇਹ ਵੀ ਤੇ ਇਹ ਮਾਮਾ ਨੇ ਉਹ ਜਿਨੀ ਵਾਰ ਤੇ ਇੱਕ ਤਾਂ ਨਾ ਕੋਈ ਧਨ ਮਾਲ ਇਕੱਠੇ ਕਰਨ ਤੇ ਲੱਗ ਗਿਆ, ਕੋਈ ਇੱਧਰ ਨੂੰ ਭੱਜ ਤੇ ਕੋਈ ਉਧਰ ਨੂੰ। ਇਹ ਮਾਵਾਂ ਦਾ ਸਤਿਕਾਰ ਖਾਲਸਾ ਜੀ ਕਰੀਏ। ਇਹਨਾਂ ਮਾਵਾਂ ਨੂੰ ਦਿਲੋਂ ਪ੍ਰਣਾਮ ਆ। ਤੁਸੀਂ ਸਾਰੇ ਹੀ ਬਹੁਤ ਸਤਿਕਾਰਯੋਗ। ਜੇ ਜਰਨੈਲਾਂ ਦੀ ਗੱਲ ਕਰੀਏ, ਆ ਵੱਡੇ ਵੱਡੇ ਜਰਨੈਲ ਹੀ ਬੈਠੇ ਸਾਰੇ, ਜਿਨ੍ਹਾਂ ਜੰਗਾਂ ਲੜੀਆਂ ਤੇ ਸਰਕਾਰਾਂ ਨੂੰ ਐ ਹਲਕ 'ਚ ਹੱਥ ਦੇ ਕੇ ਫੜਿਆ। ਲਾਹੌਰੀਆ ਸਾਹਿਬ, ਬਾਬਾ ਜੀ, ਸਾਰੇ ਕਿਹਦਾ ਜ਼ਿਕਰ ਕਰੀਏ, ਲੀਡਰ ਸਾਹਿਬਾਨ ਉਹ ਵੀ ਤੁਸੀਂ ਸਾਰੇ ਪਿਆਰ ਵਾਲੇ ਬੈਠੇ ਹੋ। ਬਸ ਆਈ ਗਲ 'ਚ ਪੱਲਾ ਪਾ ਕੇ ਹੱਥ ਬੰਨ ਕੇ ਬੇਨਤੀ ਵੀ ਇਦਾਂ ਹੀ ਰਿਹਾ ਕਰੋ, ਇਦਾਂ ਹੀ ਇਕੱਠੇ ਰਹੋ, ਇੱਕ ਦੂਜੇ ਦਾ ਅਦਬ ਕਰੋ। ਸਟੇਜ ਦੀ ਸੇਵਾ ਨਿਭਾਉਣ ਵਾਲੇ ਵੀਰੇ ਵੀ ਬੜੇ ਪ੍ਰੇਮ ਨਾਲ ਔਰ ਚੜ੍ਹਦੀ ਕਲਾ 'ਚ ਸਾਰੇ ਹੀ ਰਹੋ। ਜਿੰਨੀਆਂ ਫੌਜਾਂ ਆਈਆਂ ਨਾਮ ਸਾਰੀ ਸਤਿਕਾਰਯੋਗ ਤੇ ਸਭ ਦੀ ਹਾਜ਼ਰੀ ਲੱਗ ਗਈ। ਨਾਨਕ ਨਾਮ ਚੜ੍ਹਦੀ ਕਲਾ, ਬਾਬਾ ਅਟਲ। ਜਿੱਥੇ ਕਹਿੰਦੇ ਨਾ ਵੀ ਪੱਕੀਆਂ ਪਕਾਈਆਂ ਘੱਲ, ਉੱਥੇ ਅੱਜ ਇਹ ਵੀ ਮੰਗੀਏ ਬਾਬਾ ਅਟਲ। ਉਹ ਦੁਸ਼ਟਾਂ ਨੇ ਜਿਹੜੇ ਸਾਡੇ ਵੀਰ ਖੋਏ ਆ, ਉਹ ਚੰਗੀਆਂ ਰੂਹਾਂ ਬਾਬਾ ਅਟਲ ਮੁੜ ਕੇ ਘੱਲ। ਉਹ ਸਾਨੂੰ ਮੁੜ ਕੇ ਚਾਹੀਦੇ ਆ ਤਾਂ ਕਿ ਉਹ ਆ ਕੇ ਫਿਰ ਪੰਥ ਦਾ ਚੜ੍ਹਦੀ ਕਲਾ ਦੇ ਅੰਦਰ ਇਹ ਸੰਘਰਸ਼ ਲੜਨ। ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਮੋਰਾਂ ਵਾਲੀ। ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਭਾਈ ਹਰਪਾਲ ਸਿੰਘ ਜੀ ਬਲੇਰੋ ਵੀ ਪਹੁੰਚੇ ਨੇ, ਧੰਨਵਾਦ। ਭਾਈ ਅੰਮ੍ਰਿਤਪਾਲ ਸਿੰਘ ਜੀ ਸੰਧਲਾ ਤੇ ਹੋਰ ਵੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਦੇ ਬਹੁਤ ਜਾਣਿਆਂ ਦੇ ਨਾਂ ਜਿਹੜੇ ਨੇ ਉਹ ਰਹਿ ਗਏ ਨੇ, ਸਤਿਗੁਰ ਪਾਤਸ਼ਾਹ ਆਪ ਜਾਣਦੇ ਨੇ। ਸੋ ਹੁਣ ਮੈਂ ਬੇਨਤੀ ਕਰ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਰਦਾਰ ਅਵਤਾਰ ਸਿੰਘ ਖੰਡਾ ਜੀ ਸ਼ਹੀਦ ਜੀ ਦੇ ਮਾਤਾ ਜੀ ਮਾਤਾ ਚਰਨਜੀਤ ਕੌਰ, ਉਹ ਜਿੰਨੀਆਂ ਵੀ ਜਥੇਬੰਦੀਆਂ ਸ਼ਖਸੀਅਤਾਂ ਇਸ ਪਾਵਨ ਸਥਾਨ ਤੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਨ ਲਈ ਪਹੁੰਚੀਆਂ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਕਰ ਰਹੇ ਨੇ। ਆ ਇੱਕ ਜਕਾਰੇ ਦੇ ਰੂਪ ਅੰਦਰ ਆਪਾਂ ਅਸੀਸ ਬਖਸ਼ਿਸ਼ ਕਰਨੀ ਹੈ। ਬੋਲੇ ਸੋ ਨਿਹਾਲ। ਮਾਤਾ ਚਰਨਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਹੋਈ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇੱਥੇ ਅੱਜ ਸਾਰੇ ਲੀਡਰ ਸਹਿਬਾਨ, ਸਾਰੇ ਪੰਥਕ ਦਰਦੀ ਇੱਥੇ ਪਹੁੰਚੇ ਹਨ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਹਨਾਂ ਦਾ ਇੱਕ ਇੱਕ ਕਦਮ ਚੱਲਿਆ ਹੋਇਆ ਮੇਰੇ ਸਿਰ ਮੱਥੇ ਕਬੂਲ ਹੈ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸਿੱਖ ਕੌਮ ਵਿੱਚ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਉਹ ਬੱਚਾ ਮੇਰਾ ਨਹੀਂ ਸੀ, ਸਾਰੀ ਕੌਮ ਦਾ ਸੀ। ਉਸਨੇ ਜਾਣ ਸਮੇਂ ਕਿਹਾ, ਬੰਦੇ ਆਉਂਦੇ ਆਉਂਦੇ ਰਹਿੰਦੇ ਆ, ਸਿੱਖ ਕੌਮ ਨੂੰ ਸੁਨੇਹਾ ਦਿੱਤਾ ਏਕਾ ਰੱਖਣਾ। ਮੇਰੀ ਵੀ ਇਹੀ ਅਰਦਾਸ ਹੈ ਵੀ ਸਿੱਖ ਕੌਮ ਵਿੱਚ ਏਕਾ ਹੋਣਾ ਚਾਹੀਦਾ ਹੈ। ਕੋਈ ਵੀ ਹਸਤੀ ਜੇ ਸਾਡਾ ਏਕਾ ਹੈ ਤੇ ਉਹ ਸਾਡੇ ਅੱਗੇ ਰੁਕ ਨਹੀਂ ਸਕਦੀ। ਜਿਸ ਤਰ੍ਹਾਂ ਅਸੀਂ ਇੱਕ ਘਰ ਨੂੰ ਬਣਾਉਣ ਲਈ, ਇੱਕ ਮਕਾਨ ਨੂੰ ਬਣਾਉਣ ਲਈ ਇੱਕ ਵੱਡਾ ਆਪਣੇ ਘਰ ਦਾ ਜੀ ਹੁੰਦਾ, ਉਹਨੂੰ ਮੂਹਰੇ ਲਾਉਣੇ ਆ। ਇਸੇ ਤਰ੍ਹਾਂ ਜੇ ਅਸੀਂ ਸਾਰੇ ਹੀ ਆਪ ਵੱਡੇ ਬਣ ਗਏ, ਆਪੋ ਆਪਣੇ ਹੱਥਾਂ ਵਿੱਚ ਵਾਂਗ ਡੋਰ ਲੈ ਲਈ, ਤੇ ਸਾਡਾ ਕੌਮੀ ਘਰ ਪ੍ਰਾਪਤ ਨਹੀਂ ਹੋਣਾ। ਇਸ ਲਈ ਇਹ ਨਹੀਂ ਮੈਂ ਕਹਿੰਦੀ ਵੀ ਇੱਕ ਨੂੰ ਪ੍ਰਧਾਨ ਬਣਾਓ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਾਹਾਂ। ਇਹ ਪੰਚਾਂ ਦੀ ਗੱਲ ਹੋਣੀ ਚਾਹੀਦੀ ਹੈ। ਸਾਡਾ ਜਿਹੜਾ ਇਹ ਹੁਣ ਇੱਥੇ ਸਾਰੇ ਆਪਾਂ ਦਰਦ ਬਿਆਨ ਕਰ ਰਹੇ ਹਾਂ, ਇਸ ਦਰਦ ਨੂੰ ਗਾਹਾਂ ਲੈ ਕੇ ਜਾਣਾ, ਸਰਕਾਰਾਂ ਤੱਕ ਅਪਰੋਚ ਕਰਨੀ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ। ਜੇ ਅਸੀਂ ਸਾਰੇ ਹੀ ਏਕਾ ਕਰਾਂਗੇ
ਸਾਰੇ ਏਕੇ ਦੀ ਲੜੀ ਵਿੱਚ ਖੜਾਂਗੇ ਤੇ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਸਾਰਿਆਂ ਨੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕੋਈ ਆਏ ਨਾ ਕਹੇ ਮੈਂ ਹੀ ਇਕੱਲਾ ਕੌਮ ਦਾ ਜ਼ਿੰਮੇਵਾਰ ਹੈ ਜਾਂ ਵਾਰਸ ਹੈ। ਇਕੱਲਾ ਕੋਈ ਵੀ ਨਹੀਂ ਹੋ ਸਕਦਾ, ਇੱਕ ਤੇ ਇੱਕ 11। ਇਸ ਲਈ ਸਾਨੂੰ ਇੱਕ ਦੂਜੇ ਨਾਲ ਮੋਢਾ ਜੋੜ ਕੇ ਤੁਰਨਾ ਪਵੇਗਾ। ਇੱਥੇ ਜੇ ਅਸੀਂ ਕਹੀਏ ਵੀ ਇਹ ਮੈਂ ਹੀ ਕਰ ਸਕਦਾ ਤੇ ਹੰਕਾਰ ਵਿੱਚ ਕੁਛ ਨਹੀਂ ਹੁੰਦਾ। ਹੰਕਾਰਿਆ ਸੋ ਮਾਰਿਆ। ਇਸ ਲਈ ਸਾਨੂੰ ਨੀਵੇਂ ਹੋ ਕੇ ਕੌਮ ਦੀ ਸੇਵਾ ਕਰਨੀ ਆ। ਆਪਣਾ ਆਪ ਗਵਾ ਕੇ ਕੋਈ ਆ ਸਥਾਨ ਜਿੱਥੇ ਮੈਂ ਖੜੀ ਆ ਇਹ ਐਵੇਂ ਪ੍ਰਾਪਤ ਨਹੀਂ ਹੁੰਦਾ। ਰੋਜ਼ ਮਰਨਾ ਪੈਂਦਾ, ਰੋਜ਼ ਮਰ ਕੇ ਜਿਉਣਾ ਪੈਂਦਾ। ਜਿਹੜਾ ਪਿਛਲਾ ਵਾਰਸ ਹੁੰਦਾ ਉਹ ਜਿੰਦਾ ਹੀ ਸ਼ਹੀਦ ਹੁੰਦਾ। ਮੈਂ ਆਪਦੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ ਹਾਂ ਵੀ ਗੁਰੂ ਸਾਹਿਬ ਨੇ ਮੈਥੋਂ ਇਹ ਦਾਤ ਲਈ ਹੈ। ਮੈਂ ਇਹ ਦਾਤ ਦੇਣ ਯੋਗ ਨਹੀਂ ਸੀ। ਗੁਰੂ ਸਾਹਿਬ ਨੇ ਆਪ ਹੀ ਪ੍ਰਵਾਨ ਕੀਤੀ ਹੈ। ਆਪੇ ਹੀ ਬੱਚੇ ਤੇ ਉਸਦੇ ਪਿਤਾ ਜੀ ਤੇ ਮਿਹਰ ਭਰਿਆ ਹੱਥ ਰੱਖਿਆ। ਉਹਦੇ ਫਾਦਰ ਨੂੰ ਸੰਤ ਜਰਨੈਲ ਸਿੰਘ ਜੀ ਦੇ ਆਸ਼ੀਰਵਾਦ ਪ੍ਰਾਪਤ ਸੀ। ਦੇਖੋ ਉਹਨਾਂ ਦੇ, ਮੈਂ ਅੱਜ ਵੀ ਕਹਿੰਦੀ ਉਹ ਇੱਕ ਅਸਲੀ ਸੰਤ ਸੀ, ਅਸਲੀ ਸੰਤ ਰਹੇਗਾ। ਅਸੀਂ ਉਹਨੂੰ ਆਪਦਾ ਮੰਨ ਰਹੇ ਹਾਂ ਵੀ ਸਾਡਾ ਉਹੀ ਜਾਣੀ ਕਿ ਮੇਨ ਉਹੀ ਸਾਡਾ ਸੰਤ ਰਹੇਗਾ। ਸਾਡਾ ਸੰਤ ਉਹੀ ਹੈ, ਉਹੀ ਰਹੇਗਾ। ਸੰਤ ਐਵੇਂ ਨਹੀਂ ਬਣ ਜਾਂਦੇ। ਜਿਹੜਾ ਸੰਤ ਹੁੰਦਾ ਉਹ ਰਹਿਣੀ ਸਹਿਣੀ ਅਤੇ ਕਰਨੀ ਦਾ ਪੂਰਾ ਹੋਣਾ ਚਾਹੀਦਾ। ਮੈਂ ਸੰਤਾਂ ਦੇ ਪਰਿਵਾਰ 'ਚ ਬਹੁਤ ਨੇੜੇ ਹੋ ਕੇ ਵਿਚਰੀ ਹਾਂ ਅਤੇ ਮਾਤਾ ਜੀ ਨਿਹਾਲ ਕੌਰ ਸਾਨੂੰ ਗੱਲਾਂ ਦੱਸਦੇ ਹੁੰਦੇ ਸੀ ਵੀ ਸੰਤਾਂ ਦੀ ਕਹਿਆਂ ਦੀ 11 ਸਾਲਿਆਂ ਦੀ ਗੱਲ ਪੂਰੀ ਹੁੰਦੀ ਸੀ ਅਤੇ ਉਹਨਾਂ ਦਾ ਕੋਈ ਐਵੇਂ ਨਹੀਂ ਸੀ ਜਿਹੜਾ 40 ਸਾਲ ਦਾ 45 ਸਾਲ ਸੰਘਰਸ਼ ਸੀ। ਉਹਨਾਂ ਵਿੱਚ ਕੁਛ ਹੈ ਸੀ ਤਾਂ ਇੱਥੋਂ ਤੱਕ ਆਪਾਂ ਮੰਨਦੇ ਹਾਂ ਅਤੇ ਮੰਨਦੇ ਰਹਾਂਗੇ। ਇਸ ਲਈ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ ਅਤੇ ਇਸ ਲਈ ਸਾਨੂੰ ਇੱਕ ਦੇ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਕੌਮੀ ਘਰ ਦੀ ਪ੍ਰਾਪਤੀ ਲਈ ਕਦਮ ਚੁੱਕਣੇ ਚਾਹੀਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਬਹੁਤ ਹੀ ਵਡਭਾਗੇ ਹੋ ਜਿਨ੍ਹਾਂ ਨੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਗੁਰਦੁਆਰਾ ਅਟਲ ਰਾਏ ਸਾਹਿਬ ਜੀ ਦੇ ਪਾਵਨ ਸਥਾਨਾਂ 'ਤੇ ਆਪ ਸੰਗਤਾਂ ਜੁੜ ਬੈਠੇ ਹੋ। ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਖੰਡਾ ਅਤੇ ਭਾਈ ਹਰਦੀਪ ਸਿੰਘ ਜੀ ਨਿੱਜਰ, ਉਹਨਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਮੂਹ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਇਹਨਾਂ ਪਾਵਨ ਸਥਾਨਾਂ 'ਤੇ ਜੁੜ ਬੈਠੇ ਹੋ। ਸੋ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ, ਬਹੁਤ ਐਸੀਆਂ ਸੰਗਤਾਂ ਨੇ ਜਿਨ੍ਹਾਂ ਦਾ ਨਾਂ ਰਹਿ ਗਏ ਹੋਣਗੇ, ਸੋ ਅਸੀਂ ਖਿਮਾ ਚਾਹੁੰਦੇ ਹਾਂ। ਸਾਰਿਆਂ ਦਾ ਇੱਕ ਇੱਕ ਕਦਮ ਜਿਹੜਾ ਹੈ ਉਹ ਸਾਨੂੰ ਪ੍ਰਵਾਨ ਹੈ। ਪਾਤਸ਼ਾਹ ਚੜ੍ਹਦੀ ਕਲਾ ਕਰਨ ਭਾਈ ਸੰਦੀਪ ਸਿੰਘ ਜੀ ਜਿਨ੍ਹਾਂ ਨੇ ਸੂਰੀ ਦਾ ਸੋਧਾ ਲਾਇਆ ਸੀ, ਉਹਨਾਂ ਦੇ ਭਰਾਤਾ ਵੀ ਪਹੁੰਚੇ ਨੇ, ਜੀ ਆਇਆਂ ਨੂੰ ਆਖਦੇ ਹਾਂ। ਸੋ ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਇਸ ਪਾਵਨ ਸਥਾਨ 'ਤੇ ਪਹੁੰਚਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਸਥਾਵਾਂ ਵੱਲੋਂ ਜਿਹੜਾ ਹੈ ਉਹ ਧੰਨਵਾਦ ਹੈ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭਾਈ ਅਵਤਾਰ ਸਿੰਘ ਖੰਡੇ ਦੀ ਮਹਾਨ ਬਰਸੀ ਦੇ ਉੱਤੇ ਪਹੁੰਚੇ ਹਾਂ। ਸਾਰੀ ਸਿੱਖ ਕੌਮ ਨੂੰ, ਦੁਨੀਆ ਨੂੰ ਅਫਸੋਸ ਹੈ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਕੀਤੇ, ਪਰ ਸੋਚ ਕਾਂਗਰਸ ਤੇ ਬੀਜੇਪੀ ਤੇ ਆਰਐਸਐਸ ਸਾਰਿਆਂ ਦੀ ਇੱਕ ਹੈ। ਕਿਉਂ ਕਰਕੇ ਜਦੋਂ ਕਾਂਗਰਸ ਨੇ ਹਮਲੇ ਕੀਤੇ ਹੈ, ਫਿਰ ਬੀਜੇਪੀ ਤੇ ਆਰਐਸਐਸ ਨੇ ਨਹੀਂ ਬੋਲਿਆ। ਹੁਣ ਜਿਹੜੇ ਸਿੱਖ ਮਾਰੇ ਗਏ ਹੈ, ਮੈਂ ਪਾਰਲੀਮੈਂਟ ਦੇ ਵਿੱਚ ਗੱਲ 2 ਵਾਰੀ ਕਰ ਚੁੱਕੇ ਹਾਂ, ਪਰ ਜਦੋਂ ਮੈਂ ਬੀਬੀ ਸੋਨੀਆ ਗਾਂਧੀ ਨੂੰ ਮਿਲਿਆ
ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਸੀਨੀਅਰ ਲੀਡਰਸ ਨੂੰ ਮਿਲਿਆ, ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀ ਹਿੰਦੂਤਵਾ ਕੌਮ ਹੈ, ਬੇਸ਼ੱਕ ਕਾਂਗਰਸ ਹੈ, ਬੀਜੇਪੀ ਹੈ, ਆਰਐਸਐਸ ਹੈ, ਕਾਮਰੇਡ ਨੇ, ਇਹ ਵਿੱਚੋਂ ਇੱਕ ਨੇ ਇਹ ਭਾਰਤ ਨੂੰ ਆਪਣਾ ਕੌਮੀ ਮੁਲਕ ਮੰਨਦੇ ਆ। ਤੇ ਜਿਹੜੇ ਹੁਣ ਕਤਲ ਭਾਈ ਖੰਡੇ ਦੇ ਹੋਏ ਹੈ, ਨਿੱਜਰ ਸਾਹਿਬ ਦੇ ਹੋਏ ਹੈ, ਮਲਕ ਦੇ ਹੋਏ ਹੈ, ਸੁਖਦੂਰ ਸਿੰਘ ਦੇ ਹੋਏ ਹੈ, ਪਾਕਿਸਤਾਨ ਦੇ ਵਿੱਚ ਵੀ ਰੋਡੇ ਨੂੰ ਤੇ ਇਹ ਪਰਮਜੀਤ ਸਿੰਘ ਪੰਜਵੜ ਨੂੰ ਸਾਰਿਆਂ ਨੂੰ ਮਾਰ ਦਿੱਤਾ ਹੈ, ਸ਼ਹੀਦ ਕਰ ਦਿੱਤਾ ਹੈ। ਇਹ ਕਹਿੰਦੇ ਹੈ ਕਿ ਅਸੀਂ ਤਾਂ ਨਹੀਂ ਗੱਲ ਕਰ ਸਕਦੇ ਕਿਉਂ ਕਰਕੇ ਇਹ ਨੈਸ਼ਨਲ ਪਾਲਿਸੀ ਦੇ ਮੁਤਾਬਕ ਕੀਤੇ ਗਏ ਹੈ। ਇਹਦਾ ਮਤਲਬ ਹੈ ਕਿ ਹਿੰਦੂਤਵਾ ਦੀ ਕੌਮੀ ਪਾਲਿਸੀ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ। ਜਿਵੇਂ ਮੈਂ ਬੋਲਦਿਆਂ ਕਿਹਾ, ਮੋਦੀ ਸਾਹਿਬ ਨੇ ਆਪ ਕਿਹਾ ਕਿ ਹੁਣ ਵਕਤ ਖਤਮ ਹੋ ਗਿਆ। ਜਿਹੜਾ ਸਿੱਖ ਇੱਥੇ ਖਾਲਿਸਤਾਨ ਦੀ ਗੱਲ ਕਰਕੇ ਬਾਹਰ ਦੇ ਮੁਲਕਾਂ 'ਚ ਭੱਜੂਗਾ, ਅਸੀਂ ਉੱਥੇ ਵੀ ਉਹਨੂੰ ਮਰਵਾ ਦੇਵਾਂਗੇ। ਇਹ ਰਾਜਨਾਥ ਸਿੰਘ ਨੇ ਵੀ ਕਿਹਾ ਹੈ, ਇਹ ਹੋਮ ਮਿਨਿਸਟਰ ਜਿਹੜਾ ਸ਼ਾਹ ਹੈ, ਫਿਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਗੋਇਲ ਹੈ, ਫਿਰ ਇਹ ਸਾਰੇ ਜੈ ਸ਼ੰਕਰ ਸਾਰੇ ਇੱਕ ਨੇ ਕਿ ਇਹ ਨੈਸ਼ਨਲ ਪਾਲਿਸੀ ਹੈ ਸਿੱਖਾਂ ਨੂੰ ਮਾਰਨ ਦੀ, ਇਸ ਕਰਕੇ ਸਰਕਾਰ ਬੋਲੂ ਵੀ ਨਹੀਂ। ਸੋ ਦੂਜੇ ਪਾਸੇ ਸਿੱਖਾਂ ਨੂੰ ਹੁਣ ਦੇਖਣਾ ਚਾਹੀਦਾ ਹੈ ਕਿ ਤੁਹਾਡੀ ਨੈਸ਼ਨਲ ਪਾਲਿਸੀ ਕੀ ਹੈ, ਕਿ ਤੁਸੀਂ ਹਿੰਦੂਤਵਾ ਦੀ ਕੌਮੀ ਪਾਲਿਸੀ ਤੋਂ ਆਪਣੇ ਆਪ ਨੂੰ ਮਰਵਾਉਣਾ ਹੈ ਜਾਂ ਆਪਣੀ ਰੱਖਿਆ ਕਰਨੀ ਹੈ। ਇਹ ਸਿੱਖ ਕੌਮ ਨੂੰ ਫੈਸਲਾ ਕਰਨਾ ਪਊਗਾ, ਇੱਕ ਵਾਰੀ ਦੋ ਵਾਰੀ। ਹੁਣ ਇਲੈਕਸ਼ਨ ਹੋਏ ਹੈ, ਆਪਾਂ ਨੇ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀ, ਆਪਾਂ ਉਹਨਾਂ ਨੂੰ 7 ਮੈਂਬਰਸ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਹੈ। 7 ਤੇ 8ਵਾਂ ਚੰਡੀਗੜ੍ਹ ਤੋਂ। ਸੋ ਸਿੱਖ ਕੌਮ ਆਪਣੀ ਪੀੜ੍ਹੀ ਥੱਲੇ ਆਪ ਝਾਤੀ ਮਾਰ ਲੇ ਕਿ ਉਹ ਆਜ਼ਾਦੀ ਚਾਹੁੰਦੀ ਹੈ ਕਿ ਗੁਲਾਮੀ ਚਾਹੁੰਦੀ ਹੈ, ਤੇ ਕੀ ਉਹ ਛਿੱਤਰਾਂ ਦੀ ਯਾਰ ਹੈ ਕਿ ਤੁਸੀਂ ਅਮਨ ਪਸੰਦ ਤਰੀਕੇ ਦੇ ਨਾਲ ਖੜਾ ਹੋ ਕੇ ਹਿੰਦੂਤਵਾ ਦਾ ਮੁਕਾਬਲਾ ਕਰਨਾ ਹੈ ਕਿ ਨਹੀਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਇੱਥੇ ਸ਼ਹੀਦੀ ਪ੍ਰੋਗਰਾਮ ਹੋਇਆ, ਉਸ ਲਈ ਮੈਂ ਸਾਰੀ ਸੰਗਤ ਦਾ ਤੇ ਸ਼੍ਰੋਮਣੀ ਕਮੇਟੀ ਦਾ ਤੇ ਸਾਰੇ ਜਿਹੜੇ ਭੈਣ ਭਰਾ ਆਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਜਿਹੜਾ ਇਹ ਸ਼ਹੀਦੀ ਸਮਾਗਮ ਹੋਇਆ ਜਾਂ ਮੇਰੇ ਪੁੱਤ ਨੂੰ ਸ਼ਹੀਦ ਕੀਤਾ ਗਿਆ, ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੁਝ ਜਿਹੀਆਂ ਹਰਕਤਾਂ ਸੀਗੀਆਂ। ਮੇਰੀ ਇੱਕ ਅਰਦਾਸ ਗੁਰੂ ਸਾਹਿਬ ਮੂਹਰੇ ਹੈ, ਉਹਨੂੰ ਮੈਂ ਫਾਈਲ ਫੜਾਈ ਹੈ, ਨਾ ਕਿਸੇ ਵਕੀਲ ਨੂੰ ਨਾ ਕਿਸੇ ਦਲੀਲ ਦੀ ਮੈਨੂੰ ਲੋੜ ਹੈ। ਮੇਰਾ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਉਹੀ ਨਿਬੇੜੇ ਕਰਨਗੇ। ਤੇ ਮੈਂ ਅੱਜ ਅਰਦਾਸ ਵੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਜਿੱਦਣ ਦਾ ਸਾਡੇ ਨਾਲ ਇਹ ਕੰਮ ਹੋਇਆ, ਅਰਦਾਸ ਸੱਚੇ ਪਾਤਸ਼ਾਹ ਕੁਛ ਕੁ ਨੰਗੇ ਕੀਤੇ ਹੈ ਤੇ ਕੁਛ ਕੁ ਜਿਹੜੇ ਲੋਕ ਆ ਨੰਗੇ ਹੋਣਗੇ, ਤੇ ਸਰਕਾਰਾਂ ਤਾਂ ਸਭ ਤੋਂ ਵੱਡੀਆਂ ਕੁਝੀਆਂ ਚੱਲਣੇ। ਮੇਰਾ ਪੁੱਤ ਜਾਣ ਵਾਲਾ ਨਹੀਂ ਸੀਗਾ, ਕੋਈ ਉਹਨੂੰ ਬਿਮਾਰੀ ਨਹੀਂ ਸੀ। ਸਰਕਾਰ ਨੇ ਸਾਜ਼ਿਸ਼ ਨਾ ਕੀਤਾ, ਸਾਜ਼ਿਸ਼ ਨਾਲ ਇਹ ਜ਼ਹਿਰ ਦਿੱਤੀ ਗਈ ਹੈ। ਮੇਰੇ ਪੁੱਤ ਨੂੰ ਕੋਈ ਬਿਮਾਰੀ ਨਹੀਂ ਸੀ, ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੂਹਰੇ ਆ, ਸੱਚੇ ਪਾਤਸ਼ਾਹ ਤੂੰ ਮੇਰੇ ਨਾਲ ਖੜ, ਤੇ ਜਿਹਨੇ ਵੀ ਮੇਰੇ ਪੁੱਤ ਨਾਲ ਇਹ ਧੋਖਾ ਕੀਤਾ ਉਹਨੂੰ ਨੰਗਿਆ ਕਰ। ਤੇਰੇ ਮੂਹਰੇ ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਸਟ ਤੁਸੀਂ ਫੇਸਬੁੱਕ ਤੇ ਸ਼ੇਅਰ ਕੀਤੀ ਸੀ, ਜਿਹਦੇ ਵਿੱਚ ਲਿਖਿਆ ਗਿਆ ਸੀ ਉਹ ਤੁਹਾਡੀ ਆ ਜਾਂ ਹੋਰ ਕਿਸੇ ਦੀ ਹੈ ਜੀ? ਕਿਹੜੀ ਜੀ? ਜਿਹੜੀ ਫੇਸਬੁੱਕ ਤੇ ਪਾਈ ਸੀ? ਨਹੀਂ, ਫੇਸਬੁੱਕ ਤੇ ਅਸੀਂ ਸਿਰਫ ਸੱਦਾ ਦਿੱਤਾ। ਇਸ਼ਤਿਹਾਰ ਦੇਖੋ, ਇਸ਼ਤਿਹਾਰ ਸਾਡੇ ਵੱਲੋਂ ਨਾ ਤਾਂ ਸਾਡੇ ਕੋਲ ਐਡੀ ਪੂੰਜੀ ਆ ਨਾ ਕੋਈ ਗੱਲਬਾਤ ਆ। ਅਸੀਂ ਕੌਮ ਨੂੰ ਜਿਹੜਾ ਇੱਕ ਪੋਸਟਰ ਦੇ ਜ਼ਰੀਏ ਜਿਹੜਾ ਮਾਤਾ ਦੇ ਨਾਂ ਤੇ ਪੋਸਟਰ ਵਾਇਰਲ ਸੀਗਾ, ਅਸੀਂ ਉਹੀ ਇੱਕ ਸੁਨੇਹਾ ਲਾਇਆ ਤੇ ਸ਼ਹੀਦੀ ਸਮਾਗਮ ਪਰਿਵਾਰ ਵੱਲੋਂ ਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਮਨਾਇਆ ਗਿਆ। ਇਹ ਸਾਰੇ ਸੰਗਤ ਦਾ ਰਲ ਕੇ ਹੈ,
ਕੋਈ ਇੱਕ ਨਿੱਜੀ ਪਾਰਟੀ ਦਾ ਨਹੀਂ ਸੀ ਜਾਂ ਕੋਈ ਪੰਥਕ ਪਾਰਟੀ ਦਾ ਸੀ ਨਿੱਜੀ ਨਹੀਂ। ਇਹ ਸਾਰਿਆਂ ਨੇ ਰਲ ਮਿਲ ਕੀਤਾ। ਅਸੀਂ ਕੌਣ ਕਰਨ ਵਾਲੇ? ਸੰਗਤ ਨੇ ਕੀਤਾ, ਸੰਗਤ ਕਰ ਰਹੀ ਹੈ। ਸ਼ਾਬਾਸ਼, ਬਹੁਤ ਬਹੁਤ ਧੰਨਵਾਦ ਸੰਗਤ ਦਾ। ਮਾਤਾ ਜੀ, ਤੁਹਾਡਾ ਬੇਟਾ ਭਾਈ ਅਵਤਾਰ ਸਿੰਘ ਯੂਕੇ ਦੇ ਵਿੱਚ ਸਰੀਰਕ ਪਿਆਨਾ ਕਰ ਜਾਂਦੇ ਤੇ ਅਜੇ ਤੱਕ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਕੋਈ ਇਨਵੈਸਟੀਗੇਸ਼ਨ ਰਿਪੋਰਟਸ ਤੁਹਾਨੂੰ ਦੇ ਸਕੇ ਨੇ ਜੀ? ਉਹ ਸਾਡੀ ਕੋਸ਼ਿਸ਼ ਜਾਰੀ ਹੈ ਵੀ ਹੋਵੇ, ਚੱਲ ਰਹੀ ਹੈ। ਚਲੋ ਜੀ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਨਵੈਸਟੀਗੇਸ਼ਨ ਹੋ ਰਹੀ ਹੈ, ਚੱਲ ਰਹੀ ਹੈ, ਪਰ ਹਜੇ ਤੱਕ ਕੋਈ ਤੱਥ ਜਿਹੜੇ ਉਹ ਸਾਹਮਣੇ ਨਹੀਂ ਆਏ। ਸਾਰੇ ਖਦਸ਼ਾ ਹੋ ਸਕਦਾ ਕਿ ਹੋਰ ਵੀ ਜਿਹੜੇ ਸਿੱਖ ਨੌਜਵਾਨ ਬਾਹਰਲੀਆਂ ਕੰਟਰੀਆਂ ਸੇਵਾਵਾਂ ਕਰ ਰਹੇ ਆ, ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਕੀਤਾ ਜਾ ਸਕਦਾ। ਉਹ ਜੋ ਸਰਕਾਰ ਸਾਡੇ ਨਾਲ ਹੋਇਆ, ਮੇਰੇ ਇੱਕ ਮਾਂ ਨੂੰ ਜਿਹੜੀ ਠੇਸ ਪਹੁੰਚੀ ਆ, ਉਹ ਮਾਂ ਜਿਹਦਾ ਪੁੱਤ ਆਏ ਗਿਆ ਤੇ ਉਹ ਤਾਂ ਹੀ ਕਹੂਗੀ ਹੋਰ ਵੀ ਪੁੱਤ ਲੁਕੋ ਲਓ, ਲੋਕੋ ਪੁੱਤਾਂ ਨੂੰ ਲੁਕੋ ਲਓ। ਮੈਂ ਤਾਂ ਇਹੀ ਕਹੂੰਗੀ, ਜਿਵੇਂ ਮੇਰਾ ਪੁੱਤ ਕੁਝ ਹੀ ਹਰਕਤ ਨਾਲ ਇਦਾਂ ਕੀਤਾ ਗਿਆ ਹੈ ਤੇ ਮੈਂ ਕਹੂੰਗੀ। ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦੀ ਹੈ, ਜੇ ਅਸੀਂ ਡਰ ਕੇ ਰਹੇ ਤੇ ਸਾਨੂੰ ਕਿਸੇ ਨੇ ਜੀਣ ਨਹੀਂ ਦੇਣਾ। ਅਸੀਂ ਜੀ ਨਹੀਂ ਸਕਦੇ ਡਰ ਕੇ। ਠੀਕ ਹੈ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਮਹਾਨ ਸ਼ਹੀਦੀ ਸਮਾਗਮ ਮਨਾਇਆ ਗਿਆ, ਉਹ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਔਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖਾਲਸਾ, ਉਹਨਾਂ ਮਹਾਨ ਸਿੱਖ ਜਰਨੈਲਾਂ ਵੱਲੋਂ ਆਰੰਭੇ ਹੋਏ ਸਿੱਖ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਕੌਮੀ ਸ਼ਹੀਦ ਅਮਰ ਸ਼ਹੀਦ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਖੰਡਾ, ਜਿਨ੍ਹਾਂ ਦਾ ਪਹਿਲਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਦਰਮਿਆਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਭਾਈ ਅਵਤਾਰ ਸਿੰਘ ਖੰਡਾ ਦੇ ਸਤਿਕਾਰਯੋਗ ਮਾਤਾ ਜੀ ਔਰ ਸਮੁੱਚੇ ਖਾਲਸਾ ਪੰਥ ਵੱਲੋਂ ਚੜ੍ਹਦੀ ਕਲਾ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਹੀਦ ਸਿੰਘਾਂ ਦਾ ਜੋ ਪਹਿਲਾ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਗਿਆ ਹੈ। ਔਰ ਅੱਜ ਇਸ ਸਥਾਨ ਤੋਂ, ਇਸ ਸ਼ਹੀਦੀ ਸਮਾਗਮ ਤੋਂ ਜੋ ਕੌਮ ਨੂੰ ਅੱਜ ਸੰਦੇਸ਼ ਮਿਲਿਆ ਹੈ ਉਹ ਇਹੋ ਹੀ ਹੈ ਕਿ ਸਿੱਖ ਕੌਮ ਆਪਣੇ ਧਰਮ ਲਈ, ਆਪਣੀ ਕੌਮ ਲਈ ਔਰ ਆਪਣੀ ਆਜ਼ਾਦੀ ਲਈ ਹਮੇਸ਼ਾ ਜੂਝਦੀ ਆਈ ਹੈ ਤੇ ਜੂਝਦੀ ਰਹੇਗੀ ਜਦੋਂ ਤੱਕ ਸੰਪੂਰਨ ਖਾਲਸਾ ਰਾਜ ਦੇ ਬੇਗਮਪੁਰਾ ਦੇ ਖਾਲਸਾ ਪੰਥਮ ਪਰਚਮ ਨਹੀਂ ਝੁਲਾ ਲੈਂਦਾ। ਇਹ ਸ਼ਹੀਦੀਆਂ ਅਟਲ ਨੇ ਔਰ ਉਹ ਖਾਲਸਾ ਰਾਜ ਦੀਆਂ ਨੀਹਾਂ ਵਿੱਚ ਮਜ਼ਬੂਤ ਸਰੀਆ ਇੱਟਾਂ ਤੇ ਚੂਨੇ ਦਾ ਕੰਮ ਕਰਦੇ ਆ। ਸਾਡਾ ਸ਼ਹੀਦਾਂ ਦਾ ਪਵਿੱਤਰ ਖੂਨ, ਦੁੱਲਾ ਖੂਨ ਨਹੀਂ ਅਜਾਈ ਸਾਡਾ ਜਾਣਾ, ਦਿੱਲੀਏ ਨਹੀਂ ਦਿਲ ਚੋਂ ਭੁਲੇਖਾ ਕੱਢਦੇ। ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ, ਆਓ ਮਿਲ ਕੇ ਆਪਣੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ। ਔਰ ਅਸੀਂ ਕੈਨੇਡਾ ਦੀ ਸਰਕਾਰ ਨੂੰ ਔਰ ਇੰਗਲੈਂਡ ਦੀ ਸਰਕਾਰ ਨੂੰ ਇਹ ਕਹਾਂਗੇ ਕਿ ਜਿਹੜੇ ਦੋਸ਼ੀਆਂ ਨੇ ਸਾਡੇ ਭਾਈ ਨਿੱਜਰ ਸਾਹਿਬ ਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ, ਉਹਨਾਂ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ, ਜਿਹਦੇ ਨਾਲ ਕਿ ਸਾਡੀ ਕੌਮ ਦੇ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ। ਮੈਂ ਇੰਨੀਆਂ ਬੇਨਤੀਆਂ ਨਾਲ ਜਿਹੜੀ ਹਿੰਦ ਹਕੂਮਤ ਨੇ ਸਾਡੇ ਅੱਜ ਤੱਕ 32 ਸਾਲਾਂ ਤੋਂ ਸਿੰਘ ਜੇਲ੍ਹਾਂ ਵਿੱਚ ਉਹਨਾਂ ਦੀਆਂ ਜਵਾਨੀਆਂ ਰੋਲ ਦਿੱਤੀਆਂ ਨੇ, ਗਾਲ ਦਿੱਤੀਆਂ ਨੇ, ਪਰ ਉਹ ਕੌਮ ਦੇ ਨਾਇਕ ਨੇ, ਕੌਮ ਦੇ ਹੀਰੋ ਨੇ। ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਸ੍ਰੀ ਅਕਾਲ ਤਖਤ ਸਾਹਿਬ ਦੇ ਕੌਮ ਨੇ ਜਥੇਦਾਰ ਪ੍ਰਵਾਨਿਤ ਕੀਤੇ ਨੇ, ਸਥਾਪਿਤ ਕੀਤੇ ਨੇ। ਅੱਜ ਤੱਕ ਤਾਂ ਉਹਨਾਂ ਦੇ ਭਾਰਤ ਹਕੂਮਤ ਦੇ ਕੰਨ ਤੇ ਜੂੰ ਨਹੀਂ ਸਰਕੀ, ਉਹਨਾਂ ਨੂੰ ਰਿਹਾਅ ਤੱਕ ਨਹੀਂ ਕੀਤਾ ਗਿਆ। ਅਸੀਂ ਇਸ ਭਾਰਤੀ ਸਿਸਟਮ ਤੋਂ, ਭਾਰਤੀ ਨਿਜ਼ਾਮ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਦੇ। ਜੇ ਅਸੀਂ ਆਸ ਰੱਖਦੇ ਹਾਂ ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਾਜੇ ਨਵਾਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਖਾਲਸਾ ਪੰਥ ਦਿੱਲੀ ਦੇ ਤਖਤ ਨਾਲ ਆਖਰੀ ਸਾਹ ਤੱਕ ਟੱਕਰ ਲਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ